ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ 14 AM ਤੇ FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਸਾਰੀਆਂ ਹੀ ਐਪਸ ਦੇ ਰਾਹੀਂ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 20 ਤਰੀਕ ਆ ਤੇ ਦਿਨ ਐਤਵਾਰ ਆ। ਤੁਹਾਡੇ ਲਈ ਅੱਜ ਸਪੈਸ਼ਲ ਪ੍ਰੋਗਰਾਮ SV 553 ਬਿੱਲ ਆ, ਉਹਦੇ ਤੇ ਲੈ ਕੇ ਹਾਜ਼ਰ ਹੋਏ ਆ। ਆਪਾਂ ਜਿੱਦਾਂ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਤਕਰੀਬਨ 2 ਹਫ਼ਤੇ ਹੀ ਹੋ ਚੱਲੇ ਆ, ਇਸ ਮੁੱਦੇ ਨੂੰ ਲੈ ਕੇ ਆਪਾਂ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ। ਇਸ ਗੱਲਬਾਤ ਦੇ ਵਿੱਚ ਆਪਾਂ SB 553 ਬਿੱਲ ਉਸ ਦੇ ਬਾਬਤ ਆਪਣੇ ਜਿਹੜੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ। ਕਾਫੀ ਇਸ ਦੇ ਉੱਤੇ ਅਪਡੇਟਸ ਜਿਹੜੀਆਂ ਉਹ ਚੱਲੀਆਂ ਉਹ ਹੋਈਆਂ। ਕਿਸ ਤਰੀਕੇ ਦੇ ਨਾਲ ਬੀਤੇ ਬੁੱਧਵਾਰ ਇੱਕ ਬਹੁਤ ਵੱਡਾ ਪ੍ਰੋਟੈਸਟ ਕੈਲੀਫੋਰਨੀਆ ਦੀ ਕੈਪੀਟਲ ਬਿਲਡਿੰਗ ਦੇ ਬਾਹਰ ਉਹ ਕੀਤਾ ਗਿਆ, ਜਿੱਥੇ ਸਮਾਲ ਬਿਜ਼ਨਸ ਓਨਰਸ, ਰੀਟੇਲਰਸ, ਉਹਨਾਂ ਨੇ ਆਪਣੀ ਨਾਰਾਜ਼ਗੀ ਇਸ ਬਿੱਲ ਦੇ ਪ੍ਰਤੀ ਜਿਹੜੀ ਉਹ ਪ੍ਰਗਟਾਈ। ਤੇ ਜਿਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਈ ਜਿਹੜੀਆਂ ਚਰਚਾਵਾਂ, ਕਈ ਚੀਜ਼ਾਂ ਜਿਹੜੀਆਂ ਉਹ ਹੋਈਆਂ, ਅੰਦਰ ਖਾਤੇ ਮੀਟਿੰਗਸ ਵੀ ਜਿਹੜੀਆਂ ਉਹ ਕਈਆਂ ਨੇ ਕੀਤੀਆਂ। ਪਰ ਓਵਰਆਲ ਅਜੇ ਵੀ ਲੋਕਾਂ ਦੇ ਵਿੱਚ ਇਹ ਪ੍ਰੋਟੈਸਟ ਨੂੰ ਜਿਹੜਾ ਉਹ ਲੈ ਕੇ ਹਰਜੋਤ ਸਿੰਘ ਜੀ ਉਹ ਉਸੇ ਤਰੀਕੇ ਦਾ ਵਿਰੋਧ ਉਸ ਦਾ ਜਿਹੜਾ ਉਹ ਚੱਲ ਰਿਹਾ ਆ। ਹੁਣ ਅਗਲਾ ਪੜਾਅ ਜੇ ਗੱਲ ਕਰੀਏ ਬਿੱਲ ਦਾ, ਇਹ ਬਿੱਲ ਮਈ-ਜੂਨ ਦੇ ਵਿੱਚ ਆਇਆ। ਜੂਨ ਦੇ ਵਿੱਚ ਇਹ ਬਿੱਲ ਸੈਨੇਟ ਦੇ ਵਿੱਚ ਪਹਿਲੋਂ ਕਮੇਟੀਆਂ 'ਚੋਂ ਹੁੰਦਾ ਹੋਇਆ, ਉੱਥੇ ਦੀਆਂ ਹੀਅਰਿੰਗਸ 'ਚੋਂ ਪਾਸ ਕਰਦਾ ਹੋਇਆ ਸੈਨੇਟ ਦੇ ਵਿੱਚ ਇਹ ਜਿਹੜਾ SB 553 ਬਿੱਲ ਆ ਉਹ ਪਾਸ ਹੋ ਗਿਆ। ਮੁੱਢਲੀ ਗੱਲ ਜੇ ਆਪਾਂ ਨਿਚੋੜ ਜੇ ਇਸ ਬਿੱਲ ਦਾ ਦੇਖਣਾ ਹੋਵੇ ਤਾਂ ਜਿਹੜੇ ਰੀਟੇਲਰਸ ਆ, ਸਮਾਲ ਬਿਜ਼ਨਸ ਓਨਰਸ ਆ, ਉਹ ਇਸ ਚੀਜ਼ ਦੇ ਕਰਕੇ ਇਸ ਬਿੱਲ ਦੇ ਉਲਟ ਨੇ, ਕਿਉਂਕਿ ਉਹਦੇ ਵਿੱਚ ਬਿਜ਼ਨਸ ਨੂੰ ਬਚਾਉਣ ਦੇ ਲਈ, ਚੋਰਾਂ ਤੋਂ ਜਿਹੜੇ ਖਾਸ ਕਰਕੇ ਬਚਾਉਣ ਦੇ ਲਈ ਕੋਈ ਵੀ ਮੱਦ ਨਹੀਂ ਰੱਖੀ ਗਈ। ਨੋ ਡਾਊਟ ਉਸ ਦੇ ਵਿੱਚ ਇਹ ਜ਼ਰੂਰ ਇੰਪਲਾਈਜ਼ ਨੂੰ ਕਿਹਾ ਗਿਆ ਵੀ ਤੁਸੀਂ ਉਹਨਾਂ ਨੂੰ ਰੋਕਣਾ ਨਹੀਂ, ਪਰ ਉਹ ਅਸਲ 'ਚ ਰੁਕਣਗੇ ਕਿੱਦਾਂ ਚੋਰੀ ਕਰਨੋਂ? ਵੀ ਜੇ ਕੋਈ ਚੋਰੀ ਕਰਨ ਆਇਆ ਉਸ ਦੇ ਨਾਲ ਤੁਸੀਂ ਫਸੋ ਨਾ, ਉਹਦੇ ਨਾਲ ਰੁਕੋ ਨਾ, ਉਹਨੂੰ ਰੋਕੋ ਨਾ। ਉਹ ਗੱਲ ਚਲੋ ਅਸੀਂ ਮੰਨ ਲੈਂਦੇ ਵੀ ਇੰਪਲਾਈ ਸੇਫਟੀ ਦੇ ਤੌਰ ਦੇ ਉੱਤੇ ਉਹਨਾਂ ਨੇ ਰੱਖੀ ਆ, ਪਰ ਅਸਲ 'ਚ ਚੋਰੀ ਕਿੱਦਾਂ ਰੁਕੂਗੀ ਜਦੋਂ ਦੂਜੇ ਪਾਸੇ ਹੋਰ ਅਜਿਹੇ ਬਿੱਲ ਨੇ, ਹੋਰ ਅਜਿਹੀਆਂ ਪ੍ਰੋਪੋਜੀਸ਼ਨਸ ਆ ਜਿਹਦੇ ਕਰਕੇ ਚੋਰੀ ਦੀ ਲਿਮਿਟ ਆ ਉਹ ਲਗਾਤਾਰ ਵੱਧਦੀ ਜਾ ਰਹੀ ਆ। ਇਹ ਚੋਰੀ ਆ ਉਸ ਨੂੰ ਲੀਗਲ ਕਰਦੇ ਜਾ ਰਹੇ ਆ। ਇੱਦਾਂ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਵਿਰੋਧ ਜਿਹੜਾ ਆ ਉਹ ਆਇਆ ਆ। ਸੋ ਉਸ ਨੂੰ ਲੈ ਕੇ ਨਵੀਆਂ ਅਪਡੇਟਸ ਜਿਹੜੀਆਂ ਉਹ ਆ ਰਹੀਆਂ ਆ। ਹੁਣ ਅਗਲੇ ਮਹੀਨੇ 10 ਦਿਨਾਂ ਬਾਅਦ ਇਸ ਬਿੱਲ ਨੇ ਅਸੈਂਬਲੀ ਦੇ ਵਿੱਚ ਜਾਣ ਦੇ ਲਈ ਰਾਹ ਲੱਭਣਾ ਆ, ਤੇ ਉਹ ਰਾਹ ਉਸ ਨੂੰ ਅਪਰੋਪਰੀਏਸ਼ਨਸ ਕਮੇਟੀ ਦੇ ਜ਼ਰੀਏ ਆਉਣਾ ਆ। ਜਦੋਂ ਅਪਰੋਪਰੀਏਸ਼ਨਸ ਕਮੇਟੀ ਇਸ ਦੀ ਹੀਅਰਿੰਗ ਕਰੂਗੀ, ਉਹਦੇ ਵਿੱਚ ਮੈਜੋਰਟੀ 'ਚ ਉਸ ਉੱਤੇ ਵੋਟ ਪਾਊਗੀ, ਤਾਂ ਅੱਗੇ ਫਿਰ ਇਸ ਨੇ ਅਸੈਂਬਲੀ ਦੇ ਵਿੱਚ ਇਸ 'ਤੇ ਡਿਬੇਟ ਹੋਊਗੀ, ਤੇ ਡਿਬੇਟ ਤੋਂ ਬਾਅਦ 'ਚ ਇਸ 'ਤੇ ਵੋਟਿੰਗ ਹੋ ਕੇ ਇਹ ਪਾਸ ਜਾਂ ਫੇਲ ਹੋ ਸਕਦਾ। ਹੁਣ ਬਹੁਤ ਸਾਰੇ ਲੋਕ ਚਾਹੁੰਦੇ ਆ ਵੀ ਇਹ ਬਿੱਲ ਅਸੈਂਬਲੀ ਵਿੱਚ ਵੀ ਨਾ ਜਾਵੇ। ਸੋ ਹਰਜੋਤ ਸਿੰਘ ਜੀ, ਉਸ ਨੂੰ ਲੈ ਕੇ ਹੁਣ ਕੀ ਕੀਤਾ ਜਾ ਰਿਹਾ ਆ, ਕੀ ਅਪਡੇਟਸ ਜਿਹੜੀਆਂ ਉਹ ਹੋ ਰਹੀਆਂ ਨੇ? ਸੋ ਸਭ ਤੋਂ ਪਹਿਲਾਂ ਇਹ ਦੱਸਦੇ ਇਹ ਜਿਹੜਾ SB 553 ਬਿੱਲ ਆ, ਜਿਹੜੇ ਨਵੇਂ ਵੀ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਆ, ਇਹਦਾ ਨਾਮ ਜਿਹੜਾ ਹੈਡਿੰਗ ਆ ਉਹ ਵਰਕਪਲੇਸ ਵਾਇਲੈਂਸ ਨੂੰ ਰੋਕਣ ਦੇ ਲਈ ਬਣਾਇਆ ਗਿਆ। ਦੋ ਬੰਦੇ, ਇੱਕ ਡੇਵਿਡ ਕੋਟੀਜ਼ੀ ਜੋ ਡੈਮੋਕ੍ਰੇਟ ਸੈਨੇਟਰ ਆ ਸੈਨੋਜ਼ੇ ਤੋਂ ਹੀ, ਉਹ ਲੈ ਕੇ ਆਏ ਆ, ਤੇ ਦੂਜੇ ਐਸ਼ ਕਾਲਰ ਆ, ਉਹ ਵੀ ਡੈਮੋਕ੍ਰੇਟ ਆ, ਉਹ ਡਿਸਟ੍ਰਿਕਟ 25 ਸੈਨੋਜ਼ੇ ਤੋਂ ਹੀ ਆ। ਇਹ ਦੋਨੋਂ ਬਿੱਲ ਲੈ ਕੇ ਆਏ ਆ। ਸੋ ਇਹਦਾ ਫਰਕ ਕੀ ਪੈਣਾ ਆ ਵੀ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਜੋ ਅੱਜ ਦੀ ਫਾਰਮ 'ਚ ਆ, ਇਹ ਮੈਜੋਰਟੀ 'ਚ ਬੰਦ ਹੋ ਜੂਗੇ। ਕਾਰਨ ਕੀ ਆ ਵੀ ਇਸ ਬਿੱਲ ਦੇ ਮੁਤਾਬਕ ਤੁਸੀਂ ਆਪਣੇ ਇੰਪਲਾਈਜ਼ ਨੂੰ ਇਹ ਨਹੀਂ ਕਹਿ ਸਕਦੇ ਵੀ ਜੇ ਕੋਈ ਚੋਰ ਕਰਨ ਆਇਆ ਉਸ ਨੂੰ ਰੋਕੋ। ਪਲੱਸ ਤੁਹਾਨੂੰ ਟ੍ਰੇਨਿੰਗ ਦੇਣੀ ਪਊਗੀ, ਤੁਹਾਨੂੰ ਲੌਗ ਰੱਖਣੇ ਪੈਣਗੇ, ਮੈਨੂਅਲ ਰੱਖਣਾ ਪਊਗਾ, ਕੱਲੀ-ਕੱਲੀ ਇੰਸੀਡੈਂਟ ਕੀ-ਕੀ ਵਾਪਰਿਆ। ਤੇ ਜੇ ਤੁਸੀਂ ਉਹ ਮੈਨੂਅਲਸ, ਲੌਗਸ ਨਹੀਂ ਰੱਖਦੇ ਤੇ ਪਹਿਲੀ ਵਾਰੀ ਫਾਈਨ ਜਿਹੜਾ ਆ ਉਹ $18,000 ਦਾ ਹੋਊਗਾ।
ਦੂਜੀ ਵਾਰੀ ਫਾਈਨ $25,000 ਦਾ ਹੋਊਗਾ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੇ ਚੋਰ ਆ, ਜਿਹੜੇ ਸਸਪੈਕਟਡ ਸ਼ਾਪਲਿਫਟਰਸ ਆ, ਉਹਨਾਂ ਨੂੰ ਫ੍ਰੀ ਐਕਸੈਸ ਆ। ਸੋ ਇਹਦੇ ਨਾਲ ਜਿੱਦਾਂ ਜੇ ਆਪ ਪੜ੍ਹ ਕੇ ਦੇਖੀਏ ਤਾਂ ਕੋਈ ਕਿਸੇ ਤਰ੍ਹਾਂ ਦੀ ਵਰਕਪਲੇਸ ਵਾਇਲੈਂਸ ਹਟਦੀ ਨਹੀਂ ਹੈ। ਇਹ ਕਿਸੇ ਤਰ੍ਹਾਂ ਨਾਲ ਪ੍ਰੀਵੈਂਟ ਨਹੀਂ ਕਰ ਰਿਹਾ। ਤੇ ਸਭ ਤੋਂ ਵੱਡੀ ਗੱਲ ਮਿਸਿੰਗ ਇਹਦੇ 'ਚ ਕੀ ਇਹ ਆ ਵੀ ਜਿਹੜੇ ਬਿਜ਼ਨਸ ਓਨਰਸ ਆ ਜਾਂ ਬਿਜ਼ਨੈਸਸ ਆ, ਉਹਨਾਂ ਦੀ ਸੇਫਟੀ ਦੀ ਕੋਈ ਗੱਲ ਨਹੀਂ ਹੈਗੀ। ਸੋ ਇਸ ਗੱਲ ਨੂੰ ਲੈ ਕੇ ਹੁਣ ਜਦੋਂ ਪਤਾ ਲੱਗਾ ਸੀ, ਆਪਾਂ ਪੰਜਾਬੀ ਰੇਡੀਓ USA ਤੋਂ ਸ਼ੁਰੂਆਤ ਕੀਤੀ ਵੀ ਭਈ ਆਹ ਬਿੱਲ ਆ ਰਿਹਾ। ਇਹ ਜਦੋਂ ਸਟਾਕਟਨ ਹੈਪਨ ਹੋਇਆ ਸੀ 7/11 ਤੇ, ਉਸ ਤੋਂ ਬਾਅਦ। ਸੋ ਹੁਣ ਇੱਕ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੈਕਰਾਮੈਂਟੋ ਦੇ ਵਿੱਚ। ਆਪਾਂ ਨੂੰ ਪਤਾ ਹੀ ਆ 1000 ਤੋਂ ਲੈ ਕੇ 1500 ਤੱਕ ਸਮਾਲ ਬਿਜ਼ਨਸ ਓਨਰਸ, ਇੰਡੀਪੈਂਡੈਂਟ, ਜਿਨ੍ਹਾਂ 'ਚ ਕੋਈ ਸਟੋਰਾਂ ਵਾਲੇ, ਗੈਸ ਸਟੇਸ਼ਨ ਵਾਲੇ, ਪੀਜ਼ੇ ਵਾਲੇ, ਟਰੱਕਾਂ ਵਾਲੇ ਵੀ, ਜਿਨ੍ਹਾਂ ਦਾ ਕੋਈ ਬਿਜ਼ਨਸ ਨਾਲ ਲੈਣਾ ਦੇਣਾ ਨਹੀਂ, ਉਹ ਵੀ ਪਹੁੰਚੇ। ਉਸ ਬਿੱਲ ਤੋਂ ਬਾਅਦ ਹੈਰਾਨੀ ਦੀ ਗੱਲ ਕੀ ਹੋਈ, ਜਿਸ ਤਰ੍ਹਾਂ ਹਰਮਿੰਦਰ ਸਿੰਘ ਭਾਜੀ ਹੋਣਾ ਨੇ ਵੀ ਉੱਥੇ ਦੱਸਿਆ ਸੀ ਵੀ ਇਹ ਬਿੱਲ ਦੇ ਬੈਕਰਸ ਜਿਹੜੇ ਆ, ਇਹਨੂੰ ਬੈਕ ਕਰਨ ਵਾਲੇ ਉਹ ਯੂਨੀਅਨਸ ਆ। 2 ਯੂਨੀਅਨਸ ਪ੍ਰੋਟੈਸਟ ਕਰ ਚੁੱਕੀਆਂ ਪਿਛਲੇ 2 ਦਿਨਾਂ 'ਚ। ਸੋ ਜੀ, ਹੱਕ 'ਚ ਰੈਲੀ ਕਰ ਚੁੱਕਿਆ ਉਹਦੇ ਆਪਾਂ। ਹੱਕ 'ਚ। ਸੋ ਉਹ ਰਿਟੇਲਰਸ ਯੂਨੀਅਨਸ ਆ। ਰਿਟੇਲਰਸ ਦਾ ਮਤਲਬ ਇਹ ਆ ਵੀ ਯੂਨੀਅਨ ਕਈ ਤਰ੍ਹਾਂ ਦੀਆਂ ਹੁੰਦੀਆਂ, ਜਿੱਦਾਂ ਟੀਚਰ ਯੂਨੀਅਨ, ਪੁਲਿਸ ਯੂਨੀਅਨ, ਫਾਇਰ ਫਾਈਟਰ ਯੂਨੀਅਨ, ਪਰ ਇਹ ਰਿਟੇਲਰਸ ਜਿਹੜੇ ਯੂਨੀਅਨਸ ਆ, ਉਹ ਪ੍ਰੋਟੈਸਟ ਕਰ ਚੁੱਕੀਆਂ। ਸੋ ਇਹ ਸਾਰੇ ਕਾਸੇ ਦੇ ਪਿੱਛੇ ਲੱਗਦਾ ਹੈ ਵੀ ਇਹ ਜਿਹੜੇ ਵੱਡੇ ਸਟੋਰਾਂ ਦੀ ਯੂਨੀਅਨਸ ਆ, ਜਿਸ ਤਰ੍ਹਾਂ ਰਾਈਟ ਏਡ ਦੀ, CVS ਦੀ, ਵਾਲਗ੍ਰੀਨ ਦੀ, ਵਾਲਮਾਰਟ ਜਾਂ ਹੋਰ ਵੱਡੇ ਸਟੋਰ, ਉਹਨਾਂ ਦੀਆਂ ਯੂਨੀਅਨਸ ਕੰਮ ਕਰ ਰਹੀਆਂ ਹੈਗੀਆਂ। ਉਹ ਤੋਂ ਬਾਅਦ ਇਹਨਾਂ ਨੇ ਵੱਡੇ ਪ੍ਰੋਟੈਸਟ ਕੀਤੇ। ਵੱਡੇ ਦਾ ਕੀ, ਇੱਕ ਜਗ੍ਹਾ 40-50 ਸੀ, ਇੱਕ ਜਗ੍ਹਾ 60-70 ਸੀਗੇ। ਸੋ ਮੀਡੀਆ ਨੈਚੁਰਲੀ ਉੱਥੇ ਜਾਂਦਾ ਹੀ ਆ। ਡੈਮੋਕ੍ਰੇਟਾਂ ਦੀ ਮੈਜੋਰਟੀ ਹੈਗੀ ਆ, ਸੋ ਮੀਡੀਆ ਉਹਨਾਂ ਦੀ ਸਾਈਡ ਵੀ ਥੋੜਾ ਲੈਂਦਾ ਹੈਗਾ ਆ। ਇਹ ਆਪਾਂ ਨੂੰ ਪਤਾ ਹੀ ਆ। ਕੈਲੀਫੋਰਨੀਆ ਚੈਂਬਰ ਆਫ ਕਮਰਸ ਜਿਹੜਾ ਆ, ਇਸ ਨੂੰ ਪੂਰੀ ਤਰ੍ਹਾਂ ਅਪੋਜ਼ ਕਰਦਾ ਹੈਗਾ ਇਸ ਬਿੱਲ ਨੂੰ, ਵੀ ਇਹ ਜਿਹੜਾ ਸਮਾਲ ਬਿਜ਼ਨੈਸਸ ਆ, ਇਹਨਾਂ ਨੂੰ ਕਿਲ ਕਰੂਗਾ। ਕਿਉਂਕਿ ਇਹਦੇ ਵਿੱਚ ਇਹ ਆ ਵੀ ਤੁਹਾਨੂੰ ਸਿਕਿਉਰਿਟੀ ਆਫੀਸਰ ਅਸਾਈਨ ਕਰਨਾ ਪੈਣਾ ਆ, ਮੇਬੀ ਸਿਕਿਉਰਿਟੀ ਗਾਰਡ ਹਾਇਰ ਕਰਨਾ ਪਊਗਾ। ਹੁਣ ਸਟੋਰਾਂ ਵਾਲਿਆਂ ਨੂੰ ਤਾਂ ਪਤਾ ਹੀ ਆ, ਕਈ ਸਟੋਰਾਂ ਵਾਲਿਆਂ ਨੂੰ ਵਿਚਾਰਿਆਂ ਨੂੰ $5,000-6,000 ਵੀ ਨਹੀਂ ਬਚਦਾ। ਜੇ ਸਿਕਿਉਰਿਟੀ ਗਾਰਡ ਤੁਸੀਂ ਹਾਇਰ ਕਰੋਗੇ, ਤੁਹਾਨੂੰ ਕੀ ਬਚਣਾ ਹੈ। ਸੋ ਹੁਣ ਤੱਕ ਕੀ ਵਾਪਰਿਆ ਤੇ ਅੱਗੇ ਆਪਾਂ ਕੀ ਕਰਨਾ ਆ, ਉਹਦੇ ਲਈ ਸਾਨੂੰ ਇਹ ਸਪੈਸ਼ਲ ਸ਼ੋਅ ਲੈ ਕੇ ਆਉਣਾ ਪਿਆ, ਕਿਉਂਕਿ ਨਹੀਂ ਤਾਂ ਅਸੀਂ ਕੱਲ ਨੂੰ ਕਰਨਾ ਸੀ ਸ਼ੋਅ, ਮੰਡੇ ਨੂੰ। ਕਿਉਂਕਿ ਦਿਨ ਬੜੇ ਥੋੜੇ ਆ। ਕੁਛ ਲੋਕਾਂ ਨੇ ਡੇਵਿਡ ਕੋਟਿਊਜ਼ੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕੀਤੀ ਵੀ ਜ਼ੂਮ ਮੀਟਿੰਗ। ਹੁਣ ਮੇਰੇ ਹਿਸਾਬ ਨਾਲ ਇਹ ਆ ਵੀ ਇਹ ਜਿਹੜੀ ਗੱਲ ਆ, ਉਹ ਡੇਵਿਡ ਕੋਟਿਊਜ਼ੀ ਦੇ ਹੱਥੋਂ ਨਿਕਲ ਚੁੱਕੀ ਆ। ਹੁਣ ਇਹ ਆਲਰੇਡੀ ਪਹੁੰਚ ਚੁੱਕੀ ਆ ਅਸੈਂਬਲੀ ਅਪਰੋਪਰੀਏਸ਼ਨਸ ਕਮੇਟੀ ਦੇ ਕੋਲ, ਜਿਹਦੇ 16 ਮੈਂਬਰ ਆ। ਉਹ ਆਪਾਂ ਕੀ ਕਰਨਾ ਆ, ਉਹ ਅੱਜ ਆਪਾਂ ਡਿਸਕਸ ਕਰਨੇ ਆ। ਬਿਹਾਈਂਡ ਦਾ ਸੀਨ ਸਾਡਾ ਕੋਈ ਬੰਦਾ ਕੰਮ ਨਹੀਂ ਕਰ ਰਿਹਾ, ਬਿਲਕੁਲ ਸ਼ਰੇਆਮ ਫਰੰਟ ਤੇ ਕਰ ਰਿਹਾ। ਜਸਕਰਨ ਸੋਤਾ ਭਾਜੀ ਹੁਣੀ ਪੋਲੀਟੀਸ਼ੀਅਨਸ ਦੇ ਨਾਲ 16 ਦੇ 16 ਦੇ ਨਾਲ ਗੱਲ ਕਰਨ ਲੱਗੇ ਹੋਏ ਆ, ਵੀ ਕਿਸ ਤਰ੍ਹਾਂ ਉਹਨਾਂ ਨੂੰ ਨਾ ਕਰਾ ਸਕਦੇ ਆ ਜਾਂ ਐਬਸੈਂਟ ਕਰਾ ਸਕਦੇ ਆ, ਜਦੋਂ ਹੁਣ ਕਮੇਟੀ ਦੀ ਹੋਣੀ ਆ। ਹਰਮਿੰਦਰ ਸਿੰਘ ਭਾਜੀ ਹੁਣੀ ਵੀ, ਹੋਰ ਬਹੁਤ ਸਾਰੇ, ਅੱਜ ਰਾਜਪਾਲ ਸੰਧੂ ਹੁਣੀ ਵੀ ਬਹੁਤ ਸਾਰੇ ਗੁਰੂ ਘਰਾਂ 'ਚ ਗਏ, ਉੱਥੇ ਲੱਗੇ ਹੋਏ ਹੈਗੇ ਆ। ਸੋ ਇੱਕ ਤਾਂ ਜਿਹੜਾ ਪਹਿਲਾ ਹੈਗਾ ਆ ਵੀ ਇਹ ਪਲਾਨ ਕੀਤੀ ਗਈ ਆ ਵੀ ਸੈਕਰਾਮੈਂਟੋ ਏਰੀਏ 'ਚ ਜਿੰਨੇ ਵੀ ਸਮਾਲ ਬਿਜ਼ਨਸ ਓਨਰਸ ਆ, ਬਈ ਜਿੰਨੇ ਨਹੀਂ ਆ ਸਕੇ, ਘੱਟੋ ਘੱਟ 40-50 ਬੰਦੇ ਇਕੱਠੇ ਹੋ ਜਾਣ। ਉਹ ਇਕੱਠੇ ਹੋ ਕੇ ਤੁਸੀਂ ਹਰਮਿੰਦਰ ਸਿੰਘ ਉਹਨਾਂ ਨਾਲ ਕੰਟੈਕਟ ਕਰ ਲਓ। 919-780-8099 ਉਹਨਾਂ ਦਾ ਨੰਬਰ ਆ। ਤੇ ਉਹ ਇਕੱਠੇ ਹੋ ਕੇ ਆਪਣੇ, ਇੱਕ ਤਾਂ ਆਪਾਂ ਜਿਹੜੀ ਲੈਟਰ ਆ ਉਹ ਵੀ ਕ੍ਰੀਏਟ ਕਰ ਦਿੱਤੀ ਆ। ਉਹ ਲੈਟਰ ਤੁਸੀਂ ਜਿਹੜੀ ਆ ਸਾਈਨ ਕਰਨੀ ਆ। ਸਾਈਨ ਕਰਕੇ ਸੈਕਰਾਮੈਂਟੋ ਕੈਪੀਟਲ ਤੇ 16 ਦੇ 16 ਜਿਹੜੇ ਅਸੈਂਬਲੀ ਮੈਂਬਰ ਆ, ਉਹਨਾਂ ਨੂੰ ਮਿਲਣਾ ਆ, ਉਹਨਾਂ ਦੇ ਆਫਿਸ ਜਾਣਾ ਆ। ਜੇ ਉਹ ਮਿਲਦੇ ਤਾਂ ਵੀ ਠੀਕ ਆ, ਜੇ ਨਹੀਂ ਮਿਲਦੇ ਆਫਿਸ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਕਰਕੇ ਵੀ ਅਸੀਂ ਆਪੋਜੀਸ਼ਨ 'ਚ ਆਏ ਆ, ਆਹ ਸਾਡੇ ਸਿਗਨੇਚਰਸ ਆ, ਉਹ ਕਰਨੇ ਆ। ਜੀ। ਸੋ ਉਹ ਬੜੀ ਇਮੀਡੀਏਟਲੀ ਪਲੀਜ਼ ਜਿੰਨੇ ਵੀ ਸਾਰੇ ਹੈਗੇ ਆ, ਉਹ ਕੰਟੈਕਟ ਕਰ ਲਓ। ਮੈਂ ਵੀ ਕੁਝ ਬੰਦੇ ਰੈਫਰ ਕੀਤੇ ਆ, ਜਿੱਦਾਂ ਮੱਖਣ ਸਿੰਘ ਚੱਟੂ, ਅਮਰਪਾਲ, ਜਸਵਿੰਦਰ ਸ਼ੇਰਗਿੱਲ, ਪਰਮਜੀਤ ਖਹਿਰਾ, ਇਹ ਕਾਫੀ ਐਕਟਿਵ ਆਪਣੇ ਭਰਾ ਹੈਗੇ ਆ। ਸੋ ਇਹ ਹਰਮਿੰਦਰ ਭਾਜੀ ਨਾਲ ਕੰਟੈਕਟ ਕਰਕੇ 35-40 ਘੱਟੋ ਘੱਟ 50 ਬੰਦੇ ਉੱਥੇ ਪਹੁੰਚਣੇ ਚਾਹੀਦੇ। ਇੱਕ ਤਾਂ ਇਹ ਵਰਕਆਊਟ ਹੋ ਰਿਹਾ। ਦੂਜਾ change.org ਦੇ ਉੱਤੇ ਵੀ ਜਿਹੜੀ ਪਟੀਸ਼ਨ ਚੱਲ ਰਹੀ ਆ, ਉਹ ਧਿਆਨ ਰੱਖਿਓ ਵੀ ਉਹ ਕਿਸੇ ਤਰ੍ਹਾਂ ਦਾ ਤੁਹਾਨੂੰ ਮਨੀ ਦੇਣਾ ਨਹੀਂ ਪੈਂਦਾ। ਉਹਨਾਂ ਦੀ ਆਪਸ਼ਨ ਹੁੰਦੀ ਆ ਵੀ ਜੇ ਤੁਸੀਂ ਸਪੋਰਟ ਕਰਨਾ। ਸੋ ਉਹ ਤੇ ਵੀ 3000 ਤੋਂ ਵੱਧ ਸਾਈਨ ਹੋ ਚੁੱਕੇ ਆ। ਤੀਜਾ, ਆਪਾਂ ਲੈਟਰ ਆਲਰੇਡੀ ਉੱਤੇ ਪਾ ਦਿੱਤਾ ਆ, ਜਿਹੜਾ ਅਸੈਂਬਲੀ ਅਪਰੋਪਰੀਏਸ਼ਨ ਕਮੇਟੀ 'ਚ ਇਹ ਜਿਹੜਾ ਬਿੱਲ ਆ, ਜਦੋਂ ਤੁਸੀਂ ਉਹਤੇ ਸਰਚ ਕਰੋ ਗੂਗਲ ਤੇ ਬਿੱਲ ਤੇ, ਜੇ ਨੋ ਕਰੋ, ਉਹਦੇ ਤੇ ਜਾ ਕੇ ਤੁਸੀਂ ਯੈਸ ਨੋ ਕਰ ਸਕਦੇ ਆ। ਨੋ ਕਰੋਗੇ ਤੇ ਉਹ ਪੂਰਾ ਤੁਹਾਡਾ ਡਾਟਾ ਮੰਗ ਕੇ ਤੁਸੀਂ ਇੱਕ ਵਾਰੀ ਰਜਿਸਟਰਡ ਹੋਣਾ ਪਊਗਾ। ਤੁਸੀਂ ਖੁਦ ਹੋ ਸਕਦੇ, ਤੁਹਾਡੇ ਹਸਬੈਂਡ, ਵਾਈਫ, ਬੱਚੇ, ਜਿੰਨੇ ਵੀ ਸਿਟੀਜ਼ਨ ਆ, ਉਹ ਕੋਸ਼ਿਸ਼ ਕਰੋ ਵੱਧ ਤੋਂ ਵੱਧ ਰਜਿਸਟਰ ਹੋ ਕੇ ਉਹਦੇ ਤੇ ਸਾਈਨ ਕਰੋ, ਕਿਉਂਕਿ ਪੂਰਾ ਜਿਹੜਾ ਆ ਉਹ ਰਿਕਾਰਡ ਹੋਣਾ ਹੈਗਾ ਆ। ਜੀ। ਤੇ ਤੇ ਬਿਲਕੁਲ ਸਰੋਤਿਓ, ਬਾਕੀ ਆਪਾਂ ਤੁਹਾਡੇ ਵਿਚਾਰ ਵੀ ਲਵਾਂਗੇ, ਜਿਹੜੇ ਇਸ ਚੀਜ਼ ਦੇ ਵਿੱਚ ਇਸ ਟਾਈਮ ਜ਼ੋਰ ਲਾ ਰਹੇ ਆ
ਜਿਸ ਪਾਸੇ ਕਿੱਦਾਂ ਸਾਈਨ ਕਰਨੇ ਆ, ਲੈਟਰ ਕਿੱਥੋਂ ਤੁਸੀਂ ਉਹ ਦੇਖ ਸਕਦੇ ਆ, ਉਹ ਕਿੱਦਾਂ ਕਰਨੀ ਆ, ਉਸ ਬਾਰੇ ਦੱਸਾਂਗੇ। ਬਾਕੀ ਕਿਹੜੇ ਇਲਾਕੇ ਦਾ ਕਿਹੜਾ ਅਸੈਂਬਲੀ ਮੈਂਬਰ ਹੈਗਾ ਆ ਜੋ ਰਿਪਰੈਜ਼ੈਂਟ ਕਰ ਰਿਹਾ ਇਸ ਟਾਈਮ ਕਮੇਟੀ ਦੇ ਵਿੱਚ, ਉਸ ਦੇ ਬਾਰੇ ਵੀ ਆਪਾਂ ਜਿਹੜੇ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਜਿਹੜੀ ਉਹ ਜਾਣਕਾਰੀ ਸਾਂਝੀ ਕਰਾਂਗੇ। ਬਾਕੀ ਤੁਸੀਂ ਵੀ ਕਾਲ ਜੇ ਕਰਨਾ ਚਾਹੁੰਦੇ ਆ 408 272 5200 ਤੇ ਕਾਲ ਕਰ ਸਕਦੇ ਆ। ਤੇ ਹਰਜੋਤ ਸਿੰਘ ਸੋ ਜੀ ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ ਜੀ, ਆਪਾਂ ਉਹ ਬਾਅਦ ਵੀ ਚ ਆਪਾਂ ਲੈਂਦੇ ਕਰਦੇ ਆ ਵੀ ਮਾੜਾ ਜੀ ਜਿਹਾ ਮੈਂ ਥੋੜਾ ਹੋਰ ਐਕਸਪਲੇਨ ਦੱਸ ਕਰਨਾ। ਦਿਓ ਜੀ। ਸੋ ਇੱਕ ਤਾਂ ਇਹ ਆ ਵੀ ਅਸੈਂਬਲੀ ਮੈਂਬਰਸ ਦੀ ਜਿਹੜੀ ਇਹ ਅਪਰੋਪਰੀਏਸ਼ਨਸ ਕਮੇਟੀ ਆ, ਉਹ ਸਾਰੇ 16 ਮੈਂਬਰਾਂ ਨੂੰ ਮਿਲਣ ਜਾ ਰਹੇ ਆ। ਆਪਣੇ ਕੋਈ ਮੈਟਰ ਨਹੀਂ, ਤੁਸੀਂ ਜਿਹੜੀ ਮਰਜ਼ੀ ਕਮੇਟੀ, ਜਿੱਦਾਂ ਜਿਹੜੇ ਮਰਜ਼ੀ ਪਾਰਟੀ ਦੇ ਸਟੋਰ ਹੋ। ਨੂੰ ਆ, ਕੁਝ ਹੂੰ ਵੀ ਆ, ਹੂੰ ਨੋ ਮੈਟਰ ਡੈਮੋਕ੍ਰੇਟ ਰਿਪਬਲਿਕਨ ਵਾਟਐਵਰ, ਤੇ ਉਹ ਪੁਲਿਸ ਸੈਕਰਾਮੈਂਟੋ ਸਾਈਡ ਵਾਲੇ ਧਿਆਨ ਕਰਨ। ਉਹ ਤੋਂ ਬਾਅਦ ਕੀ ਆ ਵੀ ਹੁਣ ਕਿਉਂਕਿ ਕੈਲੀਫੋਰਨੀਆ ਵੱਡਾ ਬਹੁਤ ਆ, ਤੇ ਆਪਣੇ ਭਰਾ ਆਏ ਵੀ ਸੀ ਲਾਸ ਐਂਜਲਸ ਤੋਂ, ਸੈਨ ਡੀਗੋ ਤੋਂ, ਦੂਰੋਂ ਆਏ ਸੀ। ਹੁਣ ਕੀ ਕਰਨਾ ਆ, ਆਪਾਂ 16 ਦੇ 16 ਜਿਹੜੇ ਕਮੇਟੀ ਮੈਂਬਰਸ ਆ, ਉਹਨਾਂ ਦੇ ਜਿਹੜੇ ਆਫਿਸ, ਲੋਕਲ ਆਫਿਸ ਆ, ਕਿਉਂਕਿ ਹੁਣ ਸੈਨ ਡੀਗੋ ਤੋਂ ਸੈਕਰਾਮੈਂਟੋ ਆਉਣਾ ਹਾਰਡ ਆ, ਸੋ ਲੋਕਲ ਜਿੰਨੇ ਵੀ ਹੈਗੇ ਆ ਉੱਥੇ ਪ੍ਰੋਟੈਸਟ ਕਰਨਾ ਇੱਕ ਦਿਨ। ਆਪਾਂ ਸੋਚ ਰਹੇ ਸ਼ਾਇਦ ਫਰਾਈਡੇ ਨੂੰ। ਉਹਦੇ ਲਈ ਸਾਨੂੰ ਜਿਹੜੇ ਬੰਦੇ ਚਾਹੀਦੇ ਆ ਮੇਨ 2-2 3-3, ਉਹ ਸਾਰਿਆਂ ਦੇ ਏਰੀਏ ਚੋਂ, ਏਰੀਏਜ਼ ਮੈਂ ਦੱਸ ਦਿੰਦਾ ਆ, ਤੇ ਉਹ ਫਿਰ 200-200 250-250 ਆਪਣੇ ਲੋਕਲ ਬਿਜ਼ਨਸ ਓਨਰ, ਉਹਨਾਂ 'ਚ ਤੁਸੀਂ ਪੰਜਾਬੀ ਵੀ ਹੋ ਜਾਓ, ਜਿੰਨੇ ਵੀ ਇੰਡੀਅਨ ਵੀ ਆ, ਸਪੈਨਿਸ਼, ਚਾਈਨੀਜ਼, ਸਾਰਿਆਂ ਨੂੰ ਜਿਹੜੇ ਹੋਰ ਵੀ ਤੁਸੀਂ ਲਿਜਾ ਕੇ ਉਸ ਸਿਟੀ ਹਾਲ ਦੇ ਸਾਹਮਣੇ ਪ੍ਰੋਟੈਸਟ ਕਰਨਾ ਆ। ਉਹ ਸਿਟੀ ਹਾਲ ਤੋਂ ਪਰਮਿਟ ਕਿੱਦਾਂ ਲੈਣਾ ਆ, ਉਹ ਪ੍ਰੋਟੈਸਟ ਕਰਨ ਦੇ ਲਈ ਪ੍ਰੈਸ ਰਿਲੀਜ਼ ਕਿੱਦਾਂ ਕਰਨੀ ਆ, ਤੇ ਉਹ ਤੋਂ ਬਾਅਦ ਜਿਹੜਾ ਆ ਤੁਸੀਂ ਸਿਗਨੇਚਰ ਜਿਹੜੇ ਕਰਾਣੇ ਹੈਗੇ ਲੋਕਲ, ਵੀ ਅਸੀਂ ਤੁਹਾਡੇ ਏਰੀਏ ਦੇ ਕੌਂਸਟੀਚੁਐਂਟ ਆ, ਅਸੀਂ ਵੋਟਰ ਆ, ਕਿਉਂਕਿ ਉਹਦਾ ਅਸਰ ਪੈਣਾ। ਉਹ ਜਿਹੜੇ ਲੈਟਰ ਆ ਉਹ ਤੁਸੀਂ ਸਾਈਨ ਕਰਾਣੇ 200-200 250-250 ਮਿਨੀਮਮ, ਤੇ ਪ੍ਰੋਟੈਸਟ ਕਰਨਾ ਇੱਕੋ ਸਮੇਂ ਤੇ। ਮੰਨ ਲਓ ਵੀ ਤੁਸੀਂ ਫਰਾਈਡੇ ਨੂੰ ਕਰਨਾ 11 ਤੋਂ 12 ਜੀ ਜੀ ਜੀ। ਸਾਰੇ ਸੋ ਪਾਸੇ ਸਾਰੇ ਇਕੱਠੇ ਹੋ ਗਏ। ਪਾਸੇ, ਸੋ ਹੂੰ ਉਹ ਪ੍ਰੈਸ ਰਿਲੀਜ਼, ਪ੍ਰੈਸ ਨੂੰ ਕਿੱਦਾਂ ਕੰਟੈਕਟ ਕਰਨਾ, ਉਹ 'ਚ ਆਪਾਂ ਰਾਜ ਕਨਵੀਰ ਸਿੰਘ ਹੁਣੀ ਹੈਲਪ ਕਰ ਦੋਗੇ। ਉਹਦੇ ਲਈ ਤੁਸੀਂ ਪੰਜਾਬੀ ਰੇਡੀਓ ਯੂਐਸਏ ਕਾਲ ਕਰ ਲਿਓ 408 272 5200 ਤੇ ਸਾਨੂੰ ਇਹ ਦੱਸ ਵੀ ਦਿਓ ਕਿਹੜੇ ਏਰੀਏ 'ਚ ਤੁਸੀਂ ਅੱਗੇ ਹੋ ਕੇ ਥੋੜੀ ਜਿਹੀ ਲੀਡ ਲੈ ਸਕਦੇ ਆ। ਭਾਈ ਇਹ ਤੁਹਾਡੇ ਹੁਣ ਰੋਟੀ ਦਾ ਸਵਾਲ ਆ, ਪਿੱਛੇ ਨਾ ਹਟਿਓ। ਸੋ ਜਿਹੜੀ ਮੈਂ ਤੁਹਾਨੂੰ ਦੱਸਦਾ ਜਾਂਦਾ 16 ਜਿਹੜੇ ਅਪਰੋਪਰੀਏਸ਼ਨ ਕਮੇਟੀ ਦੇ ਮੈਂਬਰ ਆ, ਜਿੱਥੇ ਪ੍ਰੋਟੈਸਟ ਕਰਨਾ ਆ, ਠੀਕ ਆ ਜੀ ਬਿਲਕੁਲ ਜੀ। ਸੋ ਜਿਹੜੀ 41 ਨੰਬਰ ਅਸੈਂਬਲੀ ਦਾ ਜਿਹੜਾ ਏਰੀਆ ਆ 41, ਉਹ ਹੈਗਾ ਆ ਕ੍ਰਿਸ ਹੋਲਡਨ ਹੋਣਾ ਦਾ, ਉਹ ਪੈਸਾਡੀਨਾ ਤੋਂ ਹੈਗੇ ਆ। ਇਹ ਚੇਅਰ ਹੈਗੇ ਇਸ ਕਮੇਟੀ ਦੇ। ਸੋ ਪੈਸਾਡੀਨਾ ਸਿਟੀ ਹਾਲ ਦੇ ਸਾਹਮਣੇ ਕਰਨਾ ਪੈਣਾ। ਬਹੁਤ ਵਾਰ ਕੀ ਹੁੰਦਾ ਨਾ, ਸਿਟੀ ਹਾਲ ਜੇ ਤੁਸੀਂ 50 ਜਾਂ 100 ਬੰਦੇ ਨੇ ਪ੍ਰੋਟੈਸਟ ਕਰਨਾ, ਪਰਮਿਟ ਲੈਣਾ ਨਹੀਂ ਪੈਂਦਾ, ਤੇ ਜੇ ਲੈਣਾ ਵੀ ਪਵੇ ਉਹ ਕਾਲ ਹੀ ਕਰਨੀ, ਦੇ ਡੋਂਟ ਚਾਰਜ ਐਨੀ ਫੀਸ ਔਰ ਐਨੀਥਿੰਗ, ਕਿਉਂਕਿ ਉਹਨਾਂ ਨੂੰ ਦੱਸ ਦਿਓ ਵੀ ਬੜਾ ਪੀਸਫੁਲ ਕਰਨਾ। ਆਪਾਂ ਸਿਰਫ ਜਿਹੜੇ ਹੈਂਡਲ ਕਰਨੇ ਹੈਗੇ ਆ ਪੋਸਟਰਸ, ਬੈਨਰਸ, ਉਹ ਝੰਡੀਆਂ ਹੀ ਲੈ ਕੇ ਹਾਂ, ਆਉਣੀਆਂ ਉਹਦੇ 'ਚ ਆ। ਹੋਣਾ ਆ ਵੀ ਹੂੰ ਅਸੈਂਬਲੀਮੈਨ ਕ੍ਰਿਸ ਹੋਲਡਨ ਪਲੀਜ਼ ਸੇ ਨੋ ਔਨ SV 553। ਹੂੰ ਆਪਾਂ ਤੁਹਾਨੂੰ ਉਹ ਪੋਸਟਰ ਬਣਾ ਕੇ ਈਮੇਲ ਵੀ ਕਰ ਸਕਦੇ ਆ, ਪ੍ਰਿੰਟ ਤੁਸੀਂ ਲੋਕਲ ਕਰਾ ਲਿਓ ਤੇ ਉਹ ਹੱਥਾਂ 'ਚ ਫੜ ਲਿਓ। ਉਹ ਤੋਂ ਬਾਅਦ ਹੈਗੇ ਮੇਗਨ ਡੈਲੀ, ਇਹ ਜਿਹੜਾ ਏਰੀਆ ਆ 01 ਤੋਂ ਆ, ਡਿਸਟ੍ਰਿਕਟ ਤੋਂ, ਇਹ ਵੀਵਰ ਇਹਨਾਂ ਦਾ ਰੈਜ਼ੀਡੈਂਸ ਹੈਗਾ। ਸੋ ਇਹ ਰਿਪਬਲਿਕਨ ਆ, ਇਹ ਵੈਸੇ ਓਪੋਜ਼ ਕਰਦੇ ਆ ਬਿੱਲ ਨੂੰ। ਆਈਜ਼ੈਕ ਬ੍ਰਾਇਨ, ਇਹ 55 ਏਰੀਆ ਤੋਂ ਆ, ਡਿਸਟ੍ਰਿਕਟ 55 ਡਿਸਟ੍ਰਿਕਟ ਤੋਂ। ਜੈਫਰਸਨ ਪਾਰਕ ਇਹ ਏਰੀਆ। ਸੋ ਉਸ ਏਰੀਏ ਜਿਹੜੇ ਜਿਨ੍ਹਾਂ ਦੇ ਬਿਜ਼ਨੈਸਸ ਆ, ਉਹ ਧਿਆਨ ਰੱਖੋ, ਉਹ ਵੀ ਤੁਸੀਂ ਕਿੱਦਾਂ ਇਕੱਠੇ ਹੋ ਸਕਦੇ ਆ। ਲੀਜ਼ਾ ਕੈਲਡੇਰਾ ਕੈਲਡੋਨ, ਇਹ ਕੈਲਡਰੋਨ ਜੀ ਆ ਕੈਲਡਰੋਨ, ਇਹ 56 ਏਰੀਏ ਤੋਂ ਆ। ਵਿਟੀਅਰ ਜਿਹੜਾ ਸ਼ਹਿਰ ਆ, ਉੱਥੇ ਦੇ ਰਹਿਣ ਵਾਲੇ ਆ, ਉਸ ਟਾਊਨ 'ਚ ਕਰਨਾ ਆ। ਬੈਂਡੀ ਕਰੀਲੋ, ਇਹ ਜੋ ਹੈਗੇ ਆ, ਇਹ ਲਾਸ ਐਂਜਲਸ 52nd ਜੀ ਤੋਂ ਆ। ਸੋ ਲਾਸ ਐਂਜਲਸ ਸਿਟੀ ਹਾਲ ਦੇ ਸਾਹਮਣੇ ਕਰ ਸਕਦੇ ਆ, ਜਿਹੜੇ ਕਿਉਂਕਿ ਉਸ ਏਰੀਏ 'ਚ ਲੋਕਲ ਰਹਿੰਦੇ ਆ। ਅਕੀਲਾ ਵੈਵਰ ਕਰਕੇ ਹੈਗੇ ਆ, ਜੋ ਇਹ 79 ਜੋ ਡਿਸਟ੍ਰਿਕਟ ਡਿਸਟ੍ਰਿਕਟ ਆ ਉੱਥੋਂ ਆ, ਤੇ ਲਾਮੇਸਾ ਟਾਊਨ ਹੈਗਾ ਆ। ਤੁਸੀਂ ਨਾਲ ਦੀ ਨਾਲ ਟਾਊਨ ਪੜ੍ਹਦੇ ਹੋ। ਤੇ ਜਿਹੜੇ ਲੋਰੀ ਵਿਲਸਨ ਆ 11 ਡਿਸਟ੍ਰਿਕਟ ਜਿਹੜਾ ਆ, ਉਹ ਸੂਜ਼ਨ ਸਿਟੀ। ਸੋ ਸੂਜ਼ਨ ਸਿਟੀ ਬੈਕਾਵਿਲ ਦੇ ਲਾਗੇ ਆ। ਇੱਧਰ ਸੂਜ਼ਨ ਸਿਟੀ 'ਚ ਆਪਣੀ ਜਿਹੜੇ ਪੰਜਾਬੀ ਭੈਣ ਭਰਾ ਬਹੁਤ ਰਹਿੰਦੇ ਆ, ਇੰਡੀਅਨ ਵੀ, ਤੇ ਪਲੀਜ਼ ਫੇਅਰਫੀਲਡ, ਸੂਜ਼ਨ ਸਿਟੀ, ਬੈਕਾਵਿਲ, ਇਹ ਸਾਰੇ ਤੁਸੀਂ ਸੂਜ਼ਨ ਸਿਟੀ ਦਾ ਜਿਹੜਾ ਸਿਟੀ ਹਾਲ ਆ, ਉੱਥੇ ਜਾ ਕੇ ਪ੍ਰੋਟੈਸਟ ਕਰ ਸਕਦੇ। ਇਹ ਦੱਸ ਦਿਓ ਵੀ ਇਹਨਾਂ ਨੂੰ ਲੀਡ ਕੌਣ ਕਰੂਗਾ। ਡਿਸਟ੍ਰਿਕਟ 72, ਇਹ ਡਾਇਨ ਡਿਕਸਨ ਆ ਇਹਦੇ ਨਾਲ ਪਹਿਲਾਂ ਵੀ ਆਈ ਥਿੰਕ ਇਸ ਤੇ ਉਲਟ ਜਿਹੜਾ ਉਹ ਕੀਤਾ ਜੀ, ਸੀ, ਇਹ ਇਹ ਰਿਪਬਲਿਕਨ ਰਿਪਬਲਿਕਨ ਪਾਰਟੀ ਹੈਗੇ ਆ ਵੱਲੋਂ। ਹਾਂ ਜੀ ਸੋ 48 ਡਿਸਟ੍ਰਿਕਟ ਤੋਂ ਮਾਈਕ ਫੋਂਗ ਆ ਜੀ
ਇਹ ਜਿਹੜੇ ਮਾਈਕ ਫੋਂਗ ਆ ਇਹ ਅਲਹੰਬਰਾ ਤੋਂ ਆ। ਅਲਹੰਬਰਾ 49th ਡਿਸਟ੍ਰਿਕਟ, ਹਾਂਜੀ ਜੀ 49 ਤੋਂ ਆ, ਸੌਰੀ। ਜੀ। ਤੇ ਇਹ ਅਲਹੰਬਰਾ ਆ। ਅਲਹੰਬਰਾ ਜੋ ਲਾਸ ਐਂਜਲਸ ਦਾ ਏਰੀਆ, ਇੱਧਰ ਵੀ ਆਪਣੀ ਕਮਿਊਨਿਟੀ ਕਾਫੀ ਆ, ਕਾਫੀ ਬਿਜ਼ਨੈਸਸ ਆ। ਸੋ ਸਿਟੀ ਆਫ ਅਲਹੰਬਰਾ, ਉਸ ਏਰੀਆ ਦੇ ਜਿਹੜੇ ਲੋਕ ਆ ਥੋੜੀ ਲੀਡ ਲੈ ਸਕਦੇ, 2-3 ਜਾਣੇ ਆਪਣੇ ਭੈਣ ਭਰਾ ਜ਼ਰੂਰ ਸਾਨੂੰ ਕਾਲ ਕਰ ਦਿਓ। ਤੇ ਗ੍ਰੈਗ ਹਾਰਟ ਇਹ 37 ਆ, ਇਹ ਸੰਤਾ ਬਾਰਬਰਾ ਤੋਂ ਆ। 69 ਏਰੀਏ ਤੋਂ ਜੋ ਅਸੈਂਬਲੀ ਡਿਸਟ੍ਰਿਕਟ ਆ 69। ਜੋਸ਼ ਉੱਥੋਂ ਹੈਗੇ ਆ ਲੋਵਨਥਲ, ਇਹ ਲੌਂਗ ਬੀਚ ਤੋਂ ਆ। ਸੋ ਲੌਂਗ ਬੀਚ ਏਰੀਆ ਵਾਲੇ 7-Eleven ਗੈਸ ਸਟੇਸ਼ਨ, ਇਹ ਐਨਾਹਾਈਮ ਔਰੇਂਜ ਕਾਉਂਟੀ ਦਾ ਹਾਰਟ ਆ, ਇਹਨੂੰ ਮੰਨਿਆ ਜੀ ਜਾਂਦਾ 69 ਬਿਲਕੁਲ। ਸੋ ਔਰੇਂਜ ਕਾਉਂਟੀ ਵਾਲੇ ਉੱਥੇ ਪ੍ਰੋਟੈਸਟ ਕਰ ਸਕਦੇ ਲੌਂਗ ਬੀਚ ਸਿਟੀ ਹਾਲ ਦੇ ਸਾਹਮਣੇ। 21 ਡਿਸਟ੍ਰਿਕਟ ਜੋ ਹੈਗਾ ਆ, ਉੱਥੋਂ ਹੈਗੇ ਆ ਡਾਈਨ ਪੇਪਨ। ਇਹ ਮਰਸਡ ਆ, ਇਹ ਸੈਨ ਮਟੇਓ ਆ ਉਹਦਾ ਰਹਿਣ ਵਾਲੇ, ਇਹਨਾਂ ਦਾ ਏਰੀਆ ਮਰਸਡ ਹੈ ਜੀ। ਮਰਸਡ ਕਾਉਂਟੀ ਤੇ ਸਟੈਨਿਸਲਾਸ ਕਾਉਂਟੀ ਦੀ ਡਿਸਟ੍ਰਿਕਟ ਇਹਦੇ ਅੰਡਰ ਆਉਂਦੀ ਆ। ਓਕੇ, ਸੋ ਆਪਾਂ ਮਰਸਡ ਕਾਉਂਟੀ ਦੀ ਜਿਹੜਾ ਮਰਸਡ ਸਿਟੀ ਆ ਉੱਥੇ ਕਰ ਸਕਦੇ ਹੈਗੇ ਆ ਹਨਾ, ਇਹਨਾਂ ਦਾ ਜਿਹੜਾ ਲੋਕਲ ਆਫਿਸ ਆ। ਗੇਲ ਪੈਲਰਿਨ ਇਹ 28 ਜੋ ਅਸੈਂਬਲੀ ਡਿਸਟ੍ਰਿਕਟ ਆ ਸੈਂਤਾ ਕਰੂਜ਼ ਤੋਂ, ਇਹ ਸੈਂਤਾ ਕਰੂਜ਼ ਏਰੀਆ ਵਾਲੇ ਬਿਜ਼ਨੈਸਸ ਉੱਥੇ ਕਰ ਸਕਦੇ ਆ। 71 ਕੇਟ ਸੈਂਚੇਜ਼ ਆ। ਸੋ ਇਹ ਸਾਰੀ ਲਿਸਟ ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਵੀ ਪਾ ਦਾਂਗੇ, ਜਿਹੜਾ WhatsApp ਗਰੁੱਪ ਬਣਾਇਆ ਆ ਆਪਣੇ No to SV553, ਉਹਦੇ ਉੱਤੇ ਵੀ ਪਾ ਦਿੱਤੀ ਜਾਊਗੀ। ਕਿਉਂਕਿ ਪਹਿਲਾਂ ਸਾਨੂੰ ਇਹ ਆ ਵੀ ਲਿਸਟ ਤਿਆਰ ਕਰ ਲਈਏ, ਇਹ ਸਾਰੇ ਏਰੀਏ ਚੋਂ 2-2 3-3 ਜਾਣੇ ਲੀਡ ਲੈ ਲੈਣ, ਫਿਰ ਕਿਉਂਕਿ ਉਹ ਲੋਕਲ ਬੰਦਿਆਂ ਨੂੰ ਜਾਣਦੇ ਹੀ ਹੁੰਦੇ ਵੀ ਭਾਈ ਅਸੀਂ ਇੰਨੇ 50-100 ਬੰਦਾ ਇਕੱਠਾ ਕਰਕੇ ਉਦੋਂ ਨੂੰ ਪ੍ਰੋਟੈਸਟ ਕਰ ਸਕਦੇ ਹੈਗੇ ਆ। ਸੋ 71 ਡਿਸਟ੍ਰਿਕਟ ਕੇਟ ਸੈਂਚੇਜ਼ ਦਾ, ਇਹ ਟਰਾਬੂ ਕੈਨੀਅਨ ਉੱਥੇ ਰਹਿੰਦੇ ਹੈਗੇ ਆ ਉਸ ਏਰੀਏ ਦੇ ਵਿੱਚ। ਜੇ ਕੋਈ ਇਹ ਸੈਨ ਡਿਏਗੋ ਪੈਂਦੀ ਹੈ ਉਦਾਂ ਇਹਨਾਂ ਦੀ ਠੀਕ ਆ। ਜਿਹੜੀ ਡਿਸਟ੍ਰਿਕਟ ਜਿਹੜੀ ਹੈ ਸੈਨ ਡਿਏਗੋ ਦਾ ਜਿਹੜਾ ਰੂਰਲ ਇਲਾਕਾ ਤੇ ਰਿਵਰ ਸਾਈਡ ਕਾਉਂਟੀ ਦਾ ਕੁਝ ਹਿੱਸਾ ਜਿਹੜਾ ਇਹ ਹੁੰਦਾ ਹੈ। ਠੀਕ ਆ। 27 ਡਿਸਟ੍ਰਿਕਟ ਹੈਗਾ ਆ ਐਸਮਰਾਲਡਾ ਸੋਰੀਆ ਜੀ, ਇਹ ਫ੍ਰੈਜ਼ਨੋ ਤੋਂ ਹਾਂਜੀ, ਇਹ ਫ੍ਰਿਜ਼ਨੋ ਤੋਂ ਹੈਗੀ ਆ। ਸੋ ਫ੍ਰਿਜ਼ਨੋ ਏਰੀਆ ਵਾਲੇ ਇੱਧਰ ਜਿੱਦਾਂ ਜਸਵੀਰ ਸਰਾਏ ਭਾਜੀ ਜਾਂ ਹੋਰ ਸਾਰੇ ਉਦੋਂ ਪ੍ਰੋਟੈਸਟ ਤੇ ਗਏ ਸੀ, ਇਹ ਮੇਰੇ ਖਿਆਲ ਨਾਲ ਉਹ ਅੱਗੇ ਹੋ ਕੇ ਜਿੰਨੇ ਹੋਰ ਵੀ ਗਏ ਸੀ, ਪਰਮਜੀਤ ਮਾਂਟ ਹੁਣੀ ਹੋਰ, ਇਹ ਅੱਗੇ ਹੋ ਕੇ ਇਹ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਣ ਤੇ ਆਪਣਾ ਪੂਰਾ ਤਿਆਰੀ ਕਰ ਲੈਣ ਇਹਦੀ, ਪਈ ਆਪਾਂ ਸਿਟੀ ਆਫ ਫ੍ਰਿਜ਼ਨੋ ਹਾਲ ਦੇ ਸਾਹਮਣੇ ਕਰਨਾ ਆ। ਸੋ ਮੈਨੂੰ ਲੱਗਦਾ ਫ੍ਰਿਜ਼ਨੋ ਦੀ ਤਾਂ ਕੋਈ ਪ੍ਰੋਬਲਮ ਨਹੀਂ, ਇੱਥੇ ਤਾਂ ਕਾਫੀ ਵੱਡੀ ਗਿਣਤੀ 'ਚ ਇਕੱਠੇ ਹੋ ਜੂਗੇ ਆਪਣੇ। ਫਿਰ ਹੈਗਾ ਏਰੀਆ 33, ਇੱਥੇ ਦੇ ਹੈਗੇ ਆ ਡੈਵਨ ਮੈਥਿਸ, ਇਹ ਪੋਰਟਰਵਿਲ ਤੋਂ ਆ। ਪੋਰਟਰਵਿਲ ਰਹਿੰਦੇ ਆ ਤੇ ਇਹਨਾਂ ਦਾ ਏਰੀਆ ਦੇਖੀ ਰਾਜਕਨਵੀਰ ਸਿੰਘ, ਦੇਖੋ 33 ਦੇ ਡਿਸਟ੍ਰਿਕਟ 33 ਜੀ। ਅੱਛਾ, ਰਹਿੰਦੇ ਜਿਹੜੇ ਇਹ ਪੋਰਟਰਵਿਲ ਦੇ ਵਿੱਚ ਆ ਜੀ। ਉਦਾਂ 33rd ਜਿਹੜੀ ਡਿਸਟ੍ਰਿਕਟ ਆ ਇਹ ਸੈਨ ਬਰਨਾਰਡੀਨੋ, ਵਿਕਟਰਵਿਲ, ਬਾਰਸਟੋ, ਨੀਡਲਸ ਇਹ ਇਲਾਕੇ ਦੇ ਵਿੱਚ ਜਿਹੜਾ ਇਹ ਆ ਜਾਂਦਾ ਆ। ਓਕੇ, ਸੋ ਆਪਾਂ ਵਿਕਟਰਵਿਲ 'ਚ ਵੀ ਆਪਣੇ ਪੰਜਾਬੀ ਕਾਫੀ ਆ, ਗੁਰਦੁਆਰਾ ਸਾਹਿਬ ਵੀ ਹੈਗਾ ਉੱਥੇ। ਵਿਕਟਰਵਿਲ ਏਰੀਏ ਦੇ ਜਿਹੜੇ ਉਸ ਏਰੀਏ ਦੇ ਬਿਜ਼ਨੈਸਸ ਆ ਉਹ ਵਿਕਟਰਵਿਲ ਜਿਹੜਾ ਸਿਟੀ ਆ ਉਹਦੇ ਸਾਹਮਣੇ ਕਰ ਸਕਦੇ ਆ। ਸੋ ਜੀ ਬਿਲਕੁਲ। ਤੇ ਸੋ ਇਹ ਜਿਹੜੇ 16 ਜਿਹੜੇ ਮੈਂਬਰ ਨੇ, ਬਾਕੀ ਤੁਸੀਂ ਇਹਨਾਂ 16 ਦੇ ਨਾਲ ਜੇ ਤੁਸੀਂ ਚਾਹੁੰਦੇ ਆ ਵੀ ਉੱਦਾਂ ਵੀ ਆਪਣੀ ਤੁਸੀਂ ਸਿਟੀ ਹਾਲ ਦੇ ਬਾਹਰ ਜਿਹੜਾ ਉਹ ਚਾਹੁੰਦੇ ਆ, ਪਰ ਇਹ ਸਾਰੇ ਕਨਸੈਂਟਰੇਟਡ ਇਕੱਠੇ ਹੋ ਕੇ ਜੇ ਕਰਦੀ ਇੱਕੋ ਟਾਈਮ ਦੇ ਉੱਤੇ ਤਾਂ ਉਸ ਦਾ ਅਸਰ ਜਿਹੜਾ ਆ ਬਹੁਤ ਪਊਗਾ, ਉਹ ਕਾਫੀ ਪੈਂਦਾ ਆ। ਐਟਲੀਸਟ ਉਹਨਾਂ ਨੂੰ ਵੀ ਦੇਖਣਾ ਪਊਗਾ ਵੀ ਇਹ ਨਹੀਂ, ਇਹ ਇੱਕ ਪ੍ਰੋਟੈਸਟ ਕਰਕੇ ਪਿੱਛੇ ਹਟਣ ਵਾਲੇ ਜਿਹੜੇ, ਕਿਉਂਕਿ ਜੇ ਅਪਰੋਪਰੀਏਸ਼ਨ ਕਮੇਟੀ ਚੋਂ ਹੀ ਨਾ ਹੋ ਜਾਏ ਤੇ ਅੱਗੇ ਨਾ ਜਾਵੇ, ਫਿਰ ਇੱਥੇ ਸਟੋਰੀ ਖਤਮ ਹੋ ਜਾਣੀ ਆ। ਠੀਕ ਹੈ ਕਿ ਨਹੀਂ? ਸੋ 16 ਲੋਕੇਸ਼ਨਾਂ ਬਾਲੀਆਂ ਨਹੀਂ ਹੈਗੀਆਂ, ਇੱਥੇ ਆਪਣੇ ਬੰਦੇ ਸਾਰੇ ਇਕੱਠੇ ਹੋ ਸਕਦੇ ਇੱਕੋ ਸਮੇਂ ਤੇ। ਤੇ ਮੀਡੀਆ ਨੂੰ ਕਿੱਦਾਂ ਕੰਟੈਕਟ ਕਰਨਾ, ਤੁਹਾਨੂੰ ਫਲਾਇਰ ਕਿੱਦਾਂ ਚਾਹੀਦਾ, ਉਹ ਆਪਾਂ ਸਾਰਾ ਤੁਹਾਨੂੰ ਕ੍ਰੀਏਟ ਕਰਕੇ ਦੇ ਦਾਂਗੇ। ਬਸ ਤੁਸੀਂ ਪ੍ਰਿੰਟ ਕਰਕੇ ਤੇ ਆਪਣੇ ਲੋਕਲ ਬੰਦੇ ਜਿਹੜੇ ਆ ਉਹ ਤਿਆਰ ਕਰਨੇ, ਆਪ ਹੀ ਤੁਸੀਂ ਮੋਹਰੇ ਹੋ ਜਾਣਾ ਉੱਥੇ। ਤੁਹਾਡੇ ਏਰੀਏ ਦੀ ਕਿਹੜਾ ਮੀਡੀਆ ਆ, ਕਿਹੜਾ ਨਿਊਜ਼ਪੇਪਰ ਆ, ਕਿਹੜਾ ਟੀਵੀ ਆ, ਕਿਹਨੂੰ ਕੰਟੈਕਟ ਕਰਨਾ, ਉਹ ਤੁਹਾਡੀ ਆਪਾਂ ਪੂਰੀ ਹੈਲਪ ਕਰ ਦਾਂਗੇ। ਥੋੜੇ ਦਿਨ ਰਹਿ ਗਏ ਆ ਤੇ ਐਕਟਿਵ ਹੋ ਜਾਓ ਪੂਰੇ ਦੇ ਪੂਰੇ। ਸੋ ਤੁਸੀਂ ਅੱਜ ਕੱਲ 2 ਦਿਨਾਂ 'ਚ ਇਹ ਸਾਰੇ ਏਰੀਆ ਵਾਲੇ ਪਲੀਜ਼ ਪੰਜਾਬੀ ਰੇਡੀਓ ਯੂਐਸਏ ਦੇ ਫੋਨ ਨੰਬਰ ਤੇ ਕਾਲ ਕਰ ਦਿਓ 408272 ਦੇ ਉੱਤੇ, ਤੇ ਤੁਹਾਡਾ ਨੰਬਰ ਲਿਖ ਕੇ ਫਿਰ ਰਾਜਕਨਵੀਰ ਸਿੰਘ ਹੁਣੀ ਪੂਰੀ ਲਿਸਟ ਬਣਾ ਲੂਗੇ ਵੀ ਐਸ ਅਸੈਂਬਲੀ ਡਿਸਟ੍ਰਿਕਟ ਦੇ ਆ ਜਿਹੜੇ ਬੰਦੇ ਅੱਗੇ ਹੋ ਕੇ ਲੀਡ ਕਰਦੇ, ਤੇ ਤੁਸੀਂ ਵੀ ਲੋਕਲ ਬੰਦਿਆਂ ਨੂੰ ਕਾਲ ਕਰਕੇ ਤੇ ਜਿਹੜਾ ਫਰਾਈਡੇ ਹੈਗਾ ਆਉਣ ਵਾਲਾ, ਤੇ ਉਸ ਦਿਨ 11 ਤੋਂ 12 1 ਘੰਟਾ ਬਾਅਦ ਟਾਈਮ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਮੈਸੇਜ ਦੇਣਾ ਵੀ ਪੂਰੀ ਕੈਲੀਫੋਰਨੀਆ 'ਚ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ ਆ ਉਹ ਇਸ ਬਿੱਲ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਜੀ ਬਿਲਕੁਲ। ਸੋ
ਤੁਸੀਂ ਵੀ ਜੇ ਹੁਣ ਕਾਲ ਕਰਨਾ ਚਾਹੁੰਦੇ ਆ ਤਾਂ ਸਟੂਡੀਓ ਦਾ ਨੰਬਰ ਆ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਹਰਮਿੰਦਰ ਸਿੰਘ ਜੀ ਜੁੜ ਚੁੱਕੇ ਨੇ ਜੀ, ਉਹਨਾਂ ਨੂੰ ਆਪਾਂ ਜੀ ਆਇਆਂ ਨੂੰ ਆਖਦੇ ਆ। ਹਰਮਿੰਦਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਭਾਜੀ ਅੱਜ ਦੀ ਅਪਡੇਟ ਦਿਓ, ਕੀ ਹੋਇਆ ਤੇ ਕੀ ਕਰ ਰਹੇ ਆਪਾਂ? ਹਾਂਜੀ, ਅੱਜ ਅਸੀਂ ਮੇਰੇ ਕੋ ਮਤਲਬ ਮੈਨੂੰ ਐਗਜ਼ੈਕਟ ਮੈਂ ਪਲੀਜ਼ ਫਰਗਿਵ ਮੀ ਜੇ ਮੈਨੂੰ ਨਾ ਐਗਜ਼ੈਕਟ ਨਾ ਪਤਾ ਲੱਗਣ। ਕੋਈ ਗੱਲ। ਅਸੀਂ ਕੁਝ ਸੱਜਣ ਰਲ ਕੇ ਦਸ਼ਮੇਸ਼ਵਰ ਮਾਰ ਐਨਕ ਗਰੁੱਪ ਗਏ ਸੀਗੇ ਗੁਰੂ ਘਰ। ਠੀਕ ਹੈ। ਤੇ ਉੱਥੇ ਗੁਰੂ ਘਰ ਦੇ ਜਿਹੜੇ ਸੀਗੇ ਸੇਵਾਦਾਰ, ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਜੀ ਤੇ ਉਹਨਾਂ ਦੀ ਟੀਮ ਸੀ, ਉਹਨਾਂ ਨੇ ਸਾਨੂੰ ਕਿਹਾ ਜੀ ਵੀ ਤੁਹਾਡਾ ਪਲੇਟਫਾਰਮ ਆ, ਜਿੰਨਾ ਤੁਸੀਂ ਯੂਜ਼ ਕਰਨਾ ਚਾਹੁੰਦੇ, ਜੋ ਅਨਾਉਂਸਮੈਂਟ ਕਰਨੀ ਆ, ਸੰਗਤਾਂ ਨੂੰ, ਬਿਜ਼ਨਸ ਵਾਲਿਆਂ ਨੂੰ ਸੰਬੋਧਨ ਕਰਨਾ ਆ, ਸਾਨੂੰ ਦਰਬਾਰ ਹਾਲ 'ਚ ਵੀ ਉਹਨਾਂ ਨੇ ਟਾਈਮ ਦਿੱਤਾ ਜਾਣ ਸਾਰੀ ਵੀ ਤੁਸੀਂ 2, 4, 5 ਮਿੰਟ ਜਿੰਨਾ ਚਿਰ ਬੋਲਣਾ, ਜ਼ਿਆਦਾ ਬੋਲਣਾ ਬੋਲੋ, ਤੁਸੀਂ ਦੱਸੋ। ਸੋ ਵੀ ਟਾਕਡ ਅਬਾਊਟ ਦੀਜ਼ ਬਿਲਜ਼। ਤੇ ਫਿਰ ਅਸੀਂ ਬਾਹਰ ਆਣ ਕੇ ਟੇਬਲ ਲਾ ਲਿਆ, ਉੱਥੇ ਉਹ QR ਕੋਡ ਦੱਸੇ ਸੀ ਕਿ ਸਾਡੇ ਗਰੁੱਪ ਨੂੰ ਕਿਵੇਂ ਜੁਆਇਨ ਕਰਨਾ ਹੈਗਾ, ਜਿਹੜੇ ਠੀਕ ਹੈ ਆਪਣਾ ਇਸ ਵਿਰੋਧ ਦੇ ਵਿੱਚ। ਹਾਂਜੀ, ਤੇ ਦੂਸਰਾ ਜਿਹੜੀ ਪਟੀਸ਼ਨ ਸਾਈਨ ਕਰਨੀ, ਜਿਹੜੀ change.org ਵਾਲੀ ਆ, ਉਹ ਕੋਈ ਵੀ ਬੰਦਾ ਸਾਈਨ ਉਹ ਸਾਨੂੰ, ਅਸੀਂ ਉੱਥੇ ਬਾਹਰ ਆ ਗਏ। ਫਿਰ ਦੈਨ ਜਦੋਂ ਫਿਰ ਸੰਗਤ ਬਹੁਤ ਆ ਗਈ, ਸਾਰਾ ਕੁਛ ਮਤਲਬ ਜਿਵੇਂ ਟੁਵਰਡ ਦਾ ਐਂਡ ਅਰਾਊਂਡ 1 o'clock ਸਮਥਿੰਗ, ਫਿਰ ਸਾਨੂੰ ਉਹਨਾਂ ਨੇ ਕਿਹਾ ਜੀ, ਕਹਿੰਦੇ ਹੁਣ ਦੁਬਾਰੇ ਹੁਣ ਹੋਰ ਦੀ ਸੰਗਤ ਆ ਗਈ ਹੈ, ਜੇ ਦੁਬਾਰੇ ਫਿਰ ਜਾਣਾ ਤੁਸੀਂ ਫਿਰ ਦੁਬਾਰੇ ਅਸੀਂ ਫਿਰ ਗਏ ਅੰਦਰ, ਸੰਗਤ ਨੂੰ ਫਿਰ ਟਾਈਮ ਲਿਆ, ਉਹਨਾਂ ਨੇ ਅਸਨ ਦਿੱਤਾ ਸਾਨੂੰ। ਸੋ ਅਸੀਂ ਫਿਰ ਉੱਥੇ ਸੰਗਤ ਦੇ ਨਾਲ ਆਪਣਾ ਜਿਹੜਾ ਦੁੱਖ ਸੀਗਾ, ਦਰਦ ਸੀਗਾ, ਇਹ ਸਾਂਝਾ ਕੀਤਾ ਵੀ ਇਹ ਜਿਹੜੇ ਸਮਾਲ ਬਿਜ਼ਨਸ ਓਨਰ ਕੋਈ ਵੀ ਹੈਗਾ ਆ, ਇਸ ਬਿੱਲ ਦੇ ਨਾਲ ਨੈਗੇਟਿਵਲੀ ਇੰਪੈਕਟ ਹੋਣਾ ਆ। ਸੋ ਇਹ ਸਾਨੂੰ ਇਸ ਬਿੱਲ ਨੂੰ ਅੰਡਰਸਟੈਂਡ ਕਰਨ ਦੀ ਲੋੜ ਆ, ਪਰ ਐਟਲੀਸਟ ਐਟ ਦਿਸ ਮੂਮੈਂਟ, ਚਾਹੇ ਸੈਨੇਟ 'ਚ ਪਾਸ ਹੋ ਗਿਆ, ਅਸੈਂਬਲੀ 'ਚ ਹਾਲੇ ਦੀ ਖੰਗਾਲੀ ਹੋ ਰਹੀ ਆ, ਤੇ ਉਸ ਤੋਂ ਪਹਿਲਾਂ ਆਪਾਂ ਆਰਗੇਨਾਈਜ਼ ਹੋਈਏ ਤੇ ਐਕਟੀਵਿਟੀ ਕਰੀਏ। ਐਂਡ ਵੀ ਨੀਡ ਟੂ ਟੈਲ ਦੋਜ਼ 16 ਅਸੈਂਬਲੀ ਮੈਂਬਰਸ ਵੋਟ ਨੋ ਔਨ ਦਿਸ ਬਿੱਲ। ਸੋ ਤੁਸੀਂ ਹੁਣ ਆਪਣਾ ਹਰਮਿੰਦਰ ਭਾਜੀ ਦੱਸ ਦਿਓ ਵੀ ਜਿਹੜੇ ਸੈਕਰਾਮੈਂਟੋ ਏਰੀਏ ਦੇ ਜਿੰਨੇ ਵੀ ਆਪਣੇ ਭਰਾ ਤੁਹਾਡੇ ਨਾਲ ਮਿਲ ਕੇ ਅੱਗੇ ਜਾ ਸਕਦੇ ਆ ਅਸੈਂਬਲੀ, ਉੱਥੇ ਸਟੇਟ ਦੇ ਉੱਤੇ। ਹਾਂਜੀ ਹਾਂਜੀ, ਇਹ ਸੋ ਬਿਫੋਰ I just want to finish another thing. That was not the ਗੁਰੂ ਘਰ ਜਿੱਥੇ ਅਸੀਂ ਗਏ ਆ। ਸੋ ਇਸੇ ਤਰ੍ਹਾਂ ਹੀ ਰੋਜ਼ਵਿਲ ਗੁਰੂ ਘਰ ਹੈਗਾ ਆ, ਉੱਥੇ ਸਰਦਾਰ ਪਰਮਜੀਤ ਸਿੰਘ ਹੋਠੀ ਹੈਗੇ ਆ, ਸਾਡੀ ਟੀਮ ਦੇ ਹੀ ਆ, ਉਹ ਵੀ ਮੈਂਬਰ ਆ, ਗਰੁੱਪ ਦੀ ਮੈਂਬਰ ਹੈਗੇ ਆ। ਉਹ ਗਏ ਸੀ ਆਪਣੇ ਮਿੱਤਰਾਂ ਦੇ ਨਾਲ, ਤੇ ਉਹਨਾਂ ਨੇ ਵੀ ਇਸੇ ਤਰ੍ਹਾਂ ਉੱਥੇ ਐਕਟੀਵਿਟੀ ਕੀਤੀ ਆ। ਜੇ ਕੋਈ ਨੇ ਵੀਡੀਓ ਬਣਾਈ ਹੋਊਗੀ, ਗਰੁੱਪ ਸ਼ੇਅਰ ਹੋ ਜਾਊਗੀ। ਸੋ ਇਸੇ ਤਰੀਕੇ ਦੇ ਨਾਲ ਬੇਕਰ ਸਪੀਡ ਤੋਂ ਵੀ ਦੇਖ ਰਿਹਾ ਹੋਣਾ ਸੰਗਤਾਂ ਨੇ, ਤੇ ਆਪਣੇ ਉਹਨਾਂ ਦੇ ਭਾਈ ਸਾਹਿਬ ਦਾ ਨਾਂ ਕੀ ਹੈ? ਰਾਜਪਾਲ ਸਿੰਘ। ਹਾਂਜੀ, ਹਰਦੀਪ ਗਰੇਵਾਲ ਰਾਜਵਾਲ। ਹਾਂਜੀ, ਉਹਨਾਂ ਨੇ ਗੁਰੂ ਘਰ ਉੱਥੇ ਬੇਕਰਸਫੀਲਡ ਵੀ ਇਹ ਇਸ ਤਰ੍ਹਾਂ ਹੀ ਮਤਲਬ ਸੰਗਤਾਂ ਨੂੰ ਇਹ ਕੀ ਆ ਵੀ ਜਿਹੜੇ ਖਾਸ ਕਰਕੇ ਸਮਾਲ ਬਿਜ਼ਨਸ ਓਨਰ ਜਿਹੜੇ ਆ, ਦੇ ਨੀਡ ਟੂ ਵੇਕ ਅਪ ਐਂਡ ਅੰਡਰਸਟੈਂਡ ਕਿ ਦਿਸ ਇਜ਼ ਆਵਰ ਲਾਈਵਲੀਹੁੱਡ ਐਟ ਸਟੇਕ ਇਸ ਬਿੱਲ ਦੇ ਨਾਲ। ਸੋ ਵੀ ਨੀਡ ਟੂ ਆਰਗੇਨਾਈਜ਼ ਫਸਟ ਐਂਡ ਐਜੂਕੇਟ ਅਵਰਸੈਲਵਸ। ਤੇ ਵੀ ਵਾਂਟ ਟੂ ਆਰਗੇਨਾਈਜ਼ ਐਂਡ ਟੈਲ ਦ ਅਸੈਂਬਲੀ ਮੈਂਬਰਸ ਵੋਟ ਨੋ। ਇਸੇ ਤਰੀਕੇ ਦੇ ਨਾਲ ਹੀ ਇੱਥੇ ਸੈਕਰਾਮੈਂਟੋ 'ਚ ਸੰਤ ਸਰ ਗੁਰੂ ਘਰ ਹੈਗਾ ਆ, ਉਹ ਸੰਤ ਸਾਗਰ ਗੁਰੂ ਘਰ, ਉੱਥੇ ਮਿਸਟਰ ਸੰਘੇੜਾ ਹੈਗੇ ਆ, ਮਿਸਟਰ ਸੰਘੇੜਾ ਉਹ ਗਏ ਆ, ਉਹਨਾਂ ਨੇ ਉੱਥੇ ਆਰਗੇਨਾਈਜ਼ ਕੀਤਾ ਆ, ਜਾ ਕੇ ਗੱਲਬਾਤ ਕੀਤੀ ਆ ਸੰਗਤਾਂ ਦੇ ਨਾਲ, ਉਹਨਾਂ ਨੇ ਐਕਟੀਵਿਟੀ ਕੀਤੀ, ਉਹਨਾਂ ਨੇ ਵੀਡੀਓ ਵੀ ਭੇਜੀਆਂ ਹੈਗੀਆਂ ਆ, ਪਰ ਵੀ didn't get a chance to upload onto the group. ਸੋ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਮੈਨੂੰ ਲੱਗਦੀ ਆ ਵੀ ਜਿਸ ਆਰਗੇਨਾਈਜੇਸ਼ਨ ਦੇ ਵਿੱਚ ਨਾ, ਜਿਵੇਂ ਹੁਣ ਅਸੀਂ ਆਰਗੇਨਾਈਜ਼ ਹੋ ਰਹੇ ਹਾਂ, ਅਸੀਂ ਵੀ ਆਰ ਕੁਆਇਟ ਬਿਹਾਈਂਡ ਦਾ ਸਕੈਜੂਲ। ਸਾਨੂੰ ਬਹੁਤ ਲੇਟ ਪਤਾ ਲੱਗਿਆ ਵੀ ਯਾਰ ਇਹ ਤਾਂ ਸਿਰ ਤੇ ਆ ਪਈ ਆ, ਹੜ ਆ ਗਿਆ, ਅੱਗ ਲੱਗ ਗਈ, ਕਿਵੇਂ ਕਰੀਏ ਹੁਣ। ਤੇ ਜਿਹੜੇ ਆਪਣੇ ਨਾ ਕਿ ਸੰਗਤ ਵਿੱਚ ਜਾਂ ਜਿਵੇਂ ਕਹ ਲਓ ਗਰੁੱਪ ਦੇ ਵਿੱਚ ਸੱਜਣ ਹੈਗੇ ਆ, ਸਮਾਲ ਬਿਜ਼ਨਸ ਓਨਰ ਹੈਗੇ ਆ, ਉਹ ਐਂ ਸੋਚਦੇ ਆ ਵੀ ਜਿਸ ਤਰ੍ਹਾਂ ਨਾ ਵੀ ਅਸੀਂ ਗੁਰੂ ਘਰ ਜਾ ਕੇ ਕਹੀਏ ਜੀ ਸਾਡੇ ਤੇ ਆਹ ਵਿਪਤਾ ਪਈ ਆ ਤੇ ਤੁਸੀਂ ਆਹ ਅਨਾਉਂਸਮੈਂਟ ਕਰੋ ਜੀ, ਐ ਨਹੀਂ ਆਰਗੇਨਾਈਜੇਸ਼ਨ ਹੁੰਦੀ ਹੈਗੀ। ਆਪ ਹੀ ਕਰਨਾ ਪੈਣਾ ਅੱਗੇ। ਹਾਂ, ਉਹ ਗੁਰੂ ਘਰ ਤੇ ਤੁਹਾਨੂੰ ਜਾ ਕੇ ਤੁਸੀਂ ਬੇਨਤੀ ਕਰੋ, ਉਹਨਾਂ ਕੋਲ ਜੀ ਅਸੀਂ ਸੰਗਤ ਦਾ ਥੋੜਾ ਟਾਈਮ ਲਾਉਣਾ ਚਾਹੁੰਦੇ ਤੁਹਾਡਾ, ਜਿੱਥੇ ਵੀ ਤੁਹਾਨੂੰ ਟਾਈਮ ਦਿੰਦੇ ਆ, ਜੇ ਉਹ ਅਸੈਂਬਲੀ ਹਾਲ 'ਚ ਦਿੰਦੇ ਉੱਥੇ ਲੈ ਲਓ, ਜੇ ਦਰਬਾਰ ਹਾਲ 'ਚ ਲੈਂਦੇ ਉੱਥੇ ਲੈ ਲਓ ਟਾਈਮ, ਜੇ ਤੁਹਾਨੂੰ ਬਾਹਰ ਕਹਿੰਦੇ ਆ ਬਰਾਂਡੇ 'ਚ ਲਾ ਲਓ ਆਪਣਾ ਸਟਾਲ, ਉੱਥੇ ਟੇਬਲ ਲਾ ਕੇ ਸੰਗਤਾਂ ਦੇ ਨਾਲ ਗੱਲਾਂ ਬਾਤਾਂ ਕਰੋ, ਸੱਜਣਾ ਦੇ ਨਾਲ ਟੇਬਲ ਲਾਓ, ਆਪ ਵੀ ਐਜੂਕੇਟ ਹੋ ਜਾਓ। ਸੰਗਤਾਂ ਨੂੰ ਕੁਐਸਚਨ ਪੁੱਛੀ, ਸਾਨੂੰ ਫੀਡਬੈਕ ਦਿੰਦੇ ਆ ਜੀ, ਜਿਹੜੇ ਜਿਹਨੇ ਸੁਣਿਆ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਆਹ ਚੀਜ਼ ਜਿਹੜੀ ਸਾਨੂੰ ਥੋੜਾ ਹੋਰ ਦੱਸੋ, ਇਹਦੇ ਬਾਰੇ ਕੀ ਗੱਲਬਾਤ ਆ। ਨਾਲੇ ਉਹ 'ਚ ਭਾਜੀ ਪਤਾ ਕੀ ਹਰਮਿੰਦਰ ਭਾਜੀ, ਇਹ ਆ ਵੀ ਜਿਹੜੇ ਬਿਜ਼ਨਸ ਓਨਰ ਨਹੀਂ ਵੀ ਆਮ ਮੈਂਬਰ ਆ ਸੰਗਤ ਦੇ, ਉਹ ਵੀ ਈਮੇਲ ਕਰ ਸਕਦੇ ਵੀ ਭਾਈ ਯਾਰ ਇਹ ਆਪਣੇ ਭੈਣ ਭਰਾ, ਇਹਨਾਂ ਦੇ ਬਿਜ਼ਨਸ ਬੰਦ ਹੋ ਜਾਣੇ ਆ, ਠੀਕ ਹੈ ਕਿ ਨਹੀਂ?
ਹਾਂਜੀ ਹਾਂਜੀ ਬਹੁਤ ਆਏ ਭਾਜੀ। ਉਹ ਜਿਹੜੇ ਸੀਗੇ ਉਹ ਕਹਿੰਦੇ ਦੱਸੋ ਕਿੱਥੇ ਸਿਗਨੇਚਰ ਕਰਾਉਣੇ, ਸਿਗਨੇਚਰ ਕਰਾ ਲਓ, ਜੇ ਤੁਸੀਂ ਪਟੀਸ਼ਨ ਦੇ ਸਾਈਨ ਕਰਾਉਣੇ ਉੱਥੇ ਕਰਾ ਲਓ, ਦੱਸੋ ਸਾਨੂੰ ਗਾਈਡ ਕਰੋ ਕਿੱਦਾਂ। ਫਿਰ ਆਪਣੇ ਫੋਨ ਤੇ ਆ ਜਾਂਦੇ ਸੀ ਉਹ ਕਰਕੇ ਉਹਦੀ ਫੋਟੋ ਲੈ ਕੇ ਐਂਡ ਦੇ ਸਾਈਨਡ ਅਪ। ਲੋਟਸ ਆਫ ਪੀਪਲ ਸਾਈਨਡ ਅਪ ਔਨ ਦਾ ਪਟੀਸ਼ਨਸ ਟੂਡੇ ਵਾਈਲ ਵੀ ਕਰਦੇ ਆ ਉੱਥੇ। ਅਸੀਂ 2 ਘੰਟੇ ਰਹੇ ਹਾਂ ਪੂਰੇ ਲਗਭਗ ਮੈਨੂੰ ਲੱਗਦਾ। ਸੋ ਸਟੂਡੈਂਟ ਸੀ, ਬੱਚੇ ਸੀ, ਬਜ਼ੁਰਗ ਵੀ ਸੀ ਕਈ। ਉਹ ਵੀ ਕਹਿੰਦੇ ਫੋਟੋਆਂ ਖਿੱਚ ਕੇ ਲੈ ਕੇ ਕਹਿੰਦੇ ਘਰ ਜਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਕਹਾਂਗੇ ਜੀ ਇੱਥੇ ਜਾ ਕੇ ਪਟੀਸ਼ਨ ਤੇ ਸਾਈਨ ਕਰੋ। So I call it ਵੀ at least it was also learning curve for us ਵੀ ਇਹ ਕੀ ਸਾਨੂੰ ਚੈਲੰਜ ਕੀ ਆ ਸਾਡੇ ਤੇ ਸਾਡੀਆਂ ਕਮਜ਼ੋਰੀਆਂ ਕੀ ਆ ਤੇ ਸਾਡੀ ਮਜ਼ਬੂਤੀ ਕੀ ਆ। ਸੋ ਉਹ ਫਿਰ ਤੁਹਾਡਾ ਪਲੇਟਫਾਰਮ ਜਿਹੜਾ ਹੁਣ ਰੇਡੀਓ ਪੰਜਾਬ ਦਾ ਇਹਦਾ ਤੁਸੀਂ ਧੰਨਵਾਦ ਕਰ ਨਹੀਂ ਸਕਦੇ ਕਿ ਜਿਹੜਾ ਅਸਲ ਚ ਸਾਰੇ ਦੂਰ ਦੂਰ ਤੱਕ ਇਹ ਆਵਾਜ਼ਾਂ ਸੁਣੀਆਂ ਜਾਂਦੀਆਂ, ਗੱਲਾਂ ਸੁਣੀਆਂ ਜਾਂਦੀਆਂ ਆ। ਤਾਂ this is the way we need to get out of our comfort zones and start meeting and talking to fellow affected people to the minimum। ਤੇ ਜਿੰਨਾ ਚਿਰ ਅਸੀਂ ਗੱਲਬਾਤ ਨਹੀਂ ਕਰਦੇ ਸਾਨੂੰ ਫਿਰ ਇਕੱਲੇ ਕਰਨ ਦਾ ਲੱਗਦਾ ਵੀ ਯਾਰ ਇਕੱਲੇ ਅਸੀਂ ਮਰ ਗਏ। ਜਦੋਂ ਅਸੀਂ ਇਕੱਠੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਫਿਰ ਇੱਕ ਦੂਜੇ ਤੋਂ ਸਾਨੂੰ ਉਤਸ਼ਾਹ ਮਿਲਦਾ ਹੈ ਵੀ ਅਸੀਂ ਕਰ ਸਕਦੇ, ਕੋਈ ਗੱਲ ਨਹੀਂ, ਐਡੀ ਗੱਲ ਨਹੀਂ ਹੈਗੀ। ਆਪਾਂ ਜੁੜ ਕੇ ਤੇ ਇਕੱਠੇ ਹੋ ਕੇ ਕੋਸ਼ਿਸ਼ ਤਾਂ ਕਰੀਏ। ਹਥਿਆਰ ਛੱਡ ਕੇ ਬਹਿ ਗਏ ਜੇ ਫਿਰ ਤਾਂ ਮਾਰੇ ਗਏ ਪੱਕੇ ਹੀ। ਸੋ ਦੈਟਸ ਮਾਈ ਫੀਡਬੈਕ। ਹੁਣ ਦੱਸੋ ਤੁਹਾਡਾ ਕੁਐਸਚਨ ਕੀ ਸੀਗਾ? ਮੈਂ ਜੀ ਹਰਜੋਤ ਸਿੰਘ ਜੀ ਸੋ ਮੇਨ ਇਹੀ ਆ ਵੀ ਤੁਸੀਂ ਹੁਣ ਇਹ ਲਿਆ ਸੀ ਅੱਗੇ ਹੋ ਕੇ ਵੀ ਆਪਾਂ ਜਦੋਂ ਬਾਅਦ ਪ੍ਰਾਈਵੇਟਲੀ ਗੱਲਬਾਤ ਕੀਤੀ ਸੀ ਵੀ ਸੈਕਰਾਮੈਂਟੋ ਕੈਪੀਟਲ ਤੇ ਜਿਹੜੇ 16 ਮੈਂਬਰ ਆ ਉਹਨਾਂ ਦੇ ਆਫਿਸਿਸ ਦੇ ਵਿੱਚ ਜਾਣਾ ਤੇ ਲੋਕਲ ਤੁਸੀਂ ਬੰਦਿਆਂ ਨੂੰ ਨਾਲ ਲੈ ਕੇ ਜਾਣਾ। ਉਹ ਤੁਹਾਡੀ ਕਿੰਨਿਆਂ ਕੁ ਨਾਲ ਗੱਲ ਹੋ ਗਈ ਤੇ ਜੇ ਤੁਸੀਂ ਬੇਨਤੀ ਕਰਨੀ ਆ ਤਾਂ ਕਿ ਤੁਹਾਨੂੰ ਕੰਟੈਕਟ ਕਰ ਲੈਣ ਲੋਕਲ ਏਰੀਏ ਦੇ ਵੀ ਇਕੱਠੇ ਤੁਸੀਂ ਇੱਕ ਦਿਨ ਇਕੱਠੇ ਹੋ ਕੇ ਬੁੱਧਵਾਰ ਜਾਂ ਜਿੱਦਣ ਵੀ ਆ ਉਹਨਾਂ ਦੇ ਆਫਿਸਿਸ ਵਿੱਚ ਜਾ ਸਕੋ? ਹਾਂਜੀ ਉਹ ਦਿਨ ਵੀ ਅਸੀਂ ਨਿਸ਼ਚਿਤ ਕਰ ਲਿਆ ਭਾਜੀ, ਸੰਗਤ ਨੂੰ ਦੱਸਦੇ ਹੀ ਆਪਾਂ ਤੇ ਬੁੱਧਵਾਰ ਦਾ ਦਿਨ ਆ ਉਹ ਜੀ। ਠੀਕ ਹੈ, ਬੁੱਧਵਾਰ ਅਸੀਂ ਕੈਪੀਟਲ ਹਿੱਲ ਜਾਣਾ ਆ ਤੇ ਉਹ ਲਿਸਟਾਂ ਬਣ ਰਹੀਆਂ ਆ ਤੇ ਕੰਸੋਲੀਡੇਟ ਵੀ ਹੋ ਜਾਣਗੀਆਂ। ਤਾਂ ਫਿਰ ਅਸੀਂ ਉਹ ਬੰਦਿਆਂ ਦਾ ਇੱਕ ਸੈਪਰੇਟ ਗਰੁੱਪ ਬਣਾ ਲੈਣਾ ਆ ਤਾਂ ਕਿ ਆਪ ਸਾਨੂੰ ਇੱਕ ਤਾਲਮੇਲ ਕਰਨਾ ਪੈਣਾ ਭਾਈ ਕੀ ਕਰਨਾ, ਕਿਵੇਂ ਕਰਨਾ, ਕਿਹਦੀ ਕੀ ਰਿਸਪੌਂਸਿਬਿਲਿਟੀ ਆ। ਸੋ ਇੱਕ ਸਬ ਗਰੁੱਪ ਅਸੀਂ ਬਣਾਵਾਂਗੇ ਫਿਰ ਉਹ ਬੰਦਿਆਂ ਦਾ। ਸੋ ਹੁੰਗਾਰਾ ਬਹੁਤ ਵਧੀਆ ਮਿਲ ਰਿਹਾ ਸਾਨੂੰ। ਬੰਦੇ ਨੇ ਨਾਂ ਦਿੱਤੇ, ਈਮੇਲਾਂ ਦਿੱਤੀਆਂ ਆ। ਕੋਈ ਕਹਿੰਦੇ ਤੁਹਾਨੂੰ ਤੁਸੀਂ ਦੱਸੋ ਤੁਹਾਨੂੰ ਬੰਦੇ ਕਿੰਨੇ ਚਾਹੀਦੇ। ਇੱਕ ਤਾਂ ਸੱਜਣ ਇਹੋ ਜੀ ਸਰਦਾਰ ਅਵਤਾਰ ਸਿੰਘ ਜੀ ਜਿਹੜੇ ਦਸ਼ਮੇਸ਼ ਦਰਬਾਰ ਐਲਗਰੋਵ ਗੁਰੂ ਘਰ ਸੀ, ਉਹ ਕਹਿੰਦੇ ਜੀ ਅਸੀਂ ਤੁਸੀਂ ਹੁਕਮ ਕਰੋ ਤੁਹਾਨੂੰ ਕਿੰਨੇ ਚਾਹੀਦੇ। ਕਹਿੰਦੇ ਆਪੇ ਹੀ ਅਸੀਂ ਜਿਹੜੇ ਲੋਕਲ ਸਮਾਲ ਬਿਜ਼ਨਸ ਓਨਰਸ ਹੈਗੇ ਇੱਥੇ ਸਟੋਰ ਵਾਲੇ ਜਿਨ੍ਹਾਂ ਦੇ 4-4 5-5 ਗੈਸ ਸਟੇਸ਼ਨ ਆ, 4-5 ਸਬਵੇ ਆ ਕਿਸੇ ਦੇ ਜਾਂ ਕਿਸੇ ਦਾ ਡੇਅਰੀ ਕੁਈਨ ਆ, ਵੀ ਉਹ ਬੰਦਿਆਂ ਨੂੰ ਅਸੀਂ ਲੈ ਕੇ ਆਵਾਂਗੇ, ਸਾਡੀ ਜ਼ਿੰਮੇਵਾਰੀ ਆ। ਤੇ ਵੀ ਵਿਲ ਕੰਪਾਈਲ ਦਾ ਲਿਸਟ, ਵੀ ਵਿਲ ਸੈਂਡ ਇਟ ਟੂ ਯੂ। ਸੋ ਉਹਨਾਂ ਨੂੰ ਅਸੀਂ ਆਪਣਾ ਕੰਟੈਕਟ ਇਨਫੋਰਮੇਸ਼ਨ ਦੇ ਦਿੱਤਾ ਆ, ਆਪਣਾ ਫੋਨ ਨੰਬਰ ਦੇ ਦਿੱਤਾ ਆ। ਮੈਂ ਕਿਹਾ ਸਕੈਨ ਕਰਕੇ ਫਾਰਮ ਭਰ ਕੇ ਸਾਨੂੰ ਸਕੈਨ ਕਰਕੇ ਦੇ ਦਿਓ, ਵੀ ਵਿਲ ਐਡ them ਟੂ ਦਾ ਲਿਸਟ। ਸੋ ਬਾਕੀ ਮੇਰਾ ਨੰਬਰ ਜੇ ਕਿਸੇ ਜਿਹੜੇ ਸਮਾਲ ਬਿਜ਼ਨਸ ਓਨਰ ਜਿਹੜਾ ਇਸ ਬੁੱਧਵਾਰ ਪ੍ਰੋਟੈਸਟ ਦੇ ਵਿੱਚ ਅੰਦਰ ਜਾਂ ਮੈਮੋਰੰਡਮ ਦੇ ਕੇ ਆਉਣੇ ਅਸੀਂ ਉੱਥੇ ਜਿਹੜਾ ਸ਼ਾਮਲ ਹੋਣਾ ਚਾਹੁੰਦਾ ਆ ਉਹ ਮੈਨੂੰ ਸਿੱਧਾ ਵੀ ਕਾਲ ਕਰ ਸਕਦਾ ਆ। ਤੇ ਜੇ ਮੈਂ ਰਾਈਟ ਵੇ ਨਾ ਵੀ ਕਰ ਸਕੇ ਆਪਣਾ ਨਾਂ, ਈਮੇਲ ਤੇ ਫੋਨ ਨੰਬਰ ਤਾਂ ਸ਼ਹਿਰ ਛੱਡ ਦੇਣ ਲਿਖ ਕੇ ਉਹਦੇ ਵਿੱਚ ਮੇਰੇ ਮੈਸੇਜ ਦੇ ਵਿੱਚ। ਨੰਬਰ ਇੱਕ ਵਾਰੀ ਤੁਸੀਂ ਦੇ ਦਿਓ, ਉਹਦਾ ਪਹਿਲਾਂ ਆਪਾਂ ਅਨਾਉਂਸ ਵੀ ਕੀਤਾ ਸੀ ਆਪ। ਹਾਂ ਮੇਰਾ ਨੰਬਰ ਹੈਗਾ ਏਰੀਆ ਕੋਡ 9197808089 919-780-8099। ਸੋ ਇਸ ਨੰਬਰ ਤੇ ਕਾਲ ਕਰ ਸਕਦੇ ਆ। ਸੋ ਆਈ ਕੈਨ ਦੈਨ ਸ਼ੇਅਰ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਕਰੰਟ ਹੋਊਗੀ ਉਹਨਾਂ ਦੇ ਨਾਲ। ਧੰਨਵਾਦ ਜੀ। ਬਿਲਕੁਲ। ਸੋ ਬਿਲਕੁਲ ਤੁਸੀਂ ਹਰਮਿੰਦਰ ਸਿੰਘ ਹੁਣਾਂ ਦੇ ਨਾਲ ਕੰਟੈਕਟ ਕਰ ਲਿਓ। ਬੁੱਧਵਾਰ ਨੂੰ ਤੁਸੀਂ ਸਮਾਂ ਵੀ ਮਿੱਥਿਆ ਉਸ ਦਿਨ ਦਾ ਵੀ ਕਿਹੜੇ ਟਾਈਮ ਜਿਹੜਾ ਉਹ ਜਾਣਾ ਉਹ ਵੱਖ-ਵੱਖ ਉਹਨਾਂ ਨੂੰ ਮਿਲਣਾ ਆ ਕਿਉਂਕਿ 16-17 ਜਾਣਿਆਂ ਨੂੰ ਮਿਲਣਾ ਆ, ਦਿਨ ਹੀ ਲੱਗ ਜਾਣਾ ਪੂਰਾ। ਹਾਂਜੀ ਸੋ ਅਸੀਂ ਇਹੀ ਕਹਿ ਰਹੇ ਹਾਂ ਵੀ ਤੁਸੀਂ ਪੂਰਾ ਦਿਨ ਓਪਨ ਰੱਖੋ, ਸਾਰਾ ਹੋਲ ਡੇ। ਪਰ ਹੋ ਸਕਦਾ ਜੇ ਸਾਡੇ ਕੋਲ ਜ਼ਿਆਦਾ ਗਰੁੱਪ ਬਣ ਗਏ ਤੇ ਅਸੀਂ ਇਹਨੂੰ ਅੱਧੇ ਦਿਨ ਦੇ ਵਿੱਚ ਹੀ ਕੰਪਲੀਟ ਕਰ ਲਈਏ। 10 ਤੋਂ ਲੈ ਕੇ 12 ਵਿੱਚ ਦੋ ਗਰੁੱਪ ਕਰ ਲਈਏ। ਜੇ ਜ਼ਿਆਦਾ ਹੋ ਗਿਆ ਹੋ ਸਕਦਾ 3-4 ਗਰੁੱਪ ਵੀ ਬਣਾ ਸਕਦੇ ਹਾਂ। ਸੋ ਦੂਸਰੀ ਵੀ ਗਰੁੱਪ ਦੀ ਜਿਹੜੀ ਕੰਪੋਜੀਸ਼ਨ ਉਹ ਇਸ ਤਰ੍ਹਾਂ ਅਸੀਂ ਕਰਨੀ ਚਾਹੁੰਦੇ ਹਾਂ ਵੀ ਹਰ ਇੱਕ ਗਰੁੱਪ ਦੇ ਵਿੱਚ ਘੱਟੋ ਘੱਟ 2 ਜਾਂ 3 ਜਿਹੜੇ ਸੱਜਣ ਹੈਗੇ ਆ ਉਹ ਬੋਲਣ ਵਾਲੇ ਹੋਣ, ਜਿਹਨਾਂ ਜਿਵੇਂ ਉਹ ਅਫਸਰ ਜਿਹੜੇ ਇਹ ਅਸੈਂਬਲੀ ਪੀਪਲ ਹੈਗੇ ਆ, ਮੈਂਬਰਸ ਹੈਗੇ ਆ, ਕਈ ਵਾਰੀ ਉਹਨਾਂ ਦੇ ਜਿਹੜੇ ਮੋਹਰਲਾ ਸਟਾਫ ਹੁੰਦਾ ਆ ਉਹ ਉਹਨਾਂ ਨਾਲ ਹੀ ਸਾਨੂੰ ਗੱਲਬਾਤ ਕਰਨੀ ਪੈਂਦੀ ਆ। ਉਹ ਸਾਨੂੰ ਅਸੈਂਬਲੀ ਮੈਂਬਰ ਕਹਿ ਨਾ ਹੀ ਮਿਲਣ ਸਾਨੂੰ ਚਾਹੀਦਾ। ਸੋ ਉਹਨਾਂ ਨੂੰ ਮੈਮੋਰੈਂਡਮ ਦੇਣਾ ਆ। ਸੋ ਉਹਨਾਂ ਨੂੰ ਸਮਝਾਉਣਾ ਵੀ ਕੀ ਗੱਲ ਆ, ਅਸੀਂ ਕਿਉਂ ਆਏ ਆ, ਕੀ ਮਤਲਬ ਆ ਸਾਡਾ। ਸੋ ਉਹਨਾਂ ਨਾਲ ਡਾਇਲੋਗ ਕਰਨਾ ਹੁੰਦਾ ਆ। ਸੋ ਜੇ 2-3 ਜਾਣੇ ਹੋਣ ਚਲੋ ਜੇ ਇੱਕ ਕੋਈ ਪੁਆਇੰਟ ਮਿਸ ਹੁੰਦਾ ਹੈ ਤਾਂ ਦੂਸਰਾ ਬੰਦਾ ਨੂੰ ਕਲੈਰੀਫਾਈ ਕਰ ਸਕਦਾ ਹੈ ਵੀ ਅਸੀਂ ਕਿਹੜੇ ਪ੍ਰੋਫੈਸ਼ਨਲ ਬੰਦੇ ਆ। ਅਸੀਂ ਤਾਂ ਤੁਹਾਨੂੰ so we need to have at least 2 or 3 people who are fearless। ਸਾਡੇ ਮਨ 'ਚ
ਕੋਈ ਡਰ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਗੱਲ ਕਰਨੀ ਆ। ਖੁੱਲ ਕੇ ਪਰ ਦੱਸਣ ਇਹਦਾ ਗੱਲ ਮਤਲਬ ਇਹ ਪੂਰੀ। ਵੀ ਨਹੀਂ ਹੈਗਾ, ਹਾਂਜੀ ਹਾਂਜੀ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਅਸੀਂ ਉੱਥੇ ਦੰਡਤਾ ਦਿਖਾਈਏ ਆਪਾਂ, ਜਾਂ ਉੱਥੇ ਉਹਨਾਂ ਤੇ ਆਪਾਂ ਸਮਝੇ ਰੋਹ ਪਾਈਏ, ਇਹ ਗੱਲ ਨਹੀਂ ਨਹੀਂ ਉਹ ਤਾਂ ਹੈਗੀ। ਪਿਆਰ ਨਾਲ ਮਿਲ ਜਾਣਾ ਸਾਰਿਆਂ ਨੇ, ਆਪਣਾ ਬਸ ਹਾਂ, ਪਿਆਰ ਨਾਲ ਮਿਲ ਜਾਣਾ ਤੇ ਆਪਣਾ ਰੋਹ ਵੀ ਦੱਸਣਾ ਆ। ਅਸੀਂ ਸਾਨੂੰ ਬਹੁਤ ਅਸੀਂ ਇਫੈਕਟਡ ਆ ਇਸ ਬਿੱਲ ਦੇ ਨਾਲ। ਸਾਡੇ ਅੰਦਰ ਗੁੱਸਾ ਹੈਗਾ ਆ, ਪਰ ਅਸੀਂ ਤੁਹਾਡੀ ਵੋਟ ਚਾਹੁੰਦੇ ਆ ਕਿ ਤੁਸੀਂ ਸਾਡੇ ਹੱਕ 'ਚ ਵੋਟ ਪਾਓ। ਇਹ ਬਿੱਲ ਦੇ ਨੋ ਦੇ ਸਾਈਨ ਵੋਟ ਪਾਉਣੀ ਆ ਤੁਸੀਂ, ਯੈਸ ਨਹੀਂ ਵੋਟ ਪਾਉਣੀ। ਨੋ ਵੋਟ ਪਾਓ ਤਾਂ ਅਸੀਂ ਬਚਨੇ, ਤਾਂ ਮਰ ਜਾਾਂਗੇ। ਸੋ ਵੀ ਪਲੀਡ ਯੂ ਕਿ ਸਾਡੇ ਕੋਲ ਜਿਹੜੇ ਸਾਡੇ ਕਸਟਮਰ ਇੰਨੇ ਹੈਗੇ ਹਜ਼ਾਰਾਂ, ਸਾਡੇ EMPLOYEES, ਸਾਡੀਆਂ ਆਪਣੀਆਂ ਫੈਮਲੀਜ਼, ਸਾਡੇ ਜੇ ਬਿਜ਼ਨਸ ਫੋਲਡ ਹੋ ਗਏ ਸੋ ਇਟ ਵਿਲ ਨੈਗੇਟਿਵਲੀ ਇੰਪੈਕਟ ਦਾ ਸੋਸਾਇਟੀਜ਼ ਟ੍ਰਾਂਜੀਸ਼ਨ ਇਨਟੂ ਫਰਦਰ ਡਾਊਨਹਿਲ। ਇਹ ਹੋਰ ਜ਼ਿਆਦਾ ਇੱਥੇ ਅਫਰਾ ਤਫਰੀ ਫੈਲਣੀ ਆ, ਜ਼ਿਆਦਾ ਕ੍ਰਾਈਮ ਵਧੂਗਾ। ਸੋ ਪਲੀਜ਼ ਹੈਲਪ ਅਸ ਇਨ ਸਟਾਪਿੰਗ ਦਿਸ। ਤੇ ਜਿਹੜਾ ਇੱਕ ਹੋਰ ਇੱਕ ਸਾਰੀ ਜਿਹੜੀ ਸਾਨੂੰ ਗੱਲ ਸਮਝ ਲੱਗੀ ਆ ਵੀ ਇਹ ਜਿਹੜਾ ਬਿੱਲ ਹੈਗਾ ਆ, ਜੇ ਕਿਸੇ ਫਰਜ਼ ਕਰੋ ਕਿਸੇ ਆਪਣੇ ਬਿਜ਼ਨਸ ਓਨਰ ਨੇ ਕੋਈ ਕੰਟਰੈਕਟਰ ਹਾਇਰ ਕੀਤਾ ਆ, ਚਾਹੇ ਪੱਕਾ EMPLOYEE ਆ ਚਾਹੇ ਕੱਚਾ EMPLOYEE ਆ, ਚਾਹੇ ਤੁਹਾਡੇ ਘਰ ਆਣ ਕੇ ਕੰਟਰੈਕਟਰ ਕੰਮ ਕਰਦਾ ਆ, ਉਹ ਵੀ ਅਫੈਕਟਡ ਹੋਣੇ ਆ। ਇਹ 'ਚ ਬਚਣਾ ਕਿਸੇ ਨੇ ਨਹੀਂ ਹੈਗਾ। ਹਰ ਇੱਕ ਬਿਜ਼ਨਸ ਓਨਰ ਜਿਹਨੇ ਇੱਕ ਵੀ EMPLOYEE ਹਾਇਰ ਕੀਤਾ ਆ, ਚਾਹੇ ਕੱਚਾ ਚਾਹੇ ਪੱਕਾ ਚਾਹੇ ਕੰਟਰੈਕਟਰ, ਚਾਹੇ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਆ, ਚਾਹੇ ਹੇਅਰ ਸਲੂਨ ਹੈਗਾ ਆ, ਚਾਹੇ ਕੋਈ ਬਾਈਕ ਸ਼ਾਪ ਹੈਗੀ ਆ, ਟਾਇਰ ਸ਼ਾਪ ਆ, ਫੂਡ ਰੈਸਟੋਰੈਂਟ ਹੈਗਾ ਆ, 7-Eleven, ਗੈਸ ਸਟੇਸ਼ਨ, ਲਿਕਰ ਸਟੋਰ, every business will come into this. So it's a very ਬੜਾ ਇਹ ਸਵੀਪਿੰਗ ਬਿੱਲ ਹੈਗਾ। ਇਹ ਇਹਨੇ ਸਭ ਨੂੰ ਮਤਲਬ ਦਰੜ ਸੱਟਣਾ ਹੈ ਜੇ ਪਾਸ ਹੋ ਗਿਆ ਤਾਂ। ਜੀ ਜੀ, ਠੀਕ ਆ ਭਾਜੀ, ਥੈਂਕ ਯੂ। ਤੇ ਆਪਾਂ ਜਿਹੜੇ ਪ੍ਰੋਟੈਸਟ ਹੋਰ ਹੋਣੇ ਆ ਬਾਕੀ 16 ਅਸੈਂਬਲੀ ਮੈਂਬਰਾਂ ਦੇ, ਉਹਨਾਂ ਲਈ ਵੀ ਆਪਾਂ ਕਾਲਾਂ ਦੀ ਵੇਟ ਕਰਦੇ ਆ, ਕਿਹੜੇ ਏਰੀਏ ਦੇ ਵਿੱਚ ਅੱਗੇ ਹੋ ਸਕਦਾ ਹੈਗਾ। ਥੈਂਕ ਯੂ ਤੁਹਾਡਾ, ਮਿਹਰਬਾਨੀ ਜੀ। ਜੀ ਥੈਂਕ ਯੂ ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਠੀਕ ਹੈ ਹਾਂਜੀ ਜੀ। ਤੇ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਰਾਜਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਰਾਜਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸੰਗਤ ਜੀ, ਅਸੀਂ ਅੱਜ ਇਸ ਆਪਣਾ ਬੇਕਰਸਫੀਲਡ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿੱਚ ਖੜੇ ਆ। ਅੱਜ ਅਸੀਂ ਤੇ ਬੂਥ ਵੀ ਲਾਇਆ ਸੀਗਾ ਤੇ ਸਾਰੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਜਾਣੀ ਕਿ ਉਤਸ਼ਾਹ ਹੈ। ਤੇ ਸਾਡੇ ਇੱਥੇ ਸੰਗਤਾਂ ਬਹੁਤ ਖੜੀਆਂ ਤੇ ਮੈਂ ਲਾਇਆ ਹੋਊਗਾ, ਸਾਰੇ ਤੁਹਾਨੂੰ ਪਤਾ ਵੀ ਬੁਲਾਉਣਗੇ ਇੱਥੇ। ਤੇ ਆਪਣੇ ਅਸੀਂ ਸਾਰਿਆਂ ਨੇ ਇੱਥੇ ਬੜੀਆਂ ਲੋਕਾਂ ਨੇ ਪਟੀਸ਼ਨਾਂ ਕੀਤੀਆਂ ਜੀ ਅੱਜ ਭਰੀਆਂ। ਵੈਰੀ ਗੁੱਡ। ਹਾਂਜੀ, ਹਜੇ ਵੀ ਬੂਥ ਲੱਗਾ ਹੋਇਆ ਤੇ ਉਹ ਵੀ ਸਾਰੀਆਂ ਸੰਗਤਾਂ ਐਵੇਂ ਹੀ ਕਹਿ ਰਹੀਆਂ ਭਾਈ ਜਿਵੇਂ ਵੀ ਅਸੀਂ ਸ਼ਾਇਦ ਅੱਜ ਬਹੁਤ ਬੰਦਿਆਂ ਨਾਲ ਇੱਥੇ ਗੱਲ ਹੋਈ ਹੈ ਤੇ ਸਿਟੀ ਦੇ ਵਿੱਚ ਵੀ ਜਾਵਾਂਗੇ ਤੇ ਹੋਰ ਵੀ ਲੋਕਾਂ ਤੋਂ ਇੱਥੇ ਮਦਦ ਲਵਾਂਗੇ ਅਸੀਂ। ਤੇ ਅਸੀਂ ਦਸ਼ਮੇਸ਼ ਦਰਬਾਰ ਦੀ ਜਿਹੜੀ ਕਮੇਟੀ ਵਾਲੇ ਉਹਨਾਂ ਨੇ ਕਿਹਾ ਵੀ ਤੁਸੀਂ ਆਣ ਕੇ ਬੂਥ ਲਾਓ, ਜਿਵੇਂ ਮਰਜ਼ੀ ਤੁਸੀਂ ਆਪਣਾ ਇੱਥੇ ਆਣ ਕੇ ਕਰ ਸਕਦੇ ਆ, ਜਿਸ ਪ੍ਰੋਟੈਸਟ ਕਰਨਾ ਜਿਵੇਂ ਵੀ ਤੁਹਾਡਾ ਹੈਗਾ ਸਾਨੂੰ ਤੁਸੀਂ ਦੱਸਿਆ ਕਰੋ ਤੇ ਆਹ ਤੁਹਾਨੂੰ ਅਸੀਂ ਫੋਟੋ ਵੀ ਪਾ ਦਿਆਂਗੇ। ਤੇ ਇੱਥੇ ਅੰਕਲ ਜੀ ਹੁੰਦੇ ਆ, ਉਹਨਾਂ ਨਾਲ ਵੀ ਤੁਸੀਂ ਆਪਣਾ ਇਹ ਵੀ ਫਤਿਹ ਬੁਲਾਉਣਗੇ ਜੀ, ਤੁਸੀਂ ਫਤਿਹ ਬੁਲਾਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਭਗਵੰਤ ਸਿੰਘ ਸੋਈਆ ਜੀ ਬੋਲਦਾ ਪਿਆ ਜੀ। ਹਾਂਜੀ, ਬਹੁਤ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ। ਮੈਂ ਅੱਗੇ ਵੀ ਤੁਹਾਡਾ ਪ੍ਰੋਗਰਾਮ ਸੁਣਿਆ ਸੀਗਾ ਤੇ ਬਹੁਤ ਚੰਗਾ ਉਪਰਾਲਾ ਆ ਇਹ। ਸਾਡੇ ਮਤਲਬ ਜਿਹੜੀ ਕਮਿਊਨਿਟੀ ਆ ਇਹਨੂੰ ਦੱਸਣਾ ਚਾਹੀਦਾ ਸਭ ਕੁਝ। ਤੇ ਈਮੇਲ ਕਾਫੀ ਹੈ, ਰਾਜਵੀਰ ਸਿੰਘ ਕਾਫੀ ਕਰਵਾ ਰਿਹਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹਾਂਜੀ, ਆਪਣਾ ਇੱਕ ਸਿੰਘ ਸਾਹਿਬ ਹਰਪ੍ਰੀਤ ਸਿੰਘ ਗਰੇਵਾਲ ਜੀ ਤੁਹਾਨੂੰ ਦੱਸਣਗੇ ਜੀ। ਹਾਂਜੀ ਭਾਈ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਭਾਈ ਅਸੀਂ ਇੱਥੇ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ ਬੇਕਰਸਫੀਲਡ ਦੇ ਵਿੱਚ ਅਸੀਂ ਘੱਟ ਤੋਂ ਘੱਟ ਜੀ ਆਪਣੇ change.org ਤੇ 60-70 ਬੰਦਿਆਂ ਦੀ ਪਟੀਸ਼ਨ ਸਾਈਨ ਕਰਵਾ ਚੁੱਕੇ ਹਾਂ ਜੀ। ਗੁੱਡ ਜੀ। ਤੇ ਅਸੀਂ ਤਕਰੀਬਨ ਹਰੇਕ ਬੰਦੇ ਨੂੰ ਗਾਈਡ ਕਰ ਚੁੱਕੇ ਹਾਂ ਤੇ ਮਤਲਬ ਕਿ ਕਈ ਆਪਣੇ ਬਹੁਤ ਤਕੜੇ ਬਿਜ਼ਨਸਮੈਨ ਜਿਨ੍ਹਾਂ ਕੋਲ ਮਲਟੀਪਲ ਬਿਜ਼ਨਸ ਨੇ ਜੀ, ਉਸ ਇਸ ਗੱਲ ਤੋਂ ਅਵੇਅਰ ਵੀ ਨਹੀਂ ਸੀਗੇ, ਕਿਉਂਕਿ ਤੁਸੀਂ ਲਾ ਲਓ ਜੀ ਜ਼ਿਆਦਾ ਬਿਜ਼ੀ ਬਹੁਤ ਨੇ, ਉਹਨਾਂ ਕੋਲ ਟਾਈਮ ਨਹੀਂ। ਤੇ ਉਹ ਵੀ ਸੁਣ ਕੇ ਹੈਰਾਨ ਵੀ ਐਵੇਂ ਦਾ ਬਿੱਲ ਵੀ ਕੋਈ ਪੇਸ਼ ਹੋਇਆ। ਤੇ ਇਸ ਲਈ ਅਸੀਂ ਆਪਣਾ ਪੂਰਾ ਜ਼ੋਰ ਲਾਈ ਜਾਂਦੇ ਹਾਂ ਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਸਾਰਿਆਂ ਨੇ ਇਸ ਬਿੱਲ ਬਾਰੇ ਜਾਣੂ ਕਰਾਇਆ ਤੇ ਅਸੀਂ ਆਪਦੇ ਵੱਲੋਂ ਪੂਰਾ ਜ਼ੋਰ ਲਾਈ ਜਾਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇੱਕ ਤੁਹਾਨੂੰ ਹੋਰ ਅਪਡੇਟ ਕਰ ਦਿੰਦੇ ਹਾਂ ਜੀ ਇਹਦੇ ਵਿੱਚ ਇੱਥੇ। ਤੇ ਜਿਹੜੀ ਅਸੀਂ ਨਾਲ ਜਿਹੜੀ ਸਾਈਨ ਦਾ ਕਰਵਾਈ ਹੈ, ਨਾਲ ਅਸੀਂ ਪ੍ਰਿੰਟ ਕਰਕੇ ਲਿਆਂਦਾ ਜੀ ਸਾਰਾ ਸਮਾਨ। ਤੇ ਲੋਕਾਂ ਨੂੰ ਉਹ ਵੀ ਇੱਥੇ ਸੰਗਤ ਨੂੰ ਵੰਡਿਆ ਵੀ ਭਾਈ ਤੁਸੀਂ ਆਪਦੇ ਆਂਢ ਗੁਆਂਢ ਨੂੰ ਆਸੇ ਪਾਸੇ ਵੀ ਦੱਸੋ, ਜਿੰਨੇ ਲੋਕਾਂ ਨੂੰ ਤੁਸੀਂ ਦੱਸ ਸਕਦੇ ਆ। ਤੇ ਦੂਸਰੇ ਪਾਸੇ ਅਸੀਂ ਨਾਲ ਆ, ਜਿਵੇਂ ਸਾਡੀ ਤੁਸੀਂ ਡਿਊਟੀ ਲਾਓਗੇ ਤੇ ਅਸੀਂ ਆਪਣਾ ਨਾਲ ਚੱਲਾਂਗੇ ਤੁਹਾਡੇ ਜੀ। ਜੀ ਬਿਲਕੁਲ, ਧੰਨਵਾਦ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ।
ਆਪਾਂ ਇੱਥੇ ਇੱਕ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਇਸ ਬਿੱਲ ਦੇ ਬਾਬਤ ਹੋਰ ਜਿਹੜੀਆਂ ਗੱਲਾਂ ਬਾਤਾਂ ਉਹ ਆਪਾਂ ਸ਼ੇਅਰ ਕਰਾਂਗੇ। ਤੇ ਸੋਤੋ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408 272 52 100 ਦੇ ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਆਪਣਾ ਅੱਜ ਦਾ ਜਿਹੜਾ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ SB 553 ਬਿੱਲ ਉਸ ਨੂੰ ਜਿਹੜਾ ਉਹ ਲੈ ਕੇ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਜਿਸ ਤਰ੍ਹਾਂ ਸੋਤੇ ਤੁਹਾਨੂੰ ਪਤਾ ਹੀ ਆ, ਤੁਸੀਂ ਕਾਲ ਵੀ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ 408 272 5200 408 272 5200। ਦੇਖੋ ਜਿਹੜੀ ਸੈਕਰਾਮੈਂਟੋ ਕੈਪੀਟਲ ਦੇ ਵਿੱਚ ਸਾਰਿਆਂ ਨੂੰ ਮਿਲਣਾ ਹੈਗਾ ਆ 16 ਦੇ 16 ਅਸੈਂਬਲੀ ਮੈਂਬਰਸ ਨੂੰ, ਉਹ ਤਾਂ ਆਲਰੇਡੀ ਗੱਲਬਾਤ ਹੋ ਗਈ ਹੈਗੀ ਆ। ਹਰਮਿੰਦਰ ਭਾਜੀ ਹੁਣੀ ਦੱਸਿਆ ਹੀ ਆ ਵੀ ਕਾਫੀ ਜਾਣੇ ਕਈ ਗੁਰੂ ਘਰਾਂ ਦੇ ਵਿੱਚ ਲੋਕਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਉਹ ਮਿਲ ਕੇ ਤੇ ਉਹ ਜਿਹੜਾ ਆ ਬੁੱਧਵਾਰ ਨੂੰ ਮਿਲਣ ਜਾ ਰਹੇ ਹੈਗੇ ਆ, ਨਾਲ ਆਪਣੇ ਸਾਈਨ ਕਰਾਊਗੇ ਸਾਰਿਆਂ ਦੇ। ਤੇ ਪਰ ਹਜੇ ਤੱਕ ਸਾਨੂੰ ਜਿਹੜੇ 16 ਦੇ 16 ਅਸੈਂਬਲੀ ਮੈਂਬਰ ਆ ਜਿਹੜੇ ਏਰੀਏ ਦੇ, ਜਿਨ੍ਹਾਂ ਸ਼ਹਿਰਾਂ ਦੇ ਵਿੱਚ ਜਿਹੜੇ ਸਿਟੀ ਆ, ਉੱਥੇ ਜਿਹੜਾ ਪ੍ਰੋਟੈਸਟ ਕਰਨਾ ਸ਼ੁੱਕਰਵਾਰ ਨੂੰ, ਉਹਦੇ ਬਾਰੇ ਹਜੇ ਕਿਸੇ ਦੀ ਸਾਨੂੰ ਕਾਲ ਨਹੀਂ ਆਈ। ਸਾਨੂੰ ਇਹ ਆ ਵੀ ਜਿੰਨੀ ਜਲਦੀ ਹੋ ਜਾਏ ਉਨਾ ਹੀ ਬੈਟਰ ਹੈਗਾ, ਵੀ ਉਨੀ ਜਲਦੀ ਤੁਸੀਂ ਜਿਹੜਾ ਆਰਗੇਨਾਈਜ਼ ਕਰ ਸਕੋਗੇ। ਇਹ ਵੀ ਤੁਹਾਨੂੰ ਦੱਸ ਦਈਏ ਵੀ ਪੰਜਾਬੀ ਰੇਡੀਓ USA ਦਾ ਕੋਈ ਪਰਸਨਲ ਇੰਟਰਸਟ ਨਹੀਂ ਹੈ ਇਹਦੇ ਵਿੱਚ, ਤੇ ਨਾ ਹੀ ਸਾਡਾ ਕੋਈ ਸਟੋਰ ਜਾਂ ਇਦਾਂ ਦਾ ਬਿਜ਼ਨਸ ਹੈਗਾ। ਸਿਰਫ ਆਪਾਂ ਆਪਣੀ ਕਮਿਊਨਿਟੀ ਦਾ, ਪੰਜਾਬੀ ਭੈਣਾਂ ਭਰਾਵਾਂ ਦਾ ਇਹ ਐਜੂਕੇਸ਼ਨ ਦੇ ਵਿੱਚ ਸਾਥ ਦੇ ਰਹੇ ਹਾਂ, ਤਾਂ ਕਿ ਵੱਧ ਤੋਂ ਵੱਧ ਜਿਹੜਾ ਆ ਤੁਹਾਨੂੰ ਜਿਹੜਾ ਆ ਇਸ ਬਿੱਲ ਬਾਰੇ ਪਤਾ ਲੱਗ ਸਕੇ। ਨਾ ਹੀ ਇਹ ਕੋਈ ਪ੍ਰੋਗਰਾਮ ਕਿਸੇ ਵੱਲੋਂ ਸਪਾਂਸਰ ਆ, ਇਹ ਵੀ ਆਪਾਂ ਕਲੀਅਰ ਤੁਹਾਨੂੰ ਦੱਸਦੀ ਜਾਈਏ। ਸੋ ਸਿਰਫ ਆਪਾਂ ਪੰਜਾਬੀ ਰੇਡੀਓ USA ਵੱਲੋਂ ਆਪਣੀ ਕਮਿਊਨਿਟੀ ਦੇ ਜਿੰਨੇ ਵੀ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੂੰ ਐਜੂਕੇਟ ਕਰ ਰਹੇ ਆ, ਭਾਈ ਆਹ ਬਿੱਲ ਆ ਰਿਹਾ, ਇਹ ਤੁਹਾਡੇ ਲਈ ਖਤਰਨਾਕ ਬਹੁਤ ਹੋਊਗਾ, ਇਹਦੇ ਨਾਲ ਸਮਾਲ ਬਿਜ਼ਨਸਿਸ ਮਰ ਜਾਣੇ ਆ, ਤੇ ਤੁਸੀਂ ਐਕਟ ਕਰੋ। ਕਿੱਥੇ ਕਿੱਥੇ ਕੀ ਕੀ ਕਰ ਸਕਦੇ ਆ, ਉਹ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ, ਉਹ ਆਪਾਂ ਤੁਹਾਨੂੰ ਸਾਡੇ ਸਾਰਿਆਂ ਦੇ ਨਾਲ ਸਾਂਝਾ ਕਰ ਰਹੇ ਹਾਂ ਜੀ। ਆਪਣੇ ਨਾਲ ਇੱਕ ਵਾਰੀ ਫਿਰ ਹਰਮਿੰਦਰ ਸਿੰਘ ਜੀ ਜਿਹੜੇ ਜੁੜੇ ਨੇ ਜੀ। ਹਰਮਿੰਦਰ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਮਿੰਦਰ ਸਿੰਘ ਜੀ, ਆਵਾਜ਼ ਸੁਣ ਪਾ ਰਹੇ ਜੀ? ਮੈਨੂੰ ਲੱਗਦਾ ਇਹ ਰਾਈਟ ਨੂੰ ਕੋਈ ਦਿੱਕਤ ਆ, ਸ਼ਾਇਦ ਨਹੀਂ ਆਵਾਜ਼ ਸੁਣ ਪਾ ਰਹੇ। ਪਰਮਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਭਾਜੀ ਸ਼੍ਰੀ ਮੈਂ ਹੁਣੇ ਸਟੋਰ ਦੇਖ ਰਿਹਾ ਸੀ ਆਪਣਾ ਪ੍ਰੋਗਰਾਮ ਟੈਲੀਕਾਸਟ। ਭਾਜੀ ਕੱਲ ਦੀ ਇਹ ਘਟਨਾ ਆਇਆ ਭਾਜੀ। ਮੇਰਾ ਫਰੈਂਡ ਸਟੋਰ ਤੇ ਕੰਮ ਕਰਦਾ ਸੀ ਭਾਜੀ, ਸਾਰੇ ਹੀ ਸਕ੍ਰੈਚ ਉਹ ਚੁੱਕ ਕੇ ਲੈ ਗਿਆ। ਮਤਲਬ 24 ਮਤਲਬ ਪਲਾਸਟਿਕ ਦੇ ਡੱਬੇ ਸੀ, ਸਾਰੇ ਲੈ ਗਿਆ। ਉਹ 4 ਜਾਣੇ ਸੀ ਭਾਜੀ, ਦੇਖ ਲਓ। ਪੁਲਿਸ ਨੂੰ ਕਾਲ ਕੀਤੀ ਤਾਂ ਕੋਈ ਨਹੀਂ ਆਇਆ ਭਾਜੀ। ਹੁਣ ਤੁਸੀਂ ਹਿਸਾਬ ਲਾ ਲਓ, ਇਹ ਆਲਰੇਡੀ ਇਹ ਹਾਲ ਆ, ਤੇ ਬਿੱਲ ਤੋਂ ਬਾਅਦ ਤੁਸੀਂ ਸੋਚੋ ਵੀ ਕੀ ਬਣਨਾ ਜੀ। ਆਲਰੇਡੀ ਇਹ ਸਾਰਾ ਤੇ ਕੁਝ ਪੁਲਿਸ ਵਾਲੇ ਨੂੰ ਭਾਜੀ, ਪੁਲਿਸ ਵਾਲੇ ਨੂੰ ਕਾਲ ਕੀਤੀ, ਉਹ 15 ਮਿੰਟ ਲਾਏ ਤੇ ਪੁੱਛ ਰਿਹਾ ਸੀ ਵੀ ਕਿਹੜੇ ਕੱਪੜੇ ਪਾਏ ਕਿਹੜੇ ਨਹੀਂ ਪਾਏ। ਤਾਂ 15 ਮਿੰਟ 20 ਮਿੰਟ ਬਾਅਦ ਪੁਲਿਸ ਆਈ, ਦੇਖ ਲਓ ਭਾਜੀ, ਸੈਕਰਾਮੈਂਟੋ ਦੇ ਵਿੱਚ ਭਾਜੀ। ਸੈਕਰਾਮੈਂਟੋ ਹੁਣ ਬੁੱਧਵਾਰ ਨੂੰ ਜਾ ਰਹੇ ਆ। ਸੋ ਹਾਂਜੀ, ਇਹ ਚੀਜ਼ਾਂ ਦੱਸੋ ਵੀ ਭਾਈ, ਇਹਦੇ ਨਾਲ ਤਾਂ ਰਿਸਪੌਂਸ ਹੋਰ ਵੀ ਘਟੂਗਾ, ਪੁਲਿਸ ਰਿਸਪੌਂਸ ਹੋਰ ਵੀ ਘਟੂਗਾ, ਜਦੋਂ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਣਾ ਵੀ ਬਿੱਲ ਦੇ ਨਾਲ ਕਹਿੰਦੇ ਆ ਵੀ ਤੁਸੀਂ ਉਹਨੂੰ ਰੋਕ ਹੀ ਨਹੀਂ ਜਿਹੜਾ ਉਹ ਸਕਦੇ। ਉਹ ਇਹ ਨਾ ਵੀ ਬਿੱਲ ਦੇ ਵਿੱਚ ਇਹ ਵੀ ਹੋਵੇ ਵੀ ਪੁਲਿਸ ਵਾਲੇ ਵੀ ਸੋਚਣ ਸਾਨੂੰ ਵੀ ਕਿਹਾ ਵੀ ਇਹਦੇ ਨਾਲ ਇਹਨੂੰ ਰੋਕਣਾ ਨਹੀਂ ਹੈ, ਬਾਅਦ 'ਚ ਇਹ ਨਾ ਹੋਵੇ। ਕੱਲ ਮੈਂ ਦੇਖਦਾ ਸੀ ਰਾਜਕਰਮੀ ਸੀ ਜੀ, ਇੱਕ ਨਾ ਸਮੈਸ਼ ਐਂਡ ਗ੍ਰੈਬ ਹੋਇਆ, ਉਹ ਸੈਨ ਫਰਾਂਸਿਸਕੋ ਦਾ ਹੀ ਸੀ। 20 ਜਣੇ ਪੁਲਿਸ ਵਾਲਿਆਂ ਨੇ ਫੜ ਵੀ ਲਏ, ਤੇ ਜਦੋਂ ਡਿਸਟ੍ਰਿਕਟ ਅਟਾਰਨੀ ਦੇ ਉਹ ਨਹੀਂ ਦਿੱਤੇ, ਉਹ ਕਹਿੰਦੇ ਵੀ ਉਹ ਨਹੀਂ ਚਾਰਜ ਹੀ ਨਹੀਂ ਕੀਤੇ। ਉਹ ਕਹਿੰਦੇ ਵੀ ਸਾਰਿਆਂ ਦਾ 850 950 ਸੀਗਾ, ਚੋਰੀ ਸੀ। ਮਿਸਡਿਮੀਨਰ ਕਰਕੇ ਕੀ ਕਰੋਗੇ ਤੁਸੀਂ? ਈਵਨ ਮਿਸਡਿਮੀਨਰ ਵੀ ਨਹੀਂ ਕੀਤਾ, ਕਹਿੰਦਾ ਉੱਤੇ ਛੱਡਤੇ ਉਹਨਾਂ ਨੇ। ਸੋ ਪੁਲਿਸ ਵਾਲੇ ਵੀ ਕੀ ਕਰਨ, ਉਹਨਾਂ ਦੇ ਵੀ ਜਿਹੜੇ ਹੱਥ ਵੱਜੇ ਹੋਏ ਹੈਗੇ। ਫਿਰ ਤਾਂ ਚੇਂਜ ਤਾਂ ਵੱਡਾ ਜਿਹੜਾ ਚੇਂਜ ਫਿਰ ਉਹ ਡਿਸਟ੍ਰਿਕਟ ਅਟਾਰਨੀ ਵਾਲੇ ਲੈਵਲ ਤੇ ਚਾਹੀਦਾ ਹੈ, ਵੀ ਜਿਨ੍ਹਾਂ ਨੇ ਇਵੈਂਚੁਅਲੀ ਜਿਹੜਾ ਉਹ ਚਾਰਜ ਜਿਹੜਾ ਉਹ ਕਰਨਾ ਹੈ। ਜੀ ਥੈਂਕ ਯੂ ਭਾਜੀ। ਥੈਂਕ ਯੂ ਪਰਮਵੀਰ ਜੀ, ਮਿਹਰਬਾਨੀ। ਹਾਂਜੀ ਹਰਮਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਇੱਕ ਨਾ ਥੋੜੀ ਜਿਹੀ ਮੈਂ ਬੇਨਤੀ ਕਰਨਾ ਚਾਹੁੰਦਾ, ਕਿਉਂਕਿ ਨੰਬਰ ਪਬਲਿਸ਼ ਕਰਤਾ ਨਾ, ਤਾਂ ਸੋ ਕਈ ਹੁਣ ਸੱਜਣ ਕਾਲਾਂ ਕਰਦੇ ਆ ਮੇਰੇ ਫੋਨ ਤੇ ਫਿਰ ਉਹ ਇੱਧਰ ਵੀ ਆਪਣਾ ਜਿਹੜਾ ਕਨੈਕਸ਼ਨ ਜਿਹੜਾ ਉਹ ਡਿਸਟਰਬ ਹੋ ਜਾਂਦਾ ਆ, ਰੇਡੀਓ ਨਾਲ ਜਿਹੜਾ ਲੱਗਿਆ ਹੋਇਆ। ਜੀ। ਸੋ ਇੱਕ ਵਾਰ ਸੱਜਣਾਂ ਦੇ ਹਾਲੇ ਜਿੰਨਾ ਚਿਰ ਪ੍ਰੋਗਰਾਮ ਚੱਲਦਾ ਭਾਈ ਉਹਨਾਂ ਚਿਰ ਗੱਲ ਨਾ, ਉਸ ਤੋਂ ਬਾਅਦ ਦੇ ਵਿੱਚ ਕਰ ਲੈਣ ਕਾਲ। ਜੀ ਹਾਂਜੀ।
ਸੋ ਉਹਨਾਂ ਤੋਂ ਮਾਫੀ ਚਾਹੁੰਦੇ ਅਸੀਂ। ਕੋਈ ਗੱਲ ਨਹੀਂ। ਸੋ ਹਰਮਿੰਦਰ ਸਿੰਘ ਜੀ, ਹੁਣ ਦੇਖੋ ਜਿੱਦਾਂ ਇਹਨਾਂ ਨੇ ਤੋਂ ਪਹਿਲੇ ਜਿਹੜੇ ਆਪਣੇ ਕਾਲਰ ਸੀ ਉਹ ਸੈਕਰਾਮੈਂਟੋ ਇਲਾਕੇ ਦੀ ਉਹਨਾਂ ਨੇ ਗੱਲ ਕੀਤੀ ਵੀ ਇੱਦਾਂ ਆਏ 15 ਮਿੰਟਾਂ ਬਾਅਦ ਤਾਂ ਉਹ ਹੁਲੀਆ ਹੀ ਪੁੱਛੀ ਜਾਂਦੇ ਆ, ਫੜਨਾ ਉਹਨਾਂ ਨੇ ਕਿਹੜੇ ਵੇਲੇ ਆ, ਫਿਰ ਚੋਰੀ ਦਾ ਜਿਹੜਾ ਉਹ ਰੌਲਾ ਉਹਦੀ ਪ੍ਰਾਈਸ ਦਾ ਜਿਹੜਾ ਉਹ ਪੈ ਜਾਣਾ ਆ। ਉੱਥੇ ਵੀ ਇਹ ਚਰਚਾ ਚੱਲੀ ਵੀ ਜਿਹੜਾ ਪ੍ਰਾਈਸ ਆ ਇਨਵੈਂਟੋਰੀ ਪ੍ਰਾਈਸ $950 ਦੇ ਉੱਤੇ ਜੇ ਉਸ ਤੋਂ ਵੱਧਦੀ ਆ ਫਿਰ ਉਸ ਦੇ ਉੱਤੇ, ਕਿਉਂਕਿ ਆਪਾਂ ਨੂੰ ਪਤਾ ਆ ਵੀ ਇਨਵੋਇਸ ਪ੍ਰਾਈਸ ਹੋਰ ਹੁੰਦੀ ਆ ਤੇ ਜਿਹੜਾ ਰੀਟੇਲ ਵਾਲੇ ਨੇ ਉਹਦੇ ਵਿੱਚ ਹੀ ਮਾਰਜਨ ਆਪਣਾ ਰੱਖ ਕੇ ਜਿਹੜਾ ਉਹ ਵੇਚਣਾ ਹੁੰਦਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਹੁਣ ਤੁਸੀਂ ਵੀ ਗੱਲ ਕਰਦੇ ਵੀ ਸੁਸਾਇਟੀ ਦਾ ਨਿਘਾਰ ਇਸ ਦੇ ਨਾਲ ਹੋਰ ਜ਼ਿਆਦਾ ਹੁੰਦਾ, ਜੇ ਤੁਸੀਂ ਇਸ ਦੇ ਉੱਤੇ ਥੋੜਾ ਜਿਹਾ ਵਕਤ ਲਾ ਕੇ ਦੱਸੋ ਵੀ ਆਪਾਂ ਕਿਸ ਤਰੀਕੇ ਦੇ ਨਾਲ ਇੱਕ ਮਾੜੀ ਸਥਿਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ। ਹਾਂਜੀ, ਉਹਦਾ ਕਾਰਨ ਇਹ ਹੈ ਜੀ ਵੀ ਜਿਹੜਾ ਹੁਣ ਇਹ ਸਰਕਾਰ ਜਿਹੜੇ ਕਾਨੂੰਨ ਬਣਾ ਰਹੀ ਹੈ, ਖਾਸ ਕਰਕੇ ਜਿਵੇਂ SB 553, ਹਾਂਜੀ, ਇਹ ਜਿਹੜਾ ਕਾਨੂੰਨ ਹੈਗਾ ਇਹ 'ਚ ਐ ਨਹੀਂ ਲਿਖਿਆ ਹੈਗਾ ਵੀ ਇਹ ਕਾਨੂੰਨ ਪਾਸ ਹੋਣ ਨਾਲ ਸੁਸਾਇਟੀ ਦੀ ਨਿਘਾਰ ਵੱਧ ਜਾਊਗੀ, ਇਹ ਕਾਨੂੰਨ ਬਣਨ ਦੇ ਨਾਲ ਤੁਹਾਨੂੰ ਇੰਨੇ ਜੁਰਮਾਨੇ ਲੱਗਣਗੇ, ਇਹ ਕਾਨੂੰਨ ਬਣਨ ਦੇ ਨਾਲ OSHA ਤੁਹਾਨੂੰ ਸਾਈਟੇਸ਼ਨ ਲਿਖੂਗੀ, ਇਹ ਕਾਨੂੰਨ ਬਣਨ ਨਾਲ ਤੁਹਾਨੂੰ ਜਿਹੜੇ ਉਹ ਆਉਣਗੇ ਤੁਹਾਨੂੰ ਲੁੱਟਣ ਵਾਲੇ, ਤੇ ਜੇ ਉਹਨਾਂ ਦੇ 60 ਫਿੱਟ ਲੱਗ ਗਈ ਕਿਤੇ ਤੁਸੀਂ ਉਹਨਾਂ ਕਹਿਤਾ ਵੀ ਤੁਸੀਂ ਨਾ ਕਰੋ, ਉਹਨਾਂ ਤੇ ਹੱਥ ਚੱਕ ਦਿੱਤਾ ਤੇ ਤੁਹਾਨੂੰ ਸੂ ਕਰਨਗੇ। ਇਹ ਕਾਨੂੰਨ 'ਚ ਇਹ ਨਹੀਂ ਗੱਲਾਂ ਲਿਖੀਆਂ। ਇਹ ਗੱਲਾਂ ਬਾਅਦ ਵਿੱਚ ਜਦੋਂ ਤੁਸੀਂ ਇਹ ਤੁਹਾਡੇ ਤੋਂ ਕ੍ਰੈਸ਼ ਹੋ ਜਾਣੀ ਕਾਨੂੰਨ ਦੀ, ਸਾਡੇ ਤੋਂ ਬਿਜ਼ਨਸ ਓਨਰ ਜਿੰਨੇ ਵੀ ਹੈਗੇ ਆ, ਫਿਰ ਵਕੀਲਾਂ ਨੇ ਤੁਹਾਨੂੰ ਸਿਖਾਉਣੀਆਂ ਇਹ ਵੀ ਆਹ ਦੇਖੋ ਜੀ ਸਰਕਾਰ ਨੇ ਕਾਨੂੰਨ ਬਣਾਇਆ, ਤੁਸੀਂ ਲਾ ਨੂੰ ਫੋਲੋ ਨਹੀਂ ਕਰ ਰਹੇ, ਤੁਸੀਂ ਬਿਜ਼ਨਸ ਤਾਂ ਓਨ ਕਰਦੇ ਆ ਤੁਸੀਂ, ਪਰ ਤੁਹਾਨੂੰ ਕਾਨੂੰਨ ਪਤਾ ਹੀ ਨਹੀਂ ਇੱਥੋਂ ਦੀ ਲੈਂਡ ਦਾ ਕਾਨੂੰਨ ਕੀ ਆ, ਕਾਨੂੰਨ ਦੇ ਮੁਤਾਬਕ ਤੁਸੀਂ ਹੱਥ ਕਿਉਂ ਚੱਕਿਆ ਉੱਤੇ, ਤੁਸੀਂ ਕਿਉਂ ਉਹਨੂੰ ਰੋਕਿਆ, ਤੁਸੀਂ ਇੱਥੇ ਆਪਣੀ ਸਿਕਿਉਰਿਟੀ ਦੀ ਪਲਾਨ ਕਿਉਂ ਨਹੀਂ ਸੀ ਬਣਾਈ, ਤੁਹਾਡੀ ਪਲਾਨ 'ਚ ਆਹ ਖਾਮੀਆਂ ਆ, ਇਹਦੇ ਆਹ ਰਿਵਿਊ ਨਹੀਂ ਹੋਇਆ ਹੈਗਾ, ਤੁਹਾਡੇ ਤੁਸੀਂ EMPLOYE ਨੂੰ ਟ੍ਰੇਨਡ ਨਹੀਂ ਕੀਤਾ ਹੈਗਾ। ਉਹ ਬਰਡਨ ਸਾਰਾ ਹੀ ਤੁਹਾਡੇ ਤੇ ਉਦੋਂ ਆਉਣਾ ਜਦੋਂ ਤੁਹਾਡੇ ਤੇ ਕਿਸੇ ਨੇ ਸੂ ਕਰਨਾ ਆ, ਜਦੋਂ ਤੁਹਾਨੂੰ ਕਿਸੇ ਨੇ ਸ਼ਿਕੰਜੇ 'ਚ ਲਿਆਉਣਾ। ਤੇ ਵਕੀਲ ਜਿਹੜੇ ਆ ਉਹ ਹਮੇਸ਼ਾ ਉਹਨਾਂ ਕੋਲ ਵਿਹਲਾ ਟਾਈਮ ਹੁੰਦਾ ਆ। ਬਿਲਕੁਲ, ਸਾਰੇ ਵਕੀਲ ਨਹੀਂ ਮਾੜੇ ਹੁੰਦੇ, ਪਰ ਕਈ ਵਕੀਲ ਇਹ ਜਿਹਨਾਂ ਦਾ ਕੰਮ ਹੀ ਇਹ ਆ ਕਿ ਉਹਨੇ ਲੱਭਣਾ ਵੀ ਕਿਹੜਾ ਵਲਨਰੇਬਲ ਬਿਜ਼ਨਸ ਹੈਗਾ ਆ ਤੇ ਉੱਥੋਂ ਕਿਵੇਂ ਉਹਨਾਂ ਨੇ ਜਿਹੜਾ ਤੁਹਾਨੂੰ ਸ਼ਿਕੰਜੇ ਤੇ ਲਿਆਉਣਾ ਆ। ਇਹ ਹਰਮਿੰਦਰ ਭਾਜੀ ਸਾਰਾ ਕੁਝ ਵਾਪਰਿਆ ਹੀ ਆ ਪਿਛਲੇ ਸਮੇਂ ਦੇ ਦੌਰਾਨ। ADU ਨੂੰ ਲੈ ਕੇ ਇੱਕ ਜਿਹੜਾ ਵਕੀਲ ਆ, ਉਹ ਸਾਰੇ ਜਿਹੜੇ ਜੱਜ ਆ ਉਹਨਾਂ ਨੂੰ ਵੀ ਪਤਾ ਸੀ ਵੀ ਇਹ ਸਾਰੇ ਜਿਹੜੇ ਬੜਾ ਤਕੜਾ ਫਰਾਡ ਕਰ ਰਿਹਾ, ਫ੍ਰਿਵਲਸ ਕੇਸ ਕਰਦਾ ਸੀਗਾ ਜਾਂ ਫ੍ਰਿਵਲਸ ਕੇਸ ਬਹੁਤ ਕੀਤੇ, ਲਗਭਗ ਹਰ ਪੰਜਾਬੀ ਬੰਦੇ ਨੂੰ ਹੀ ਉਹਨੇ ਸੂ ਕੀਤਾ ADA ਵਾਲੇ ਨੇ ਜੀ। ਹਾਂਜੀ, ਅਮਰੀਕਨ ਡਿਸੇਬਿਲਿਟੀ ਐਕਟ ਆ, ਉਹਦੇ ਤਹਿਤ ਉਹਦੀ ਬਹੁਤ ਉਹਨਾਂ ਨੇ ਦੁਰਵਰਤੋਂ ਕੀਤੀ ਆ ਉਸ ਕਾਨੂੰਨ ਦੀ। ਸੋ ਇਸੇ ਤਰੀਕੇ ਦੇ ਨਾਲ ਹੀ ਹੁਣ ਜਦੋਂ ਉਹ ਦਿਨ ਡੇਵ ਕੌਰਟੀਜ਼ ਆਇਆ ਸੀ ਬੁੱਧਵਾਰ ਨੂੰ, ਜਦੋਂ ਕਹਿੰਦਾ ਸੀ ਦਿਖਾਓ ਜੀ ਵੀ ਕਾਨੂੰਨ 'ਚ ਕਿੱਥੇ ਲਿਖੀ ਆ ਗੱਲ, ਉਹ ਗੱਲ ਠੀਕ ਕਹਿੰਦਾ ਆ, ਕਾਨੂੰਨ 'ਚ ਲਿਖੀ ਨਹੀਂ ਹੈਗੀ ਗੱਲ, ਰਿੰਪਲਾਈਡ ਹੋ ਜਾਂਦੀ ਹੈ। ਜਦੋਂ ਕਾਨੂੰਨ ਪਾਸ ਹੋ ਗਿਆ ਸਾਨੂੰ ਗੱਲ ਉਦੋਂ ਦਿਸਣੀ ਜਦੋਂ ਸਾਡੀ ਜਦੋਂ ਹਿੱਕ ਤੇ ਵੱਜਣੀ ਆ ਗੋਲੀ, ਉਦੋਂ ਪਤਾ ਲੱਗਣਾ ਹੈ। ਸੋ ਇਸ ਕਰਕੇ ਇਹ ਆਪਣੇ ਜਿਹੜੇ ਸੱਜਣ ਹੈਗੇ ਆ ਜਿਹੜੇ ਸਮਾਲ ਬਿਜ਼ਨਸ ਕਰ ਰਹੇ ਆ ਇਸ ਟਾਈਮ ਤੇ, ਜਿਨ੍ਹਾਂ ਦੇ ਕੋਲ 2, 4, 5 EMPLOYE ਹੈਗੇ ਆ, 1 ਜਾਂ 2 ਜਾਂ 4 ਸਟੋਰ ਹੈਗੇ ਆ। ਸੋ ਇਹਦਾ ਮਤਲਬ ਇਹ ਨਹੀਂ ਹੈਗਾ ਜੀ ਸਾਡੇ ਕੋਲ 5 ਸਟੋਰ ਆ ਤੇ ਸਾਡੇ ਕੋਲ 50 EMPLOYE ਆ ਨਾ। ਹਰ ਇੱਕ ਪ੍ਰੈਮਿਸ ਦੇ ਵਿੱਚ ਜਿਹੜਾ ਇੰਡੀਪੈਂਡੈਂਟ ਬਿਜ਼ਨਸ ਆ ਉਹ ਉੱਥੇ ਜਿਹੜੇ EMPLOYE ਉੱਥੇ ਤਾਂ 2, 3, 4 ਹੀ ਹੁੰਦੇ ਆ, ਇੱਕ ਹੋਣਗੇ 2 ਜਾਂ 3 ਜਾਂ 4 ਵੱਧ ਤੋਂ ਵੱਧ EMPLOYE ਹੁੰਦੇ ਆ। ਸੋ ਸਾਡੇ ਕੋਲ ਇੰਨਾ ਸਮਰੱਥਾ ਨਹੀਂ ਹੈਗੀ ਵੀ ਅਸੀਂ ਸਿਕਿਉਰਿਟੀ ਪਰਸਨਲ ਆਪਣੇ ਆਪ ਅਰੇਂਜ ਕਰੀਏ। ਉਦੋਂ ਕਹਿੰਦਾ ਸੀਗਾ ਉਹ ਡੇਵ ਕੌਰਟੀ ਦੀ, ਜਦੋਂ ਜਸਕਰਨ ਭਾਜੀ ਨੇ ਉਹਨੂੰ ਕਿਹਾ ਸੀਗਾ ਵੀ ਆਹ ਸਿਕਿਉਰਿਟੀ ਤੁਹਾਨੂੰ ਅਰੇਂਜ ਕਰਨੀ ਪੈਣੀ ਆ, ਹੱਲ ਕਰਨੀ ਪੈਣੀ ਆ, ਤੁਹਾਨੂੰ ਮੈਕੈਨਿਜ਼ਮ ਇਨ ਪਲੇਸ ਕਰਨੇ ਪੈਣੇ। ਕਹਿੰਦਾ ਨੋ ਯੂ ਡੋਂਟ ਹੈਵ ਟੂ, ਯੂ ਕੈਨ ਬੀ ਦ ਸਿਕਿਉਰਿਟੀ ਪਰਸਨ। ਹੁਣ ਜਦੋਂ ਕਿਸੇ ਨੇ ਸੂ ਕਰਨਾ ਵਕੀਲ ਨੇ, ਉਦੋਂ ਫਿਰ ਇਹ ਥੋੜ੍ਹਾ ਹੋਣੀ ਆ ਵੀ ਉਹ ਜਸਕਰਨ ਭਾਜੀ ਕਹਿਣਗੇ ਵੀ ਉੱਥੇ ਅਸੀਂ ਗਏ ਸੀਗੇ ਬੁੱਧਵਾਰ ਨੂੰ ਫਲਾਨੀ ਤਰੀਕ ਨੂੰ, ਤੇ ਜਿਹੜਾ ਬਿੱਲ ਦਾ ਆਥਰ ਹੈਗਾ ਆ ਡੇਵ ਕੌਰਟੀ ਦੀ, ਉਹਨੇ ਮੈਨੂੰ ਕਿਹਾ ਸੀ ਕਿ ਜੀ ਤੁਸੀਂ ਵੀ ਸਿਕਿਉਰਿਟੀ ਵਾਲੇ ਹੋ ਸਕਦੇ ਆ। ਉਦੋਂ ਵਕੀਲਾਂ ਨੇ ਕਹਿਣਾ ਠੀਕ ਆ ਜੀ, ਆਹ ਕਾਨੂੰਨ 'ਚ ਆਹ ਲਿਖਿਆ ਅਸਲ 'ਚ ਆ, ਤੁਹਾਨੂੰ ਪਤਾ ਨਹੀਂ ਸੀਗਾ ਵੀ ਕਾਨੂੰਨ 'ਚ ਆਹ ਲਿਖਿਆ ਹੋਇਆ, ਇਸ ਕਾਨੂੰਨ ਦੀ ਤੁਸੀਂ ਵਾਇਓਲੇਸ਼ਨ। ਉਦੋਂ ਫਿਰ ਸਾਨੂੰ ਅਕਲ ਆਉਣੀ ਆ। ਸੋ ਮੇਰੀ ਤਾਂ ਬੇਨਤੀ ਇਹ ਆ ਵੀ ਜਿਹੜੇ ਸਮਾਲ ਬਿਜ਼ਨਸ ਓਨਰ ਹੈਗੇ ਆ, ਆਪ ਆਪਣੇ ਆਪ ਨੂੰ ਐਜੂਕੇਟ ਕਰੋ, ਪਹਿਲਾਂ ਇਹ ਕਾਨੂੰਨ ਨੂੰ ਪੜ੍ਹੋ, ਇਹ ਕਾਨੂੰਨ ਨੂੰ ਸਮਝੋ। ਜੇ ਨਹੀਂ ਸਮਝ ਹੈਗੀ ਤਾਂ ਜਿਹਨਾਂ ਨੇ ਮਾੜਾ ਮੋਟਾ ਪੜ੍ਹਿਆ ਆ ਭਾਈ ਉਹਨਾਂ ਦੀ ਸੰਗਤ ਕਰੋ, ਉਹਨਾਂ ਨੂੰ ਪੁੱਛੋ ਵੀ ਦੱਸੋ ਜੀ ਅਸੀਂ ਕਿਵੇਂ ਆਪਣੇ ਆਪ ਨੂੰ ਐਜੂਕੇਟ ਕਰ ਸਕਦੇ ਹਾਂ। ਇਹ ਕੀ ਆ, ਇੱਕ ਜਿਹੜਾ ਇਹ ਕਾਨੂੰਨ ਆ ਨਾ, ਇਹ ਆਪ 'ਚ ਕਾਨੂੰਨ, ਇਹਦੇ ਕਾਨੂੰਨ ਦੇ ਵਿੱਚ ਕਾਨੂੰਨ ਹੁੰਦਾ ਆ।
ਬਿਲਕੁਲ ਲੁਕੀਆਂ ਲਾਜ਼ ਚੀਜ਼ਾਂ ਹੁੰਦੀਆਂ। ਇਨਸਾਈਡ ਦਾ ਲਾ, ਹਾਂਜੀ ਲਾਜ਼ ਇਨਸਾਈਡ ਦਾ ਲਾ, ਤੇ ਉਹ ਜਿਹੜੇ ਆ ਉਹ ਵਕੀਲਾਂ ਨੂੰ ਪਤਾ ਹੁੰਦਾ ਆ। ਸਾਨੂੰ ਘੱਟੋ ਘੱਟ ਆਪ ਨੂੰ ਕੁਛ ਨਾ ਕੁਛ ਤਾਂ ਸਮਝ ਪੈਣੀ ਚਾਹੀਦੀ ਕਿ ਫਿਲਾਸਫੀ ਦੀ ਹੈ ਕੀ ਆ ਇਹ, ਤੇ ਜਿੰਨਾ ਚਿਰ ਸਾਨੂੰ ਆਪ ਨਹੀਂ ਸਮਝ ਹੈਗੀ ਉਹਨਾਂ ਚਿਰ ਅਸੀਂ ਕਮਜ਼ੋਰ ਆ। ਤੇ ਦੂਸਰੀ ਇੱਕ ਬੇਨਤੀ ਹੋਰ ਮੈਨੂੰ ਲੱਗਦਾ ਹੈਗਾ ਆ ਵੀ ਜਿਵੇਂ ਆਪਣੇ ਗਰੁੱਪ ਦੇ ਵਿੱਚ ਵੀ ਨਾ ਕਈ ਲੋਕੀ ਉਦਾਂ ਹੀ ਜਿਹੜੀ ਅਥੈਂਟਿਕ ਇਨਫੋਰਮੇਸ਼ਨ ਆ ਉਹ ਨਹੀਂ ਪਾਉਂਦੇ ਹੈਗੇ, ਉਹ ਹੀ ਜਿਵੇਂ ਨਾ ਮਿਸ ਇਨਫੋਰਮੇਸ਼ਨ ਪਾਈ ਜਾਂਦੇ ਆ ਕਿ ਇਹ ਕਾਨੂੰਨ ਨੇ ਤਾਂ ਐਂ ਕਰ ਦੇਣਾ, ਜਿਸ ਕਾਨੂੰਨ 'ਚ ਆਹ ਲਿਖਿਆ ਹੋਇਆ ਇਹ ਨਹੀਂ ਲਿਖਣਾ। ਕਹਿਣਾ ਚਾਹੀਦਾ ਸਾਨੂੰ ਥੋੜਾ ਜਿਹਾ ਉਹਦਾ ਕੰਟੈਕਸਟ ਦੇਣਾ ਚਾਹੀਦਾ ਵੀ ਕੀ ਕੰਟੈਕਸਟ ਕੀ ਹੈਗਾ ਆ, ਆਪਣੇ ਆਪ ਨੂੰ ਐਜੂਕੇਟ ਕਰੀਏ। ਕਿਉਂਕਿ ਜਦੋਂ ਸਾਡੇ ਵਿਰੋਧੀਆਂ ਨੂੰ ਪਤਾ ਲੱਗਦਾ ਆ ਵੀ ਇਹ ਬੰਦੇ ਨੂੰ ਪਤਾ ਹੀ ਕੱਖ ਨਹੀਂ ਹੈਗਾ, ਇਹਨਾਂ ਤੋਂ ਇਲਦਾ ਨਾ ਕੁੱਕੜ ਨਹੀਂ ਆਉਂਦਾ, ਫਿਰ ਇਹ ਸਾਡੀ ਕਮਜ਼ੋਰੀ ਬਣ ਜਾਂਦੀ ਆ, ਉਹਨਾਂ ਦੀ ਬਣ ਜਾਂਦੀ ਸਟਰੈਂਥ ਹੈ। ਸੋ ਸਾਨੂੰ ਜਿਹੜੇ ਕਾਨੂੰਨ ਦੇ ਘਾੜੇ ਹੈਗੇ ਆ ਉਹਨਾਂ ਨੂੰ ਮੈਸੇਜ ਇਹ ਦੇਣਾ ਆ ਕਿ ਵੀ ਆਰ ਐਜੂਕੇਟਡ ਪੀਪਲ, ਵੀ ਆਰ ਨੌਲੇਜੇਬਲ ਐਂਡ ਵੀ ਅੰਡਰਸਟੈਂਡ ਦਾ ਇੰਟੈਂਟ ਆਫ ਦਿਸ ਬਿੱਲ, ਸੋ ਐਂਡ ਵੀ ਨੋ ਹਾਊ ਦਿਸ ਵਿਲ ਇੰਪੈਕਟ ਅਸ ਨੈਗੇਟਿਵਲੀ, ਐਂਡ ਇਸ ਕਾਰਨ ਕਰਕੇ ਅਸੀਂ ਚਾਹੁੰਦੇ ਵੀ ਤੁਸੀਂ ਇਸ ਬਿੱਲ ਤੇ ਨੋ ਵੋਟ ਕਰੋ। ਵੱਡੀ ਜਿਹੜੀ ਉਹਨਾਂ ਦੀ ਖਾਮੀ ਆ ਜਿਹੜੀ ਸਾਨੂੰ ਜਿਹੜੀ ਪ੍ਰੋਸੈਸ ਦੀ ਉਹਨਾਂ ਨੇ ਉਲੰਘਣਾ ਕੀਤੀ ਆ ਵੀ ਇਹ ਸਾਰਾ ਬੋਝ ਤਾਂ ਪਾ ਰਹੇ ਆ ਉਹ ਸਮਾਲ ਬਿਜ਼ਨਸ ਤੇ, ਬਿਜ਼ਨਸ ਓਨਰ ਤੇ ਉਹਨਾਂ ਨੂੰ ਕੰਸਲਟ ਕੀਤਾ ਹੀ ਨਹੀਂ ਹੈਗਾ ਇਹਨਾਂ ਨੇ ਕਿਸੇ ਨੇ ਵੀ। ਉਹ ਧਿਰ ਜਿਹੜੀ ਹੈਗੀ ਆ ਟੈਕਸ ਪੇ ਅਸੀਂ ਕਰਦੇ ਆ, ਇਹਨਾਂ ਦੀਆਂ ਤਨਖਾਹਾਂ ਸਾਡੇ ਟੈਕਸ ਨਾਲ ਚੱਲਦੀਆਂ ਆ, ਬਿਲਡਿੰਗ ਦੇ ਬਿੱਲ ਸਾਡੇ ਟੈਕਸ ਨਾਲ ਪੇ ਹੁੰਦੇ ਹੈਗੇ ਆ, ਤੇ ਪਰ ਸਾਨੂੰ ਅਸੀਂ ਧਿਰ ਨਹੀਂ ਹੈਗੇ ਇਹਦੇ ਵਿੱਚ। ਸੋ ਧਿਰ ਕਿਹਦੀ ਆ, ਪ੍ਰੋਟੈਕਸ਼ਨ ਕਿਹਦੀ ਹੋਣੀ ਆ? ਇਨਡਾਇਰੈਕਟਲੀ ਇਨ ਬਿਟਵੀਨ ਦਾ ਲਾਈਨ ਪ੍ਰੋਟੈਕਸ਼ਨ ਹੈਗੀ ਆ ਇਹਦੇ ਵਿੱਚ। ਇਹ ਬਿੱਲ ਜਿਹੜਾ ਮੇਨ ਉਹਨਾਂ ਨੇ EMPLOYEES ਦੀ ਸੇਫਟੀ ਲਈ ਬਣਾਇਆ ਓਸ਼ਾ ਦਾ। ਜਿਹੜਾ ਓਸ਼ਾ ਨਾ, ਓਸ਼ਾ ਦਾ ਕਾਨੂੰਨ ਜਿਹੜਾ ਬੇਸਿਕਲੀ ਉਹ 30-35 ਪੇਜ ਦਾ ਕਾਨੂੰਨ ਆ ਓਸ਼ਾ ਦਾ ਜੀ, ਤੇ 2 ਪੇਜ ਮੋਹਰੇ ਇਹਨਾਂ ਨੇ ਆਪਣੇ ਲਾਏ ਆ ਜਿਹੜੇ ਇਹ ਬਿੱਲ ਕੋਰਟੀਜ਼ੇ ਨੇ, ਉਹ ਓਸ਼ਾ ਦੇ ਕਾਨੂੰਨ ਨੂੰ ਇਸ ਕਾਨੂੰਨ ਦੇ ਵਿੱਚ ਬਾੜਿਆ ਉਹਨਾਂ ਨੇ। ਤੇ ਓਸ਼ਾ ਜਿਹੜੀ ਆ ਪਹਿਲਾਂ ਸਿਰਫ ਵੱਡੀਆਂ ਆਰਗੇਨਾਈਜੇਸ਼ਨ ਵਾਸਤੇ ਉਹਨਾਂ ਨੇ ਬਣਾਇਆ ਸੀ ਬਿੱਲ। ਇਹਨੇ ਫਟਾਫਟ ਵੀ ਚੱਲ ਇਹ ਹਰ ਇੱਕ ਜਿਹੜਾ ਵਰਕ ਪਲੇਸ ਜਿਹੜੀ ਹੈਗੀ ਆ ਉੱਥੇ ਵੀ ਬਹੁਤ ਨਜਾਇਜ਼ ਹੁੰਦੀ ਆ, ਸੋ ਉੱਥੇ ਵੀ ਆਪਾਂ ਸੇਫਟੀ ਕਰਨੀ ਆ। ਇਹਨਾਂ ਨੇ ਸਾਡੇ ਸੰਘ 'ਚ ਵੀ ਸੁਣਤਾ ਕਾਨੂੰਨ ਓਸ਼ਾ ਦਾ। ਸੋ ਓਸ਼ਾ ਜਿਹੜੀ ਆ ਫਿਰ ਤੁਹਾਨੂੰ ਪਤਾ ਹੀ ਹੈ ਓਸ਼ਾ ਨੇ ਜੋ ਕੰਮ ਕਰਨੇ ਆ ਜਦੋਂ ਆਉਣਾ ਉਹਨਾਂ ਨੇ, ਉਹ ਸਿਰਫ ਹੁੰਦੀ ਆ ਆਕੂਪੇਸ਼ਨਲ ਸੇਫਟੀ, ਵੀ ਤੁਸੀਂ ਜਾਣਬੁੱਝ ਕੇ ਤਾਂ ਨਹੀਂ ਇਹੋ ਜਿਹਾ ਕੰਮ ਕੀਤਾ ਹੋਇਆ ਵੀ ਤੁਹਾਡੇ EMPLOYEE ਹਰਟ ਹੋ ਜਾਣ, ਕੋਈ ਤੁਸੀਂ ਨੈਗਲੀਜੈਂਸ ਕਰ ਰਹੇ ਆ, ਤੇ ਤੁਸੀਂ ਜਿਹੜਾ ਉਹ ਬੇਸਿਕ ਜਿਹੜੀ ਸੇਫਟੀ ਹੈਗੀ EMPLOYEE ਜਿਹੜੇ ਕੰਮ ਕਰਦੇ ਆ ਵੀ ਉਹਨਾਂ ਦੀ ਅਣਗਹਿਲੀ ਕਰਕੇ ਜੇ ਕਿਸੇ ਦੇ ਸੱਟ ਫੇਟ ਲੱਗਦੀ ਆ, ਕੋਈ ਨੁਕਸਾਨ ਹੁੰਦਾ ਆ, ਓਸ਼ਾ ਜਿਹੜੀ ਆਕੂਪੇਸ਼ਨ ਸੇਫਟੀ ਐਂਡ ਹੈਲਥ ਆਰਗੇਨਾਈਜੇਸ਼ਨ ਆ। ਪਰ ਇਹਨਾਂ ਨੇ ਕੀ ਕੀਤਾ, ਜਿਹੜਾ ਇਹ ਬਿੱਲ ਦੀ ਅਸਲੀ ਭਾਵਨਾ ਆ ਉਹ ਹੈਗੀ ਜਿਹੜੀ ਲਾਅ ਐਨਫੋਰਸਮੈਂਟ ਦੀ ਰਿਸਪੌਂਸਿਬਿਲਿਟੀ ਆ, ਉਹ ਹੁਣ ਇਹਨਾਂ ਨੇ ਬਿਜ਼ਨਸ ਓਨਰ ਤੇ ਪਾਤੀ ਆ ਵੀ ਲਾਅ ਐਨਫੋਰਸਮੈਂਟ ਤੁਸੀਂ ਕਰਨਾ ਆ ਜੀ। ਤੇ ਜੇ ਰੋਕਿਆ ਤੇ ਜੇ ਰੋਕਣ ਲੱਗੇ ਆ ਤੇ ਉਹਦੇ ਤੇ ਵੀ ਹੱਥ ਰੋਕ ਲਏ ਵੀ ਤੁਸੀਂ ਰੋਕ ਵੀ ਨਹੀਂ ਸਕਦੇ, ਤੇ ਜ਼ਿੰਮੇਵਾਰੀ ਵੀ ਤੁਹਾਡੀ ਆ ਕ੍ਰਾਈਮ ਨੂੰ ਰੋਕਣ ਦੀ। ਤੇ ਲਾਅ ਐਨਫੋਰਸਮੈਂਟ ਜਿਹੜੀ ਅਸਲ ਆਪਣੀ ਪੁਲਿਸ ਹੈਗੀ ਆ, ਦੇ ਆਰ ਐਗਜ਼ੈਂਪਟ, ਉਹ ਵਿੱਚ ਨਹੀਂ ਇੰਟਰਫੇਅਰ ਕਰਨਗੇ। ਉਹ ਤਾਂ ਜਦੋਂ ਜੇ ਕੋਈ ਕਿਸੇ ਦਾ ਕੋਈ ਖੂਨ ਡੁੱਲਦਾ ਆ, ਕੁਛ ਨੁਕਸਾਨ ਹੁੰਦਾ ਆ, ਕੋਈ ਬੁਲਟ ਗੋਲੀ ਚੱਲਦੀ ਆ, ਸ਼ਾਰਪ ਵੈਪਨ ਚੱਲਦੇ ਆ, ਫਿਰ ਉਹ ਆਉਣਗੇ, ਫਿਰ ਉਹ ਦੇਖਣਗੇ ਵੀ ਕੀ ਹੋਇਆ। ਉਹਨੇ ਰੋਕਣ 'ਚ ਨਹੀਂ ਤੁਹਾਡੀ ਮਦਦ ਕਰਨੀ ਕਿਸੇ ਤਰੀਕੇ ਦੇ ਨਾਲ। ਇਹ ਕਾਨੂੰਨ ਜਿਹੜਾ ਇਨ ਬਿਟਵੀਨ ਦਾ ਲਾਈਨਸ ਔਰ ਵਟ ਇਜ਼ ਨਾਟ ਰਿਟਨ ਇਨ ਦਾ ਲਾ, ਉਹ ਸਾਨੂੰ ਕਿਸ ਤਰ੍ਹਾਂ ਨੈਗੇਟਿਵਲੀ ਇੰਪੈਕਟ ਕਰਦਾ, ਉਹਦੇ ਲਈ ਸਾਨੂੰ ਇਹ ਆਪ 'ਚ ਗੱਲਬਾਤ ਕਰਨੀ ਪਊਗੀ। ਜਿਹੜੇ ਬਿਜ਼ਨਸ ਓਨਰਸ ਹੈਗੇ ਆ, ਕਾਨੂੰਨ ਆਪਾਂ ਨੂੰ ਪੜ੍ਹਨਾ ਪਊਗਾ। ਸਾਰੇ 32 ਪੇਜ ਦਾ ਕਾਨੂੰਨ ਆ, ਕੋਈ ਗੱਲ ਖਾਸ ਨਹੀਂ ਹੈਗੀ। ਇਹਨਾਂ ਨੇ ਇਨ ਬਿੰਨੀ ਉਹਨੂੰ ਕਾਪੀ ਐਂਡ ਪੇਸਟ ਕਰਕੇ 2 ਪੇਜ ਮੋਹਰੇ ਆਪਣੇ ਕਾਨੂੰਨ ਦੇ ਲਾ ਕੇ, ਉਹ ਕਹਿੰਦਾ ਸੀ ਉਦੋਂ, ਕਹਿੰਦਾ 2 ਪੇਜ ਦਾ ਕਾਨੂੰਨ ਆ, ਕਹਿੰਦਾ ਪੜ੍ਹ ਲਓ, ਕਹਿੰਦਾ ਦੱਸੋ ਮੇਰੇ ਕਾਨੂੰਨ 'ਚ ਕਿੱਥੇ ਲਿਖਿਆ? ਉਹ 'ਚ ਨਹੀਂ ਲਿਖਿਆ। ਜਦੋਂ ਇਹ ਓਸ਼ਾ ਦੇ ਨਾਲ ਰਲਦਾ, ਦੋਨੇ ਜੁੜ ਕੇ ਬੰਬ ਬਣ ਜਾਂਦੇ ਆ। ਇੱਕ ਤੇ ਇੱਕ 2 ਨਹੀਂ, ਇੱਕ ਤੇ ਇੱਕ 11 ਬਣਦੇ ਇੱਥੇ, 11 ਬਣਦੇ। ਹਾਂਜੀ ਬਿਲਕੁਲ, ਧੰਨਵਾਦ ਜੀ, ਥੈਂਕ ਯੂ ਹਰਮਿੰਦਰ ਭਾਜੀ, ਥੈਂਕ ਯੂ। ਸੋ ਬਿਲਕੁਲ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੱਥ ਪੁਲਿਸ ਵਾਲਿਆਂ ਦੇ ਇਸ ਤਰੀਕੇ ਨਾਲ ਛਾਂਗੀ ਜਾਂਦੇ ਵੀ ਉਹ ਫੜ ਕੇ ਲੈ ਕੇ ਜਾਂਦੇ ਤੇ ਡੀਏ ਕਹਿੰਦੇ ਵੀ ਅਸੀਂ ਚਾਰਜ ਨਹੀਂ ਕਰਨਾ। ਡੀਏ ਉਲਟਾ ਜਿਹੜਾ ਆ ਉਹ ਕਈ ਵਾਰੀ EMPLOYEES ਨੂੰ ਚਾਰਜ ਕਰਨ ਦੇ ਪਿੱਛੇ ਪੈਂਦੇ ਜੇ ਉਹ ਰੋਕਣ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਆ। EMPLOYEE ਵੀ ਆਟੋਮੈਟਿਕਲੀ ਹੱਥ ਪਿੱਛੇ ਖਿੱਚੂਗਾ EMPLOYER ਦੇ, ਤਾਂ ਜਦੋਂ EMPLOYER ਫਿਰ ਉੱਥੇ ਫਿਰ ਬਾਅਦ 'ਚ EMPLOYEE ਪਹਿਲੋਂ ਪਿੱਛੇ ਹੱਥ ਖਿੱਚਦਾ, ਫਿਰ ਹੌਲੀ ਹੌਲੀ EMPLOYER ਨੇ ਵੀ ਖਿੱਚਣੇ ਆ ਵੀ ਭਾਈ ਜੀ ਜਦੋਂ ਚੋਰੀ ਹੋਈ ਨਹੀਂ ਰੁਕਣੀ ਤਾਂ ਮੈਂ ਸਟੋਰ ਖੋਲ ਕੇ ਕੀ ਕਰੂੰਗਾ। ਪਰ ਮੈਨੂੰ ਲੱਗਦਾ ਰਾਜਕਰਨ ਵਿਸੇ ਜੀ, ਮੈਨੂੰ ਹੈਰਾਨੀ ਇਸ ਗੱਲ ਦੀ ਆ ਵੀ ਜਿਹੜਾ ਆਪਾਂ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ ਆਪਣੇ ਭਰਾਵਾਂ ਨੇ, ਉਹ ਤੋਂ ਬਾਅਦ ਆਪਣੇ ਬੰਦੇ ਠੰਡੇ ਪੈ ਗਏ ਲੱਗਦੇ ਆ। ਪਰ ਉਸ ਬਿੱਲ ਦੇ ਹੱਕ ਵਾਲੇ ਜਿਹੜੀਆਂ ਯੂਨੀਅਨਸ ਆ ਉਹ ਐਕਟਿਵ ਹੋ ਗਈਆਂ। ਉਹਨਾਂ ਨੇ ਆਲਰੇਡੀ 2 ਪ੍ਰੋਟੈਸਟ ਕਰਤੇ ਆ, 2 ਰੈਲੀਆਂ ਕਰਤੀਆਂ। ਸੋ ਮੀਡੀਆ ਵੀ ਉਹਨਾਂ ਨੂੰ ਨੈਚੁਰਲੀ ਕਵਰ ਕਰਦਾ ਆ, ਕਿਉਂਕਿ ਜਿਹੜੇ
ਅਸੈਂਬਲੀਮੈਨ ਸਪੋਰਟ ਕਰਦੇ ਉਸ ਬਿੱਲ ਦੀ, ਉਹ ਨੈਚੁਰਲੀ ਉਹ ਮੀਡੀਆ ਨੂੰ ਵੀ ਕਹਿੰਦੇ ਵੀ ਭਾਈ ਇਹਨਾਂ ਨੂੰ ਕਵਰ ਕਰੋ, ਆ ਪ੍ਰੋਟੈਸਟ ਕਰਦੇ ਆ। ਸੋ ਇਸੇ ਕਰਕੇ ਆਪਾਂ ਛੁੱਟੀ ਵਾਲੇ ਦਿਨ ਵੀ ਆਪਣਾ ਜਿਹੜਾ ਸਮਾਂ ਕੱਢ ਕੇ ਤੁਹਾਡੇ ਲਈ ਲੈ ਕੇ ਆਏ ਆ। ਹੋਰ ਵੀ ਜੇ ਕੋਈ ਆਪਣਾ ਭਰਾ ਕਾਲ ਕਰਨਾ ਚਾਹੁੰਦਾ ਤੁਸੀਂ ਕਾਲ ਕਰ ਸਕਦੇ ਹੋ। ਇਸ ਟਾਈਮ ਲਾਈਵ ਸ਼ੋ ਪੰਜਾਬੀ ਰੇਡੀਓ USA ਤੇ ਚੱਲ ਰਿਹਾ ਹੈ। 408 272 5200 408 272 5200। ਜੀ, ਜੀ 408 272 5200 ਦੇ ਉੱਤੇ ਤੁਸੀਂ ਜਿਹੜਾ ਉਹ ਕਾਲ ਕਰ ਸਕਦੇ ਆ। ਚਲੋ ਜੇ ਤੁਸੀਂ ਸੋਚਦੇ ਆ ਵੀ ਅੱਜ ਛੁੱਟੀ ਆ, ਸਾਰੇ ਜਾਣੇ ਜਿਹੜੀ ਕਰ ਰਹੇ ਆ, ਤਾਂ ਕੋਈ ਗੱਲ ਨਹੀਂ, ਕੱਲ੍ਹ ਤੋਂ ਹੀ ਸਹੀ ਬੁੱਧਵਾਰ ਨੂੰ ਇਹਨਾਂ ਨੇ ਜਾਣਾ ਆ ਅਸੈਂਬਲੀ ਦੇ ਵਿੱਚ। ਉਸ ਇਲਾਕੇ ਦੇ ਆਪੋ ਆਪਣੇ ਜਿਹੜੇ ਇਹ 16 ਨਾਂ ਤੁਹਾਨੂੰ ਪਹਿਲਾਂ ਦੱਸੇ ਸੀ ਪ੍ਰੋਗਰਾਮ ਦੀ ਸ਼ੁਰੂਆਤ 'ਚ, ਉਹਨਾਂ ਇਲਾਕਿਆਂ ਵਾਲੇ, ਉਹਨਾਂ ਡਿਸਟ੍ਰਿਕਟ ਦੇ ਜਿਹੜੇ ਹੈਗੇ ਉਹਨਾਂ ਦੇ ਨਾਲ ਆ ਕੇ ਮਿਲ ਕੇ ਜਿਹੜੀ ਉਹ ਗੱਲ ਕਰੋ, ਆਪਣੇ ਆਪ ਨੂੰ ਇਹਦੇ ਪ੍ਰਤੀ ਨੌਲੇਜੇਬਲ ਬਣਾਓ ਤੇ ਤਾਂ ਜੋ ਤੁਸੀਂ ਸਵਾਲਾਂ ਦੇ ਜਵਾਬ ਦੇ ਸਕੋ। ਤੇ 16 ਦੇ 16 ਜਿਹੜੇ ਅਸੈਂਬਲੀ ਮੈਂਬਰਸ ਆ, ਆਈਦਰ ਉਹਨਾਂ ਦੇ ਹਲਕਿਆਂ 'ਚ ਜਾਂ ਜਿੱਥੇ ਉਹਨਾਂ ਦੇ ਏਰੀਆ ਆਫ ਰੈਜ਼ੀਡੈਂਸ ਹੈਗਾ ਆ, ਉਹ ਵਾਲੇ ਸ਼ਹਿਰ ਦੇ ਜਿਹੜੇ ਸਿਟੀ ਹਾਲ ਦੇ ਬਾਹਰ ਤੁਸੀਂ ਵੀ ਜਿਹੜੇ ਪ੍ਰੋਟੈਸਟ ਕਰੋ, ਉਲੀਕੋ ਤੇ ਉਹ ਫਿਰ ਜਿਹੜਾ ਇੱਕ ਵੱਡੀ ਜਿਹੜੀ ਚੀਜ਼ ਆ ਉਹ ਦੇਖੀ ਜਾਊਗੀ। ਤੇ ਇਹ ਜਿਹੜਾ ਹਰਜੋਤ ਸਿੰਘ ਜੀ ਕੱਲੇ ਅਸੈਂਬਲੀ ਮੈਂਬਰ ਜਿਹੜੀ ਇਹ ਕਮੇਟੀ ਦੇ ਬਾਹਰ ਆ, ਉਹਨਾਂ ਦੇ ਇਲਾਕਿਆਂ ਦੇ ਵਿੱਚ ਜਿਹੜਾ ਇਹ ਪ੍ਰੋਟੈਸਟ ਸੋ ਹਜੇ ਕਰਨਾ, ਤੱਕ ਕਿਉਂਕਿ ਦੇਖੋ ਟੋਟਲ 80 ਅਸੈਂਬਲੀ ਮੈਂਬਰ ਆ ਕੈਲੀਫੋਰਨੀਆ ਇਹ 'ਚੋਂ, ਹਨਾ। 16 ਇਹਨਾਂ ਦੀ ਆਪਾਂ ਤੇ ਗੱਲ ਕਰਦੇ ਕਿਉਂਕਿ 16 ਦੀ ਕਮੇਟੀ ਆ, ਹਜੇ ਬਿੱਲ ਇਹਨਾਂ ਦੇ ਕੋਲ ਹੀ ਆ। ਸੋ ਇਹ ਆਪਣੇ ਲਈ ਤਾਂ ਗੁੱਡ ਆ ਵੀ 16 ਬੰਦਿਆਂ ਨੂੰ ਰੀਚ ਕਰਨਾ ਇਨ ਪਲੇਸ ਆਫ 80 ਨੂੰ। ਸੋ ਜਿਹੜੇ ਉਹਨਾਂ ਦੇ, ਇੱਕ ਤਾਂ ਇਹ ਆ ਵੀ ਇਹਨਾਂ ਦਾ ਮੇਨ ਆਫਿਸ ਸਾਰਿਆਂ ਦਾ ਸੈਕਰਾਮੈਂਟੋ ਆ। ਦੂਸਰੇ ਜਿਹੜੇ ਇਹਨਾਂ ਦੇ ਲੋਕਲ ਆਫਿਸ ਆ, ਜਿਹੜੇ ਕਾਉਂਟੀ ਨੂੰ, ਜਿਹੜੇ ਏਰੀਏ ਨੂੰ ਇਹ ਅਸੈਂਬਲੀ ਡਿਸਟ੍ਰਿਕਟ ਨੂੰ ਰੀਪ੍ਰੈਜ਼ੈਂਟ ਕਰਦੇ ਹੈਗੇ ਆ। ਸੋ ਉਸ ਏਰੀਏ ਦੇ ਵਿੱਚ ਜਿਹੜੇ ਲੋਕਲ ਉਹਨਾਂ ਦੇ ਬਿਜ਼ਨੈਸਸ ਓਨਰ ਜਿੰਨੇ ਵੀ ਆ, ਉਹ ਕੰਟੈਕਟ ਕਰਨ, ਫਿਰ ਉਹਨਾਂ ਦੇ ਅਸਰ ਵੀ ਹੁੰਦਾ ਵੀ ਭਾਈ ਮੇਰੇ ਏਰੀਏ ਦੇ ਬਿਜ਼ਨਸ ਆ, ਇਹ ਬਿਜ਼ਨਸ ਮਰ ਜਾਊਗੇ, ਮੇਰੇ ਏਰੀਏ ਦੇ ਇਹ ਕਨਸਟੀਚੁਐਂਟ ਆ, ਮੇਰੇ ਵੋਟਰ ਆ, ਮੇਰੇ ਉਲਟ ਵੋਟ ਪਾਊਗੇ, ਮੈਨੂੰ ਫੰਡਿੰਗ ਨਹੀਂ ਮਿਲੂਗੀ ਜੇ ਇਹ ਬਿੱਲ ਇਦਾਂ ਹੋਇਆ। ਸੋ ਉਹ ਉਹਦਾ ਤਾਂ ਕਰਕੇ ਆਪਾਂ ਕਹਿ ਰਹੇ ਹਾਂ ਵੀ ਲੋਕਲੀ ਜ਼ਰੂਰ, ਇੱਕ ਨਾਲੇ ਸੌਖਾ ਹੁੰਦਾ। ਹੁਣ ਮੰਨ ਲਓ ਵੀ ਕੋਈ ਬੇਕਰਸਫੀਲਡ ਦਾ, ਜੇ ਬੇਕਰਫੀਲਡ ਏਰੀਏ ਦਾ ਇਹਦੇ ਵਿੱਚ ਕੋਈ ਹੈਗਾ ਅਸੈਂਬਲੀ ਮੈਂਬਰ, ਉਹ ਆਪਾਂ ਲਿਸਟ ਉੱਤੇ ਚਾੜ ਵੀ ਦੇਣੀ ਆ ਤੇ ਪਾਈ ਵੀ ਹੋਈ ਹੈਗੀ ਆ, ਜੀ। ਤੇ ਉਹ ਉਹਨਾਂ ਨੂੰ ਲੋਕਲ ਵਾਲਿਆਂ ਨੂੰ ਉੱਥੇ ਜਾਣਾ ਸੌਖਾ ਹੁੰਦਾ। ਨਾਲੇ ਘੰਟੇ ਦਾ ਹੀ ਰੱਖਿਆ ਪ੍ਰੋਗਰਾਮ ਵੀ 11 ਤੋਂ 12 ਵਜੇ ਤੱਕ ਕਰੋ ਉਦਣ ਨੂੰ, ਹਨਾ। ਸੈਕਰਾਮੈਂਟੋ ਜਾਣਾ ਜਰਾ ਔਖਾ ਹੋਣਾ ਹੈ ਕਿਉਂਕਿ ਪੂਰੀ ਦਿਹਾੜੀ ਤੁਹਾਡੀ ਖਰਾਬ ਹੋ ਜਾਂਦੀ ਹੈ। ਸੋ ਇਸ ਕਰਕੇ ਤੇ ਨਾਲ ਲੋਕਲ ਮੀਡੀਆ ਦੇ ਵਿੱਚ ਹੋਊਗਾ ਵੀ ਜੀ ਪੂਰੇ ਕੈਲੀਫੋਰਨੀਆ 'ਚ ਇੰਨੇ ਏਰੀਏ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਆ ਉਹਨਾਂ ਨੇ ਕੀਤੇ ਆ, ਤੇ ਉਹਦਾ ਜਿਹੜਾ ਅਸਰ ਆ ਉਹ ਨੈਚੁਰਲੀ ਜਿਹੜੇ ਆਪਣੇ ਇਲੈਕਟਡ ਆਫੀਸ਼ੀਅਲਸ ਆ ਉਹ ਦੇਖਦੇ ਵੀ ਹੈਗੇ ਆ ਵੀ ਹਾਂ ਭਾਈ ਆ ਮੀਡੀਆ 'ਚ ਹੁਣ ਖਬਰ ਬਹੁਤ ਫੈਲ ਗਈ ਹੈਗੀ ਆ। ਜੀ, ਆਪਣੇ ਨਾਲ ਕੁਝ ਹੋਰ ਕਾਲਰ ਜੁੜ ਰਹੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਤੇ ਇਹਨਾਂ ਦੇ US ਪੰਜਾਬੀ ਰੇਡੀਓ ਟੀਮ ਦੀ, ਸਾਰੀ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ, ਜਿਹੜਾ ਕਿ ਸਮੇਂ ਸਿਰ ਇੱਕ ਟਰੱਕਿੰਗ ਖੇਤਰ ਹੀ ਨਹੀਂ ਆ, ਸਗੋਂ ਹਰ ਖੇਤੀਬਾੜੀ ਹੋਵੇ ਤੇ ਚਾਹੇ ਉਹ ਸਟੋਰਾਂ ਵਾਲੇ ਹੋਣ ਜਾਂ ਕੋਈ ਵੀ ਹੈ, ਉਹਨੂੰ ਸਮੇਂ ਸਿਰ ਅਪਡੇਟ ਵੀ ਕਰਦੇ ਹੋ, ਔਰ ਸਮੇਂ ਦੇ ਨਾਲ ਉਹਨਾਂ ਨੂੰ ਖੜਦੇ ਵੀ ਹੋ, ਨਾਲ ਪਲੇਟਫਾਰਮ ਦਿੰਦੇ ਹੋ, ਉਹਨਾਂ ਨੂੰ ਬੋਲਣ ਦਾ ਮੌਕਾ ਵੀ ਦਿੰਦੇ ਹੋ। ਆਪ ਜੀ ਸਾਰਿਆਂ ਦਾ ਤੇ ਬਾਈ ਹਰਮਿੰਦਰ ਸਿੰਘ ਬਣਾ, ਮੈਂ ਥੋੜਾ ਚਿਰ ਹੀ ਹੋਇਆ ਪਹਿਲਾਂ ਮਤਲਬ ਔਨ ਕੀਤਾ ਰੇਡੀਓ, ਤੇ ਮੈਨੂੰ ਲੱਗਦਾ ਨਹੀਂ ਵੀ ਮੇਰੇ ਕੋਲ ਕੋਈ ਸ਼ਬਦ ਹੋਣਗੇ ਆਪ ਜੀ ਲਈ, ਤੇ ਫਿਰ ਵੀ ਜਿੰਨੀ ਕੁ ਮੇਰੀ ਛੋਟੀ ਤੁੱਛ ਬੁੱਧੀ ਅਨੁਸਾਰ ਮੈਂ ਇਹ ਗੱਲ ਕਹਿ ਸਕਦਾ ਵੀ ਛੋਟੇ ਛੋਟੇ ਬਲਾਗ ਬਣਾ ਕੇ, ਤੇ ਜੇ ਉਹਨਾਂ ਦੇ ਗਰੁੱਪ ਬਣਾ ਕੇ, ਔਰ ਉਹਨਾਂ ਤੋਂ ਗਾਂ ਇੱਕ ਬੰਦਾ ਇੱਕ ਚੁਣਿਆ ਜਾਵੇ, ਤੇ ਮਤਲਬ ਬਾਕੀ ਫਿਰ ਜਿੰਨੇ ਵੀ, ਜਿਵੇਂ ਬੁੱਧਵਾਰ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਮੇਰੇ ਵੀ ਨਾਲ ਵੀ ਕੁਛ ਬੰਦੇ ਹੈਗੇ ਜਿਹੜੇ ਕਿ ਚਾਹੁਣਾ ਚਾਹੁੰਦੇ ਆ ਸੈਕਰਾਮੈਂਟੋ, ਤੇ ਮੈਂ ਭਾਈ ਉਹਨਾਂ ਨਾਲ ਵੀ ਕੰਟੈਕਟ ਕਰ ਲੂੰਗਾ। ਬਸ ਇੰਨਾ ਹੀ ਕਹਿਣਾ ਚਾਹੁੰਦਾ ਸੀ। ਬਾਕੀ ਬਹੁਤ ਬਹੁਤ ਧੰਨਵਾਦ ਹੈ, ਸਮੇਂ ਸਿਰ ਤੁਸੀਂ ਸਾਨੂੰ ਅਵੇਅਰ ਕਰਦੇ ਹੋ ਜੀ। ਥੈਂਕ ਯੂ ਇੰਦਰਜੀਤ ਜੀ, ਮਿਹਰਬਾਨੀ। ਸੋ ਬਿਲਕੁਲ, ਹਜੇ ਰਾਜਕਮਜੀਤ ਸਿੰਘ ਜੀ ਆਪਾਂ ਨੂੰ ਉਸ ਏਰੀਏ ਤੋਂ ਨਹੀਂ ਆਏ ਜਿਹੜੇ ਏਰੀਏ 'ਚ ਨਹੀਂ, ਇਹਨਾਂ ਦੇ ਹੈਗਾ ਆ ਐਸਮਰਲਡਾ ਸੋਰੀਆ ਰਹਿੰਦੀ ਇੱਥੇ, ਹਾਂਜੀ। ਪਰ ਡਿਸਟ੍ਰਿਕਟ ਉਹਦੀ ਜਿਹੜੀ ਸੈਨੋਜ਼ੇ ਆਉਂਦੀ, ਦੀ ਆ। ਸੋ ਇਹ ਵੀ ਬੜਾ ਝੋਲ ਆ ਕਈ ਥਾਵਾਂ ਤੇ ਨਾ। ਸੋ ਜਿੱਥੇ ਉਹਦਾ ਡਿਸਟ੍ਰਿਕਟ ਆਫਿਸ ਆ, ਮੇਰੇ ਖਿਆਲ ਨਾਲ ਉਸੇ ਟਾਊਨ ਐਸਮਰਲਡਾ ਸੋਰੀਆ ਨਾਲ ਤੇ ਇੱਥੇ ਪੰਜਾਬੀਆਂ ਦੇ ਬੜੇ ਕੰਟੈਕਟ ਨੇ, ਉਹਦੇ ਨਾਲ ਉਹ ਸਿਟੀ ਕੌਂਸਲ ਦੇ ਵਿੱਚ ਬੀਬੀ ਰਹਿ ਚੁੱਕੀ ਆ। ਬਿਲਕੁਲ, ਉਹ ਕਈ ਮਸਲਿਆਂ ਦੇ ਵਿੱਚ ਚਲੋ ਉਹਨੇ ਕਮਿਊਨਿਟੀ ਦੀ ਮਦਦ ਵੀ ਕੀਤੀ, ਆਪਾਂ ਇਸ ਗੱਲ ਤੋਂ ਵੀ ਨਹੀਂ ਮੁੱਕਰਦੇ। ਤੇ ਇਹ ਆ ਵੀ ਜੇ ਹੁਣ ਤੁਸੀਂ ਜਾਣਦੇ ਆ ਤਾਂ ਭਾਈ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰੋ, ਤਾਂ ਜੋ ਉਹਨਾਂ ਨੂੰ ਸਮਝਾਓ ਵੀ ਕੀ ਇਸ ਦੇ ਵਿੱਚ ਮਸਲਾ ਆ ਤੇ ਅਸੀਂ ਕੀ ਚਾਹੁੰਦੇ ਆ। ਆਪਣੇ ਅਗਲੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਭਾਈ, ਤੁਸੀਂ ਅਵੇਅਰਨੈਸ ਕ੍ਰੀਏਟ ਕਰ ਰਹੇ ਹੋ। ਹਾਲਾਂਕਿ ਮੇਰਾ
ਇਸ ਰਿਟੇਲ ਜਾਂ ਸਟੋਰ ਦੇ ਬਿਜ਼ਨਸ ਨਾਲ ਕੋਈ ਐਸਾ ਲੈਣਾ ਦੇਣਾ ਨਹੀਂ ਹੈਗਾ। ਲੇਕਿਨ ਜਿੱਥੇ ਤੱਕ ਮੈਨੂੰ ਸਮਝ ਆਇਆ ਹੈਗਾ ਕਿ ਸਾਡੇ ਰੇਡੀਓ ਦੇ ਥਰੂ ਹੀ ਕਿ ਜਿਹੜਾ ਇਹ ਬਿੱਲ ਹੈਗਾ ਇੰਪੈਕਟ ਕਰਦਾ ਛੋਟੇ ਸਟੋਰਾਂ ਨੂੰ ਤੇ ਰਿਟੇਲ ਸੈਕਟਰ ਨੂੰ ਜੀ। ਤੇ ਇਸ ਵੇਲੇ ਜਿੱਦਾਂ ਦੀ ਤੁਸੀਂ ਦੱਸ ਰਹੇ ਸਿਚੁਏਸ਼ਨ ਬਣਾ ਰਹੇ ਹੈਗੇ ਆ, ਉਹ ਬਣਾ ਰਹੇ ਹੈਗਾ EMPLOYEE ਵਰਸਸ EMPLOYER, ਸਮਾਲ ਬਿਜ਼ਨਸ ਵਰਸਸ ਯੂਨੀਅਨ, ਜਾਂ ਦੂਜੇ ਤਰ੍ਹਾਂ ਕਹਿ ਲਓ ਯੂਨੀਅਨ ਵਰਸਸ ਕਾਰਪੋਰੇਸ਼ਨ। ਤਾਂ ਇਹੋ ਜਿਹੀ ਸਿਚੁਏਸ਼ਨ 'ਚ ਜਿਹੜੇ ਕਾਰਪੋਰੇਸ਼ਨ ਆ, ਜਿਹੜੇ ਸਮਾਲ ਬਿਜ਼ਨਸ ਤਾਂ ਹੈ ਨਹੀਂ, ਲੇਕਿਨ ਬਿੱਲ ਤਾਂ ਉਹਨਾਂ ਨੂੰ ਵੀ ਇੰਪੈਕਟ ਕਰਦਾ, ਜਿਹੜੇ ਰਿਟੇਲ ਆਊਟਲੈਟਸ ਹੈਗੇ ਆ ਉਹਨਾਂ ਦਾ ਕੀ ਪੋਜੀਸ਼ਨ ਹੈਗੀ ਹੈ, ਕਿ ਉਹ ਸਮਾਲ ਬਿਜ਼ਨਸ ਓਨਰਸ ਦੇ ਨਾਲ ਖੜੇ ਹੁੰਦੇ ਆ ਜਾਂ ਨਹੀਂ ਹੁੰਦੇ? ਨਹੀਂ, ਉਹ ਬੜੇ ਰੀਟੇਲਰ ਵੀ ਉਲਟੀ ਹੈ ਇਸ ਬਿੱਲ ਦੇ ਤਾਂ ਵੈਸੇ, ਪਰ ਉਹ ਅਫੋਰਡ ਕਰ ਸਕਦੇ ਆ ਨਾ ਸਿਕਿਉਰਿਟੀ ਗਾਰਡ। ਹੁਣ ਜਿਹੜੇ ਵਾਲਗ੍ਰੀਨ ਆ, ਵਾਲਮਾਰਟ ਆ, ਉਹ ਸਿਕਿਉਰਿਟੀ ਗਾਰਡ ਅਫੋਰਡ ਕਰ ਸਕਦੇ ਆ। ਠੀਕ ਪਰ ਥੋੜਾ ਚਿਰ ਹੀ ਕੀਤਾ, ਸੈਨ ਫਰਾਂਸਿਸਕੋ 'ਚ ਦੇਖ ਲਓ, ਜਾਂ ਫਿਰ ਉਹ ਬੰਦ ਕਰ ਦੂਗੇ ਵੱਡੇ ਸਟੋਰ। ਉਹ ਇੱਕ ਥਾਂ ਤੋਂ ਬੰਦ 4 ਕਰਕੇ ਵਾਲਗ੍ਰੀਨ ਸੈਨ ਫਰਾਂਸਿਸਕੋ 'ਚ ਬੰਦ ਹੋਏ ਆ, ਓਕਲੈਂਡ 'ਚ ਹੋਏ ਆ, ਰਿਚਮੰਡ 'ਚ ਹੋਏ ਆ। ਸੋ ਆਪਣਾ ਕੀ ਹੁੰਦਾ ਵੀ ਆਪਣਾ ਕਿਸੇ ਬੰਦੇ ਨੇ ਛੋਟਾ ਸਟੋਰ ਆ, ਵਿਚਾਰੇ ਨੇ ਸਾਰੀ ਉਮਰ ਮਿਹਨਤ ਕਰਕੇ ਉਹ ਬਣਾਇਆ ਆ, ਤੇ ਜੇ ਉਹੀ ਬੰਦ ਹੋ ਗਿਆ ਤੇ ਫਿਰ ਉਹਦਾ ਉਹ ਸਾਰਾ ਨਾਲੇ ਕੱਲਾ ਇਹ ਨਹੀਂ ਹੈ ਨਾ, ਅੱਜ ਜਿਹੜਾ EMPLOYEE ਆ ਉਹ ਕਦੀ EMPLOYER ਵੀ ਬਣ ਸਕਦਾ। ਬਿਲਕੁਲ ਉਹੀ ਉੱਤੇ ਬਣਦੇ ਆ, ਇਦਾਂ ਹੀ ਬਣਦੇ ਆ, ਉੱਥੇ ਕੰਮ ਕਰ ਕਰਕੇ ਜਿਹੜੇ ਉਹ ਕਿਤੇ ਉਹਨਾਂ ਨੂੰ ਪਤਾ ਲੱਗਦਾ ਇਦਾਂ ਕਰਾਂਗੇ। ਪਹਿਲੇ ਜਦੋਂ ਕਿਸੇ ਨੇ ਸਟੋਰ ਲਿਆ, ਜਿੰਨੇ EMPLOYEE ਰਹੇ ਆ ਉਹੀ ਜਾ ਕੇ ਕਹਾਂ ਬਿਜ਼ਨਸ ਲੈਂਦੇ ਆ। ਇਦਾਂ ਹੀ ਬਿਜ਼ਨਸ, ਜੇ ਉਹ ਅਗਲਾ ਦੇਖੂਗਾ ਯਾਰ ਇਹਦੇ ਨਾਲ ਕੰਮ ਹੀ ਬੜਾ ਔਖਾ, ਮੈਂ ਕਾਹਤੇ ਲੈਣਾ। ਬੇਸਿਕਲੀ ਇੱਕ ਅਮਰੀਕਨ ਡ੍ਰੀਮ ਵੀ ਮਾਰਨ ਲੱਗਾ ਹੈ ਬਿੱਲ ਤਾਂ ਨਾਲ ਦੇ ਨਾਲ। ਜੀ ਹਾਂਜੀ ਭਾਜੀ, ਇੱਕ ਮੈਂ ਹੋਰ ਤੁਹਾਡੇ ਨਾਲ ਐਕਸਪੀਰੀਅੰਸ ਹੀ ਸ਼ੇਅਰ ਕਰਦਾ। ਜ਼ਰੂਰ। 2 ਵੀਕ ਪਹਿਲਾਂ ਮੈਂ ਵਾਲਮਾਰਟ 'ਚ ਸੀਗਾ, ਤੇ ਵਾਲਮਾਰਟ 'ਚ ਉੱਥੋਂ ਇੱਕ ਲੇਡੀ ਸਮਾਨ ਲੈ ਕੇ ਏਦਾਂ ਨਿਕਲ ਰਹੀ ਸੀ ਬਾਹਰ, ਤੇ ਬਾਹਰ ਨਿਕਲਦੇ ਟਾਈਮ ਉਹਨਾਂ ਦੇ EMPLOYEE ਨੇ ਉਹਨੂੰ ਰੋਕਿਆ, ਸਿਕਿਉਰਿਟੀ ਗਾਰਡ ਵੀ ਉੱਥੇ ਸੀਗਾ, ਉਹਨੇ ਵੀ ਰੋਕਿਆ। ਉਹ ਸ਼ਰੇਆਮ ਜਿੱਦਾਂ ਖੜੀ ਹੋ ਕੇ ਨਾ ਗੇਟ ਦੇ ਉੱਤੇ ਕਹਿੰਦੀ ਕਿ ਤੁਸੀਂ 911 ਕਾਲ ਕਰਨੀ ਜਾਂ ਮੈਂ 911 ਕਾਲ ਕਰਾਂ, ਮੈਂ ਇੱਥੇ ਖੜੀ ਆ, ਆਰ ਯੂ ਗੋਇੰਗ ਟੂ ਕਾਲ? ਇੱਕ ਨੂੰ ਕਹਿੰਦੀ ਵਾਲਮਾਰਟ ਦੇ EMPLOYEE, ਤੂੰ ਕਾਲ ਕਰਨੀ ਜਾਂ ਤੂੰ ਕਰਨੀ ਜਾਂ ਮੈਂ ਕਰਾਂ। ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ, ਸ਼ਰੇਆਮ ਗੁੰਡਾ ਕਰਦੀ ਆ ਕਿ ਮੈਂ ਲੈ ਕੇ ਵੀ ਜਾ ਰਹੀ ਹਾਂ, ਜੇ ਤੁਸੀਂ ਕਾਲ ਕਰਕੇ ਰੋਕ ਸਕਦੇ ਤਾਂ ਸੱਦ ਲਓ, ਕਿਹਨੂੰ ਸੱਦਣਾ। ਇਹ ਹੁਣ ਵੰਗਾਰ ਇਹ ਉੱਥੇ ਆ ਜਦੋਂ ਅਗਲਿਆਂ ਨੂੰ ਪਤਾ ਲੱਗਣਾ ਵੀ ਇਹ ਸਮਾਲ ਬਿਜ਼ਨਸ ਦੇ ਤੇ ਹੋਰ ਸ਼ਰੇਆਮ ਕਰ ਸਕਦੇ ਆ। ਉੱਥੇ ਰੋਕਣ ਵਾਲਾ ਹੀ ਕੋਈ ਨਹੀਂ, ਇੱਥੇ ਫਿਰ ਉਹਨੂੰ ਪੁੱਛਣ ਲੱਗ ਗਏ ਸੀ, ਉੱਥੇ ਰੋਕਣ ਵਾਲਾ ਕੋਈ ਨਹੀਂ। ਤੁਸੀਂ ਹਿਸਾਬ ਲਾ ਲਓ ਵੀ ਆਪਾਂ ਕਿਹੜੇ ਪਾਸੇ ਨੂੰ ਤੁਰਨ ਲੱਗੇ ਆ ਇੱਥੇ। ਨਾਲੇ ਮੰਨ ਲਓ ਵੀ 5-7 ਬੰਦੇ ਲਾਈਨ 'ਚ ਖੜੇ ਆ ਛੋਟੇ ਬਿਜ਼ਨਸ, ਇੱਕੋ ਹੀ ਬੰਦਾ ਕੰਮ ਕਰਦਾ ਹੁੰਦਾ, ਬਹੁਤ ਵਾਰ ਗੈਸ ਸਟੇਸ਼ਨ ਦੇ 2 ਲਾ ਲਓ, ਤੇ ਜੇ ਇੱਕ ਜਣਾ ਲੈ ਕੇ ਤੁਰ ਗਿਆ ਤਾਂ ਦੂਜੇ ਕਹੂਗੇ ਵੀ ਅਸੀਂ ਕਾਹਦੇ ਪੈਸੇ ਦੇਈਏ, ਅਸੀਂ ਵੀ ਚੱਲਦੇ ਆ, ਵੀ ਹੋਣਾ ਤਾਂ ਕੁਛ ਹੈ ਨਹੀਂ। ਬਾਏ ਜੀ, ਹੋਣਾ ਤਾਂ ਸਤਿ ਗੱਲ ਬੁਲਾ ਕੇ ਨਿਕਲੋ। ਹੁਣ ਤੁਸੀਂ ਦੇਖ ਲਓ ਜਿਹੜੇ ਸਾਧ ਆ ਉਹ ਵੀ ਚੋਰ ਬਣੋਗੇ। ਠੀਕ ਹੈ, ਇਹ ਲੋਕਾਂ ਨੂੰ ਚੋਰ ਬਣਾਉਣ ਵਾਲਾ ਬਿੱਲ ਆ ਇਹ, ਵੀ ਤੁਸੀਂ ਥੈਫਟ ਚੋਰੀ ਕਰੋ, ਲੀਗਲਾਈਜ਼ ਕਰ, ਚੋਰੀ ਤੁਹਾਡੇ DNA 'ਚ ਚੋਰੀ ਵਾੜ ਰਿਹਾ ਜਾਣਬੁੱਝ ਕੇ। ਜੀ ਹਾਂਜੀ, ਮੈਂ ਤਾਂ ਇਹੀ ਕਹੂੰਗਾ ਫਿਰ ਜਿਹੜੇ ਸਮਾਲ ਬਿਜ਼ਨਸ ਵਾਲੇ ਹੈਗੇ ਆ, ਇਹ ਤਾਂ ਉਹਨਾਂ ਦੀ ਹੋਂਦ ਦੇ ਉੱਤੇ ਹੀ ਖਤਰਾ ਆ। ਜੇ ਉਹ ਇਸ ਵੇਲੇ ਜਾਗ ਜਾਂਦੇ ਆ ਤਾਂ ਉਹ ਆਪਣੇ ਆਪ ਨੂੰ ਬਚਾ ਲਓਗੇ, ਨਹੀਂ ਤਾਂ ਬੜੇ ਬਿਜ਼ਨਸ ਕੋਲ ਤਾਂ ਆਪਸ਼ਨ ਹੈਗਾ, ਉਹਨੇ ਇੱਕ ਸਿਟੀ 'ਚ ਬੰਦ ਕਰਕੇ ਦੂਜੇ ਸਿਟੀ ਚਲੇ ਜਾਣਾ। ਜਿਹੜੀ ਤੁਹਾਡੀ ਪਹਿਲੇ ਵਾਲੀ ਗੱਲ ਸੀ ਨਾ ਕਿ ਇੱਕ ਬੰਦਾ ਪੂਰੀ ਉਮਰ ਕੰਮ ਕਰਦਾ ਉਹ ਬਿਜ਼ਨਸ ਬਿਲਡਅਪ ਕਰਨ ਨੂੰ, ਤੇ ਜੇ ਉਹ ਐਂਡ 'ਚ 0 ਹੋ ਗਿਆ ਤਾਂ ਉਹਦੇ ਲਈ ਤਾਂ ਫਿਰ ਕੁਝ ਵੀ ਨਹੀਂ ਹੈਗਾ। ਬਿਲਕੁਲ। ਥੈਂਕ ਯੂ ਅਮਰੀਕ ਭਾਜੀ ਕਾਲ ਓਕੇ ਜੀ, ਥੈਂਕ ਯੂ। ਇਹਦੇ ਨਾਲ ਨਾ ਜਿਹੜੇ ਲੈਂਡ ਓਨਰਸ ਆ ਉਹਨਾਂ ਨੂੰ ਵੀ ਬਹੁਤ ਫਰਕ ਪੈਣਾ। ਬਹੁਤ ਸਾਰੇ ਸ਼ਾਪਿੰਗ ਸੈਂਟਰ ਆ ਓਨ ਕਰਦੇ ਆ, ਇਹ ਨਾ ਕਈ ਵਾਰੀ ਜਿਹੜਾ ਲੈਂਡਲੋਰਡ ਨੇ ਇਹ ਸੋਚਦਾ ਹੋਣਾ ਚੱਲ ਇਹ ਚਲਾ ਗਿਆ ਤਾਂ ਕੋਈ ਹੋਰ ਆ ਜਾਊ, ਉੱਥੇ ਨਹੀਂ ਹੋਣਾ ਕਿਸੇ ਨੇ। ਹੁਣ ਤੁਸੀਂ ਦੇਖ ਲਓ ਜਿੰਨੇ ਵਾਲਗ੍ਰੀਨ ਬੰਦ ਹੋਏ ਆ, ਉਹ ਵਾਲਗ੍ਰੀਨ ਦੀਆਂ ਮੈਂ ਓਕਲੈਂਡ 'ਚ ਦੇਖਦਾ ਸੀ ਪ੍ਰਾਪਰਟੀਆਂ 6-6 7-7 ਮਿਲੀਅਨ 8-8 ਮਿਲੀਅਨ ਦੀਆਂ ਵਿਕੀਆਂ ਸੀਆਂ, ਤੇ ਉੱਥੇ ਆਣਾ ਕੋਈ ਨਹੀਂ ਮੁੜ ਕੇ, ਜਦੋਂ ਅਗਲਿਆਂ ਨੂੰ ਪਤਾ ਵੀ ਇੱਥੇ ਹੁੰਦਾ ਹੀ ਇਹ ਕੁਛ। ਸੋ ਜਿਹਨੇ ਇੱਕ ਪ੍ਰਾਪਰਟੀ ਲਈ ਆ ਉਹਦੀ ਪੇਮੈਂਟ ਤਾਂ ਜਾਈ ਜਾਣੀ ਆ, ਉਹ ਮੁੜ ਕੇ ਬੈਂਕ ਨੂੰ ਜਾਊਗੀ। ਜੋ ਸੈਨ ਫਰਾਂਸਿਸਕੋ 'ਚ ਆਪਾਂ ਦੇਖਿਆ ਹੀ ਆ ਵੀ 70% ਇੱਥੇ ਨਾ ਇੱਕ ਹੋਰ ਐਂਗਲ ਤੋਂ ਮੈਂ ਜਿਹੜੀ ਨਾਲ ਆਪਾਂ ਗੱਲ ਕਰੀਏ ਵੀ ਜਦੋਂ ਇਕੱਲਾ ਇਹੀ ਨਹੀਂ ਵੀ ਸਮਾਲ ਬਿਜ਼ਨਸ ਇਕੱਲੇ ਜਿਹੜੇ ਉਹ ਬੰਦ ਹੋਣਗੇ, ਤੁਸੀਂ ਦੇਖੋ ਵੀ ਸੁਸਾਇਟੀ ਦਾ ਕੀ ਹਾਲ ਬਣੂਗਾ। ਜੀ, ਲੋਕਾਂ ਨੂੰ ਇਹ ਕਹਿ ਰਹੇ ਤੁਸੀਂ ਚੋਰ ਬਣੋ, ਤੁਹਾਡੇ ਨਿਆਣੇ ਤੁਹਾਡੇ ਨਾਲ ਜਾਂਦੇ ਆ, ਉਹ ਤੁਹਾਨੂੰ ਪੁੱਛਣਗੇ ਯਾਰ ਇਹ ਤਾਂ ਡਾਲਰ ਨਹੀਂ ਦੇ ਕੇ ਉਦਾਂ ਹੀ ਚਲੇ ਗਏ, ਕੀ ਤੁਹਾਡੇ ਕੋਲ ਜਿਹੜਾ ਜਵਾਬ ਆ? ਉਹਨਾਂ ਨੇ ਅੱਗੋਂ ਕਹਿਣਾ ਉਹ ਤਾਂ ਭੋਲੇ, ਉਹਨਾਂ ਕਹਿਣਾ ਆਪਾਂ ਕਾਹਤੋਂ ਦਿੰਦੇ ਆ, ਆਪਾਂ ਵੀ ਜਿਹੜਾ ਉਹ ਚਲੀਏ। ਤੁਹਾਡੇ ਮਨ 'ਚ ਵੀ ਆਊਗਾ ਯਾਰ ਆਪਾਂ ਵੀ ਇਦਾਂ ਕਰੀਏ। ਇਹ ਦਿਸ ਇਜ਼ ਰੀਅਲੀ ਡੇਂਜਰਸ। ਸੁਸਾਇਟੀ ਨੂੰ ਇੱਕ ਕੇਓਸ ਦੇ ਵਿੱਚ ਲੈ ਕੇ ਜਾਣ ਵਾਲੀਆਂ ਇਹ ਚੀਜ਼ਾਂ ਆ। ਕਈ ਵਾਰੀ ਨਾ ਜਦੋਂ ਬਿੱਲ ਕੋਈ ਵੀ ਆਉਂਦਾ ਆ ਉਹਦਾ ਉਸੇ ਵੇਲੇ ਨਹੀਂ ਪਤਾ ਲੱਗਦਾ, ਇਟ ਟੇਕਸ ਟਾਈਮ। ਇਹ 2014 ਦੀ ਪ੍ਰੋਪੋਜੀਸ਼ਨ ਪਾਸ ਹੋਈ ਸੀ $950 ਵਾਲੇ ਦੀ, ਆ ਪਿਛਲੇ 2-3 ਸਾਲਾਂ ਦੇ ਵਿੱਚ ਇਹਨੇ ਨੇਰਗਰਦੀ ਮਚਾਤੀ ਆ, ਧੂਆਂ ਕੱਢਤਾ। ਖਾਸ ਕਰਕੇ ਪੈਨੇਡੈਮਿਕ ਤੋਂ ਬਾਅਦ ਦੇ ਵਿੱਚ ਉਸ ਦੇ ਦੌਰਾਨ ਇਹ ਲੋਕਾਂ ਨੂੰ ਹੁਣ ਪਤਾ ਲੱਗ ਗਿਆ
ਇਹਦੇ ਤੇ ਮੈਨੂੰ ਲੱਗਦਾ ਇਹਨਾਂ ਨੇ ਟਿਊਟੋਰੀਅਲ ਵੀ ਬਣਾਏ ਹੋਣੇ ਵੀ ਸਮੈਸ਼ ਐਂਡ ਗ੍ਰੈਬ ਕਿੱਦਾਂ ਕਰੀਏ। ਵੇਖ ਲਓ ਇਹ ਇੱਧਰਲੇ ਪਾਸੇ ਨੂੰ ਆਪਾਂ ਜਿਹੜੇ ਉਹ ਵਧੇ ਪਏ ਆ। ਅਗਲੇ ਕਾਲਰ ਲੈਣੇ ਆ, ਜੁੜੇ ਨੇ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਕ ਸੋਚਦਾ ਸੀਗਾ, ਜਿੱਦਾਂ ਹੁਣ ਆਪਾਂ ਜਿੰਨਾ ਵੀ ਆਪਾਂ ਮੋਸਟਲੀ ਗੱਲ ਕਰਦੇ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਕਰਦੇ ਹਾਂ, ਤਾਂ ਮੋਸਟਲੀ ਜਿੱਦਾਂ ਹੁਣ ਵਾਲਮਾਰਟ ਸਟੋਰ ਹੋ ਗਿਆ ਜਾਂ ਵੱਡੇ ਸਟੋਰ ਹੋ ਗਿਆ, ਜੇ ਉਹਨਾਂ ਦੇ ਮੂਹਰੇ ਬੰਦਾ ਬੈਨਰ ਬਣਾਉਂਦਾ ਆ, ਉੱਤੇ ਲਿਖ ਦੋ no on 553, no promote stealing and no inflation and save our kids future, ਲਾ ਕੇ ਬੈਨਰ, ਫਿਰ ਜਿਹੜਾ ਕੋਈ ਪੁੱਛਦਾ ਅਗਲੇ ਨੂੰ ਤੁਸੀਂ ਸਮਝਾ ਸਕਦੇ ਆ ਆਹ ਕੁਛ ਹੋ ਰਿਹਾ ਆ। ਤੁਹਾਨੂੰ ਸਟੋਰ ਵਾਲੇ ਉਹਨਾਂ ਨੇ ਤੁਹਾਨੂੰ ਮਨਾ ਨਹੀਂ ਕਰੋਗੇ ਤੁਸੀਂ ਇੱਥੇ ਖੜੇ ਕਿਉਂ, ਕਿਉਂਕਿ ਮੋਸਟਲੀ ਗੋਰੇ ਹੁੰਦੇ, ਆਪਾਂ ਜਾਂਦੇ ਵਾਲਮਾਰਟ ਜਾਂ ਕਿਸੇ ਗਰੋਸਰੀ ਸਟੋਰ ਵੀ ਜਾਂਦੇ ਆ, ਉਹਨਾਂ ਨੇ ਟੇਬਲ ਲਾ ਕੇ ਬੂਥ ਬਣਾਇਆ ਹੁੰਦਾ। ਗਰੋਸਰੀ ਸਟੋਰ ਜਿਹੜਾ ਵੀ ਜਾਂਦਾ ਸਾਰਾ ਕੁਝ ਜਾਂਦਾ, ਕਿਉਂ ਉਹਨਾਂ ਨੂੰ ਵੀ ਪਤਾ। ਹੁਣ ਮੈਂ ਗੱਲ ਕਰਦੇ ਜਿੱਦਾਂ ਹੁਣ ਜੇ ਇਫੈਕਟ ਆਪਾਂ ਗੱਲ ਕਰਦੇ ਹਾਂ, ਇਕੱਲੇ ਗਰੋਸਰੀ ਸਟੋਰ ਨੂੰ ਨਹੀਂ ਇਫੈਕਟ, ਆਈ ਮੀਨ ਛੋਟੇ ਨੂੰ ਨਹੀਂ ਪੈਂਦਾ। ਮੇਨ ਚੀਜ਼ ਕਹਿੰਦੇ ਵਾਲਾ ਸਟੋਰ ਆ, ਹੁਣ ਵੱਡਾ ਸਟੋਰ ਆ। ਆਈ ਥਿੰਕ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਆ, ਮੈਂ ਉਹ ਬੁੜੀ ਮੈਨੂੰ ਜਾਣਦੀ ਆ ਵਾਲਮਾਰਟ, ਤਾਂ ਮੈਂ ਉਹਦੇ ਕੋਲ ਗਿਆ ਸੀਗਾ, ਤਾਂ ਉਹਦਾ ਡਿਪਾਰਟਮੈਂਟ ਸੀ ਇਕੱਲਾ ਮੇਕਅਪ ਵਾਲਾ। ਕਹਿੰਦੀ ਮੈਂ ਇੱਕ ਕੁਆਰਟਰ ਦੇ ਵਿੱਚ ਮੇਰੀ ਜਿਹੜੀ ਇਨਵੈਂਟੋਰੀ ਦੇ ਹਿਸਾਬ ਨਾਲ ਅਸੀਂ ਦੇਖਿਆ, ਮੈਨੂੰ 1.5 ਲੱਖ ਦਾ ਘਾਟਾ ਪਿਆ ਜਿਹੜਾ ਚੋਰੀ ਸਮਾਨ ਹੋਇਆ। ਉਹਨਾਂ ਨੇ ਤਾਂ ਉਹ ਮੁੜ ਕੇ ਹੌਲੀ ਹੌਲੀ ਕਰਕੇ ਸਾਰਾ ਲੌਕਅਪ ਸਮਾਨ ਉਹ ਕਰ ਦਿੱਤਾ। ਮੇਰਾ ਮਤਲਬ ਕਹਿੰਦੇ ਜਿੱਦਾਂ ਹੁਣ ਆਪਾਂ ਸਟੋਰੋਂ ਸਮਾਨ ਲੈਣ ਜਾਂਦੇ ਆ, ਜੇ ਹੁਣ ਸਟੋਰ ਵੱਡੇ ਸਟੋਰ ਵੀ ਹੈਗੇ ਆ, ਜੇ ਉਹਨਾਂ ਦਾ ਘਾਟਾ ਹੁੰਦਾ ਆ, ਜੇ ਉਹਨਾਂ ਨੂੰ ਪਤਾ ਸਾਨੂੰ 1 ਲੱਖ ਘਾਟਾ ਆ, ਉਹਨਾਂ ਨੇ ਉਹ ਲੱਖ ਘਾਟਾ ਕਿੱਥੋਂ ਕੱਢਣਾ ਆ, ਤੁਹਾਡੇ ਮੇਰੇ ਅੱਗੇ ਤੋਂ ਕੱਢਣਾ ਆ। ਐਗਜ਼ੈਕਟਲੀ ਉਹਨੀ ਪ੍ਰਾਈਸਿਸ ਨਹੀਂ ਕਰਕੇ ਐਵਰੀ ਸਿੰਗਲ ਪਰਸਨ ਨੂੰ ਇਫੈਕਟ ਪੈਂਦਾ ਇਸ ਚੀਜ਼ ਦਾ। ਕੱਲਾ ਇਹੀ ਨਹੀਂ, ਇਹਦੇ ਵਿੱਚ ਨਾਲ ਹੋਰ ਐਡ ਕਰਦੇ ਜਾਈਏ। ਹੁਣ ਤੁਹਾਡੇ ਲਾਗੇ ਤੁਹਾਨੂੰ ਕਨਵੀਨੀਅੰਸ ਆ, ਲਾਗੇ ਜਾਣਾ, ਸਟੋਰ ਦੇ ਜਾਣਾ, ਜਦੋਂ ਮਰਜ਼ੀ ਜਿਹੜਾ ਜਾ ਕੇ ਜਿਹੜੀ ਚੀਜ਼ ਤੁਸੀਂ ਲੈ ਆਉਣੀ। ਜਦੋਂ ਸਟੋਰ ਬੰਦ ਹੋਣ ਲੱਗੇ ਫਿਰ ਤੁਹਾਨੂੰ ਭੱਜਣਾ ਦੂਰ ਪੈਣਾ, ਫਿਰ ਤੁਸੀਂ ਸੇਫਟੀ ਨੂੰ ਡਰ ਲੱਗਣਾ, ਯਾਰ ਮੈਂ ਇਕੱਲਾ ਹੀ ਜਾਣਾ, ਨਿਆਣੇ ਨੂੰ ਕੀ ਲੈ ਕੇ ਜਾਣਾ, ਵੀ ਉੱਥੇ ਆਹ ਨਾ ਹੋ ਜੇ, ਉੱਥੇ ਉਹ ਨਾ ਹੋ ਜੇ। ਸੋ ਲੋਕਾਂ ਦੇ ਮਨਾਂ ਦੇ ਵਿੱਚ ਡਰ, ਭੈ ਤੇ ਚੋਰੀ ਦੀ ਭਾਵਨਾ ਨੂੰ ਵਧਾਉਣ ਵਾਲੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ, ਨਾਲੇ ਉਹਨਾਂ ਨੂੰ ਇਹ ਵੀ ਰਾਜਗਨ ਜੀ ਪੋਲੀਟੀਸ਼ੀਅਨ ਨੂੰ ਪਤਾ ਵੀ ਕਿੰਨੇ ਕਰੌਲਾ ਪਾ ਲੈਂਦੇ। ਹੁਣ ਤੁਹਾਡੇ ਸਾਹਮਣੇ ਹੀ ਆ, 5500 ਦੇ ਕਰੀਬ ਸਟੋਰ ਆ ਕੈਲੀਫੋਰਨੀਆ ਚ, 1800 ਦੇ ਕਰੀਬ 7-Eleven ਆ, ਹਨਾ। ਬਾਕੀ ਗੈਸ ਸਟੇਸ਼ਨ ਦੇਖ ਲਓ ਕਿੰਨੇ ਕੋ ਪਹੁੰਚੇ ਹੋ ਸੀ ਬਿਜ਼ਨਸ ਓਨਰ ਉੱਥੇ। ਕਈਆਂ ਦੇ 30-30 40-40 ਸਟੋਰ ਆ, ਉਹ ਆਪ ਕੋਈ ਪਹੁੰਚੇ ਸੀ ਉੱਥੇ, ਠੀਕ ਹੈ ਕਿ ਨਹੀਂ। ਸੋ ਜੇ ਨੈਚੁਰਲੀ ਕੱਲ ਨੂੰ ਤੁਹਾਡੇ ਜਿਹੜੇ ਏਮਪਲਾਈਆਂ ਨੇ ਤੁਹਾਨੂੰ ਸੂ ਕਰਨਾ ਨਾ, ਪਤਾ ਲੱਗ, ਇੱਕੋ ਬੰਦਾ ਇੱਕ ਵਾਰੀ ਸੂ ਕਰਦਾ ਤਾਂ ਫਿਰ ਪਤਾ ਲੱਗ ਜਾਂਦਾ। ਏਦਾਂ ਤੁਰਦੀ ਹੁੰਦੀ ਖੇਡ, ਏਦਾਂ ਹੀ ਹੁੰਦੀ ਆ ਖੇਡ ਤਾਂ ਏਦਾਂ। ਹਾਂਜੀ, ਕਿਉਂ ਜਿਹਦਾ ਹਮਲਾ ਕਰ ਸਕਦਾ, ਚੱਲ ਮੈਂ ਹੁਣ ਕਿਸੇ ਨੂੰ ਪ੍ਰੋਫਾਈਲ ਨਹੀਂ ਕਰਦਾ ਬੰਦਾ, ਜੇ ਆਪਾਂ ਸੋਚਦੇ ਕਿ ਗੋਰੇ ਨੂੰ ਖੜਾ ਕਰ ਲਓ, ਇੱਕ ਕਿਸੇ ਮੈਕਸੀਕਨ ਨੂੰ ਖੜਾ ਕਰ ਲਓ, ਇੱਕ ਕਿਸੇ ਹੋਰ ਦੂਜੇ 3 ਜਣੇ ਇਕੱਠੇ ਖੜ ਕੇ ਏਦਾਂ ਬੈਨਰ ਲੈ ਕੇ ਕੁਛ ਵੀ ਆਪਾਂ ਕਰ ਸਕਦੇ ਹਾਂ। ਪਲੀਜ਼ ਜੇ ਤੁਹਾਨੂੰ ਪਤਾ, ਹੁਣ ਤੁਸੀਂ ਆਪਾਂ ਇੰਡੀਅਨ ਦੀ ਜ਼ਿਆਦਾ ਗੱਲ ਸੁਣਾਂਗੇ, ਉਹਦੇ ਕੋਲ ਜੰਮ ਗਏ ਵੀ ਕੀ ਗੱਲ ਹੋਈ, ਕੋਈ ਮੈਕਸੀਕਨ ਅਗਲਾ ਪੁੱਛੋ ਵੀ ਇਹ ਕੀ ਪ੍ਰੋਗਰਾਮ ਚੱਲਦਾ ਆ, ਕੋਈ ਗੋਰਾ ਉਹ ਉਹਦੇ ਨਾਲ ਗੱਲ ਕਰੋਗੇ। ਨਹੀਂ, ਵਧੀਆ ਆਈਡੀਆ ਤੁਹਾਡਾ, ਸਾਰੇ ਜਗ੍ਹਾ ਜਾਣਾ ਚਾਹੀਦਾ ਆ। ਤੇ ਦੇਖੋ ਆਪਣਾ, ਮੈਂ ਤੁਹਾਨੂੰ ਮੈਂ ਭਾਜੀ ਐਗਜ਼ਾਮਪਲ ਦਿੰਦਾ, ਆਪਾਂ ਕਾਲ ਦਿੱਤੀ ਸੀ ਵੀ ਪ੍ਰੋਟੈਸਟ ਹੋਣਾ, ਠੀਕ ਆ। ਸੋ ਕਈਆਂ ਨੇ ਕਿਹਾ ਸੀ ਵੀ ਆਪਣੇ ਸਟੋਰ ਵੀ ਬੰਦ ਕਰੋ, ਆਪਾਂ ਫੋਟੋਆਂ ਹੀ ਪਾਈਆਂ। ਕੁਝ ਭਰਾਵਾਂ ਨੇ ਸਟੋਰ ਬੰਦ ਕਰਕੇ ਆਪਣੇ EMPLOYEE 2 ਘੰਟੇ ਲਈ ਸਟੋਰ ਦੇ ਸਾਹਮਣੇ ਖੜੇ ਕੀਤੇ, No to 553। ਉਹਨੇ ਐਜੂਕੇਟ ਵੀ ਕੀਤਾ। ਹੁਣ ਜਿੰਨੇ ਸਟੋਰ ਮੈਂ ਤੁਹਾਨੂੰ ਗਿਣਾਏ ਆ, ਜੇ ਉਹਨਾਂ ਚੋਂ 7-8 ਨੇ ਬੰਦ ਕੀਤੇ ਤਾਂ ਫਿਰ ਕਿੰਨਿਆਂ ਨੂੰ ਪਤਾ ਲੱਗਣਾ, ਠੀਕ ਹੈ। ਹਾਂਜੀ, ਕਿਉਂ ਮੈਂ ਤਾਂ ਇਹ ਗੱਲ ਕਰਨਾ ਸੀ, ਦੂਜੇ ਵੱਡੇ ਸਟੋਰ ਮੋਰ ਖਾਣੇ, ਕਿਉਂ ਜਿਹੜਾ ਆਪਾਂ ਜਦੋਂ ਇੰਸੀਡੈਂਟ ਹੋਇਆ ਸੀਗਾ ਸਟਾਰਟਨ ਦਾ 7-Eleven ਦਾ, ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਆਪਣੀ ਮੈਚੁਰ ਆਪਣੇ ਪੀਪਲਸ ਨਾਲੋਂ ਜਿਹੜੇ ਗੋਰੇ ਆ ਕੁਛ ਵੀ ਹੈਗੇ ਆ, ਉਹਨਾਂ ਨੇ ਜ਼ਿਆਦਾ ਕਮੈਂਟ ਕੀਤੇ ਸੀ। ਥੈਂਕ ਯੂ। ਇਸੇ ਕਰਕੇ ਹੁਣ ਜਿਹੜੇ ਸ਼ਾਪਿੰਗ ਕਰਦੇ ਆ, ਆਈ ਥਿੰਕ ਵੀ ਮੋਰ ਬੈਨੀਫਿਸ਼ੀਅਲ ਕਿ ਆਪਾਂ ਹਰ ਇੱਕ ਨੂੰ ਰੀਚ ਕਰਦੇ, ਮਾੜਾ ਮੋਟਾ ਅਵੇਅਰਨੈਸ ਕਰਦੇ ਆ। ਨਾਲ ਜਿਸ ਲਈ ਤੁਸੀਂ ਉੱਥੇ ਦੇ ਦੇਂਗੇ ਸੇਵ ਆਵਰ ਕਿਡਸ ਫਿਊਚਰ, ਅਗਲਾ ਤਾਂ ਨੱਠ ਕੇ ਬੰਦੇ ਇਸ ਚੀਜ਼ ਨੂੰ ਵੀ ਨਾਲ ਲੀਸ ਪੜੂਗਾ ਤਾਂ ਸਹੀ ਕੀ ਗੱਲ ਹੋ ਰਹੀ ਆ। ਧੰਨਵਾਦ ਜੀ, ਥੈਂਕ ਯੂ ਜੀ, ਹਾਂਜੀ, ਮਿਹਰਬਾਨੀ ਜੀ। ਬਿਲਕੁਲ, ਇਹ ਦੇਖੋ ਹੁਣ ਸਾਰਿਆਂ ਨੇ ਦੇਖੋ, ਅਸੀਂ ਜਿਹੜਾ ਆ ਆਪਣੀ ਤੁਹਾਡੀ ਆਵਾਜ਼ ਬਣ ਸਕਦੇ ਹਾਂ, ਤੁਹਾਨੂੰ ਪਲੇਟਫਾਰਮ ਦੇ ਸਕਦੇ ਹਾਂ। ਇਹ ਜਿਹੜਾ ਹਮਲਾ ਤਾਂ ਖੁਦ ਹੀ ਜਿਹੜਾ ਉਹ ਮਾਰਨਾ ਪੈਣਾ ਆ। ਉਹ ਵੱਧ ਤੋਂ ਵੱਧ ਜਿਹੜੇ ਲੋਕ ਆ, ਉਹ ਜਿੱਦਾਂ ਦੇ ਵੀ ਤੁਹਾਨੂੰ ਪਲਾਨ, ਤੁਸੀਂ ਦੇਖੋ ਵੀ ਤੁਸੀਂ ਕਿੱਦਾਂ ਇਸ ਦੇ ਵਿੱਚ ਹੈਲਪ ਕਰ ਸਕਦੇ ਆ। ਇਹ ਅਸਰ ਇਹ ਨਾ ਬੰਦਾ ਸੋਚੇ ਘਰਾਂ ਬੈਠੇ ਵੀ ਮੇਰਾ ਕੋਈ ਸਟੋਰ ਨਹੀਂ ਆ, ਮੈਂ ਕਿਹੜਾ ਇਹਨਾਂ ਸਟੋਰਾਂ ਤੇ ਜਿਹੜਾ ਉਹ ਜਾਂਦਾ ਆ, ਜਾਂ ਕਦੀ ਜਿਹੜੀ ਆ, ਤੇ ਜੇ ਨਾ ਵੀ, ਜੇ ਬੰਦ ਵੀ ਹੋ ਗਏ ਜਾਂ ਇਦਾਂ ਵੀ ਹੋ ਗਿਆ, ਮੈਨੂੰ ਨਹੀਂ ਫਰਕ ਪੈਣਾ। ਫਰਕ ਸਾਰਿਆਂ ਨੂੰ ਜਿਹੜਾ ਇਹ ਚੀਜ਼ਾਂ ਦਾ ਜਿਹੜਾ ਅਸਰ ਪੈਂਦਾ ਹੁੰਦਾ ਆ। ਸੋ ਜਦੋਂ ਜਿਹੜੇ ਚੋਰ ਵਿਹਲੇ ਹੋ ਗਏ ਇਹਨਾਂ ਸਟੋਰਾਂ ਤੋਂ, ਜਾਂ ਲੋਕਾਂ ਦੇ ਵਿੱਚ, ਹੁਣ ਦੇਖੋ ਜਿਹੜੇ ਅਨਇੰਪਲਾਏ ਹੋਣਗੇ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਆਉਣੀ ਵੀ ਭਾਈ ਆਪਾਂ ਵੀ ਇੱਧਰ ਉੱਧਰ ਹੱਥ ਪੈਰ ਮਾਰੀਏ, ਤਾਂ ਫਿਰ ਘਰ ਹੀ ਦਿਖਣੇ ਨਾ ਉਹਨਾਂ ਨੂੰ ਇਵੈਂਚੁਅਲੀ। ਉਸ ਤੋਂ ਬਾਅਦ ਦੇ ਵਿੱਚ ਉੱਧਰ ਨੂੰ ਜਿਹੜਾ ਵਧਣਾ ਕੰਮ। ਰਜਿੰਦਰ ਕੰਗ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਇਹ ਸਾਨੂੰ ਪਤਾ ਲੱਗਿਆ ਹੈ ਇਸ ਕਾਨੂੰਨ ਬਣਾਉਣ ਦੇ ਪਿੱਛੇ 2 ਸਿਕਿਉਰਿਟੀ ਕੰਪਨੀਆਂ ਦਾ ਹੱਥ ਹੈ।
ਜੀ ਇਹ ਇਕੱਲੇ ਸਿਕਿਉਰਿਟੀ ਨਹੀਂ ਭੈਣ ਜੀ, ਇਹਦੇ ਪਿੱਛੇ ਯੂਨੀਅਨਸ ਵੀ ਆ, ਸਿਕਿਉਰਿਟੀ ਕੰਪਨੀਆਂ ਵੀ ਆ, ਟ੍ਰਾਇਲ ਵਕੀਲ ਲਾਇਰਸ ਵੀ, ਵੀ ਆ, ਟ੍ਰਾਇਲ ਲਾਇਰਸ ਵੀ ਆ, ਕਈ ਕੁਛ ਨੇ। ਤੇ ਵੱਡੀਆਂ ਕਾਰਪੋਰੇਸ਼ਨਾਂ ਵੀ ਹੈਗੀਆਂ। ਸਾਡੇ ਘਰਾਂ ਦੇ ਪੜ੍ਹੇ ਲਿਖੇ ਬੱਚੇ ਉਹ ਦੱਸਦੇ ਕਈ ਕਾਨੂੰਨ ਲੋਅਰ ਬਣਵਾਉਂਦੇ ਆ ਕਿਉਂਕਿ ਉਹਨਾਂ ਨੂੰ ਆਮਦਨ ਹੋਵੇਗੀ। ਏਦਾਂ ਹੀ ਹੈ ਜੀ। ਉਹ ਉਹਦੀ ਐਸੋਸੀਏਸ਼ਨ ਵੱਲੋਂ ਪੈਸਾ ਲਾ ਕੇ ਵੀ ਬਣਵਾਉਂਦੇ ਆ। ਪਰ ਆਪਣੇ ਕੈਲੀਫੋਰਨੀਆ 'ਚ ਤਾਂ ਬਹੁਤ ਮਾੜਾ ਹਾਲ ਹੈ। ਕੈਲੀਫੋਰਨੀਆ ਛੱਡਣ ਨੂੰ ਵੀ ਨਹੀਂ ਜੀ ਕਰਦਾ ਤੇ ਰਹਿਣ ਨੂੰ ਵੀ ਨਹੀਂ ਜੀ ਕਰਦਾ ਹੈ। ਰਹਿਣ ਨੂੰ ਵੀ ਨਹੀਂ ਕਰਦਾ। ਇੰਨੀ ਮਹਿੰਗਾਈ ਕੈਲੀਫੋਰਨੀਆ ਵਿੱਚ। ਉਹ ਜਿਹੜਾ ਲਾਸ ਹੁੰਦਾ ਹੈ ਅਗਲਿਆਂ ਨੇ ਪ੍ਰਾਈਸਾਂ ਤਾਂ ਹੀ ਪਾ ਦੇਣਾ, ਬਿਲਕੁਲ ਲੋਕਾਂ ਦਾ ਹੀ ਪੈਣਾ ਜੀ। ਤੇ ਇਹ ਤਾਂ ਬਸ ਸਾਰੇ ਇਕੱਠੇ ਹੋਈਏ ਤੇ ਕਾਨੂੰਨ ਨੋ ਹੀ ਹੋਵੇ ਜੀ। ਥੈਂਕ ਯੂ ਜੀ, ਧੰਨਵਾਦ ਜੀ। ਓਕੇ ਜੀ। ਹੁਣ ਦੇਖੋ ਆਪਣੇ ਨਾ ਇੱਕ ਕਾਲਰ ਆਏ ਸੀ ਪਹਿਲੋਂ, ਉਹ ਕਹਿੰਦੇ ਯਾਰ ਇੱਕ ਬੜੇ ਵੱਡੇ ਬਿਜ਼ਨਸਮੈਨ ਆਏ ਉੱਥੇ, ਉਹਨਾਂ ਨੇ ਸਾਈਨ ਤਾਂ ਕਰਤੇ ਪਰ ਉਹਨਾਂ ਨੂੰ ਪਤਾ ਨਹੀਂ ਸੀਗਾ। ਜੀ ਹੁਣ ਇੰਨਾ ਰੌਲਾ ਪਏ ਤੋਂ ਬਾਅਦ 'ਚ ਵੀ ਜੇ ਬਿਜ਼ਨਸ ਓਨਰਸ ਨੂੰ ਨਾ ਪਤਾ ਹੋਵੇ ਤਾਂ ਇੱਥੇ ਕਿਹਦਾ ਕਸੂਰ ਆ? ਇਹ ਹੁਣ ਤੁਸੀਂ ਆਪ ਜਿਹੜਾ ਉਹ ਦੇਖੋ, ਕਿਉਂ ਆਪਾਂ ਇੱਦਾਂ ਜਿਹੜਾ ਉਹ ਚੱਲ ਰਹੇ ਹਾਂ, ਕਿਉਂ ਆਪਾਂ ਵੇਸਲੇ ਜਿਹੇ ਹੋ ਕੇ ਚੱਲ ਰਹੇ ਹਾਂ। ਇਸ ਨੇ ਹਿੱਟ ਇਫੈਕਟ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਕਰਨਾ ਆ। ਤੇ ਹਰਮਿੰਦਰ ਜੀ ਤੁਸੀਂ ਨਾਲ ਹੀ ਹੋ? ਹਾਂਜੀ ਜੀ। ਆਈ ਐਮ ਆਨਲਾਈਨ। ਜੀ। ਹਾਂਜੀ ਸੋ ਹਰਮਿੰਦਰ ਜੀ, ਤੁਸੀਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਕੀ ਇਸ ਦੇ ਉੱਤੇ ਤੁਸੀਂ ਵੀ ਨਾਲ ਕੀ ਕਹਿਣਾ ਚਾਹੁੰਦੇ, ਐਡ ਕਰਨਾ ਚਾਹੁੰਦੇ ਵਿੱਚ? ਹਾਂਜੀ, ਦੇਖੋ ਜੀ, ਅਸੀਂ ਗੁਰੂ ਘਰ ਵੀ ਗਏ ਸੀਗੇ। ਜਿਹੜੇ ਆਮ ਸੰਗਤ ਹੈਗੇ ਆ ਲੋਕ, ਉਹਨਾਂ ਦੀ ਨਾ ਸਿੰਪਥੀ ਬਹੁਤ ਆ। ਇਹ ਗੱਲ ਸੁਣ ਕੇ ਉਹਨਾਂ ਦੀ ਤੁਹਾਡਾ ਜਰਨਲ ਸਿੰਪਥੀ, ਹਮਦਰਦੀ ਹੁੰਦੀ ਆ। ਉਹ ਕਹਿੰਦੇ ਆ ਜੀ ਦੱਸੋ ਵੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ ਤੁਹਾਡੀ। ਦੇ ਡੂ ਕੇਅਰ ਅਬਾਊਟ ਸਮਾਲ ਬਿਜ਼ਨਸ ਓਨਰਸ। ਉਹਨਾਂ ਨੂੰ ਪਤਾ ਆ ਜੇ ਉਹਨਾਂ ਦਾ ਆਪਣਾ ਬਿਜ਼ਨਸ ਨਹੀਂ ਹੈਗਾ, ਉਹਨਾਂ ਦੇ ਕਿਸੇ ਚਾਚੇ ਦਾ, ਤਾਏ ਦਾ, ਭੂਆ, ਮਾਸੀ, ਭਤੀਜੇ ਦਾ, ਕਿਸੇ ਸੱਜਣ ਦਾ, ਕਿਸੇ ਗੁਆਂਢੀ ਦਾ ਸਟੋਰ ਹੈਗਾ, ਉਹਨਾਂ ਨੂੰ ਪਤਾ ਹੈ ਵੀ ਕਿਵੇਂ ਉਹ ਜ਼ਿੰਦਗੀ ਜੀਂਦੇ ਆ। ਕਈ ਜਦੋਂ ਅਸੀਂ ਜਿਹੜਾ ਸਮਾਲ ਬਿਜ਼ਨਸ ਓਨਰ ਜੋ ਸ਼ੁਰੂ ਕਰਦਾ ਲਾਈਫ ਉਹ ਆਪਣੀ, ਜੇ ਉਹ ਨਿਊਲੀ ਮੈਰਿਡ ਕੋਈ ਲੈ ਲੈਂਦਾ ਬੰਦਾ, ਛੋਟੇ ਬੱਚੇ ਹੁੰਦੇ, ਕਈ ਵਾਰ ਬੱਚਿਆਂ ਨੂੰ ਵੀ ਨਾਲ ਹੀ ਸਟੋਰ ਤੇ ਲੈ ਜਾਂਦਾ ਆ। ਪਿੱਛੇ ਆਫਿਸ ਬੈਠੋ ਤੁਸੀਂ ਘੰਟਾ 2 ਘੰਟੇ, ਵਾਈਫ ਨੇ ਪੇਪਰ ਵਰਕ ਕਰਨਾ ਆ, ਬੰਦੇ ਨੇ ਕਾਊਂਟਰ ਤੇ ਖੜਨਾ ਆ, ਇਨਵੈਂਟੋਰੀ ਕਰਨੀ ਆ। ਇਹ ਜਿਹੜੇ ਉਹ ਲੋਕਾਂ ਨੂੰ ਪਤਾ ਆ ਵੀ ਇਹਨਾਂ ਦੀ ਲਾਈਫ ਕਿਵੇਂ ਭੱਜ ਨੱਠ ਕਰਕੇ ਤਾਂ ਅਸੀਂ ਆਪਣੀ ਇਹ ਲਾਈਵਲੀਹੁੱਡ ਇਹ ਚਲਾ ਰਹੇ ਆ, ਸਟੋਰ ਚਲਾ ਰਹੇ ਆ। ਸੋ ਲੋਕਾਂ ਦੀ ਹਮਦਰਦੀ ਹੈਗੀ ਸਾਡੇ ਨਾਲ। ਪਰ ਜਿਹੜੀ ਇਸ ਟਾਈਮ ਤੇ ਦਿੱਕਤ ਆ ਰਹੀ ਆ, ਜਿਹੜੇ ਬਿਜ਼ਨਸ ਓਨਰ ਦਾ ਖੁਦ ਉਹ ਆਪ ਐਜੂਕੇਟਡ ਨਹੀਂ ਹੈਗੀ ਇਸ ਬਿੱਲ ਦੇ ਬਾਰੇ ਹਾਲੇ। ਜਿਵੇਂ ਤੁਸੀਂ ਕਿਹਾ ਵੀ ਇੰਨੇ 10-10, 15-15 ਹਜ਼ਾਰ ਸਟੋਰ ਹੋਣੇ ਟੋਟਲ ਸਮਾਲ ਬਿਜ਼ਨਸ ਕੈਲੀਫੋਰਨੀਆ ਦੇ ਵਿੱਚ, ਮੇਬੀ ਵੱਧਦੀ। ਹੁਣ ਮੈਨੂੰ ਆਈ ਡੋਂਟ ਇਵਨ ਨੋ ਦਾ ਨੰਬਰ, ਪਰ ਉੱਥੇ ਪਹੁੰਚਿਆ ਹੈਗਾ 1000, ਸਿਰਫ 1500 ਪਹੁੰਚਿਆ ਹੈ ਬਿਜ਼ਨਸ ਓਨਰ। ਤੇ ਉਹ ਵੀ ਸਾਰੇ ਬਿਜ਼ਨਸ ਓਨਰ ਨਹੀਂ ਸੀ ਭਾਜੀ, ਉਹਨਾਂ ਚੋਂ ਕਈ ਇੰਡੀਪੈਂਡੈਂਟ ਸੀ, ਕਈ ਵੈਸੇ ਕੋਈ ਟਰੱਕਰ ਵੀ ਗਏ, ਕੋਈ EMPLOYE ਵੀ ਨਾਲ ਸੀਗੇ, EMPLOYE ਵੀ ਸੀਗੇ ਕਈ। ਹਾਂਜੀ। ਸੋ ਜਿਹੜੀ ਵੱਡੀ ਘਾਟ ਆ ਉਹ ਬਿਜ਼ਨਸ ਓਨਰਸ ਦੇ ਜਸਟ ਟੇਕ ਥਿੰਗਸ ਫਾਰ ਗ੍ਰਾਂਟਡ। ਉਹਨਾਂ ਲੱਗਦਾ ਵੀ ਇਹ ਤਾਂ ਐਂ ਚੱਲੀ ਜਾਣਾ, ਕੋਈ ਗੱਲ ਨਹੀਂ, ਸਾਡਾ ਤਾਂ ਬਿਜ਼ਨਸ ਇਹ ਤਾਂ 40-50 ਸਾਲ ਹੋ ਗਏ, ਤੁਹਾਨੂੰ 35 ਸਾਲ ਹੋ ਗਏ ਚਲਾਉਂਦੇ ਨੇ, ਇਹ ਚੱਲੀ ਜਾਣਾ ਆ। ਪਰ ਸਾਨੂੰ ਇਹ ਲੱਗਦਾ ਭਾਈ ਜੇ ਅਸੀਂ ਅਵੇਸਲੇ ਰਹੇ, ਸੁੱਤੇ ਰਹੇ, ਤੇ ਇਹ ਗਾਜ ਸਾਡੇ ਤੇ ਡਿੱਗੀ ਜਾਣੀ ਤੇ ਇਹਦਾ ਹਮਲਾ ਹੋਰ ਤੇਜ਼ ਹੋਈ ਜਾਣਾ ਆ। ਸੋ ਇਹ ਆਪਣੇ ਆਪ ਨੂੰ ਅਸੀਂ, ਇੱਕ ਗੁਰਬਾਣੀ ਦਾ ਸ਼ਬਦ ਆ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਸੋ ਜਿਹੜਾ ਉਹ ਸਾਡੇ ਬਿਜ਼ਨਸ ਤੇ ਵੀ ਲਾਗੂ ਹੁੰਦਾ ਗੁਰਬਾਣੀ ਦਾ ਫਰਮਾਨ ਵੀ ਸਾਡਾ ਆਪਣਾ ਕਾਰਜ ਆ, ਅਸੀਂ ਆਪਣੇ ਹੱਥੀਂ ਕਰਨਾ ਆ ਤੇ ਅਸੀਂ ਆਪ ਹੀ ਸਵਾਰਨਾ ਆ। ਤੇ ਜੇ ਸਮਝੀਏ ਅਸੀਂ ਵੀ ਕੋਈ ਸਾਡਾ ਹੋਰ ਸਵਾਰ ਦਊਗਾ, ਅਸੀਂ ਕਿਸੇ ਨੂੰ ਪੈਸੇ ਦੇ ਦਿੱਤੇ। ਜਿਵੇਂ ਹੁਣ ਕੱਲ ਇੱਕ ਸੱਜਣ ਸਾਨੂੰ ਕਹਿੰਦੇ ਜੀ ਅਸੀਂ ਤਾਂ ਐਸੋਸੀਏਸ਼ਨ ਦੇ ਮੈਂਬਰ ਹੈਗੇ ਆ ਤੇ ਉਹਨਾਂ ਨੂੰ ਅਸੀਂ $100 ਫੀਸ ਦੇ ਦਿੰਦੇ ਆ, ਤੇ ਉਹ ਕਰਦੇ ਆ, ਕੋਈ ਗੱਲ ਨਹੀਂ ਜੀ ਤੁਸੀਂ ਵੀ ਜ਼ੋਰ ਲਾਓ, ਤੇ ਉਹ ਵੀ ਕਰੀ ਜਾਂਦੇ ਆ। ਪਰ ਕਿਉਂਕਿ ਮੈਨੂੰ ਕਿਸੇ ਐਸੋਸੀਏਸ਼ਨਾਂ ਬਾਰੇ ਪਹਿਲਾਂ ਪਤਾ ਨਹੀਂ ਸੀਗਾ। ਜਿੱਦਣ ਬੁੱਧਵਾਰ ਉੱਥੇ ਮੈਂ ਦੇਖਿਆ, ਜਦੋਂ ਮੈਂ ਪੁੱਛਿਆ ਵੀ ਕੌਣ ਆ ਲੇਡੀ, ਇਹ ਬੋਬੀ ਸਿੰਘ ਐਲਨ ਸੀ ਜਿਹੜੀ ਮੇਅਰ ਐਲਗੋ ਦੀ, ਹਨਾ, ਤੇ ਉਹ ਆਪਣੇ ਆਪ ਨੂੰ ਇੰਟਰੋਡਿਊਸ ਉਹਨਾਂ ਬੜਾ ਵਧੀਆ ਕੀਤਾ ਵੀ ਮੈਂ ਜੀ ਆਪਕਾ ਦੀ ਹੈਡ ਹੈਗੀ ਆ, CEO ਆ, ਹਨਾ। ਤੇ ਨਾਲ ਉਹ ਸਾਡਾ ਬੜਾ ਫਰੈਂਡ ਹੈਗਾ ਆ ਜਿਹੜਾ ਉਹ ਐਜੂਕੇਟ ਕਰਨਗੇ ਸਾਨੂੰ। ਹਾਂਜੀ, ਉਹ ਤੁਹਾਨੂੰ ਐਜੂਕੇਟ ਕਰਨਗੇ। ਤੇ ਤੁਸੀਂ ਇਹਨਾਂ ਦੀ ਗੱਲ ਧਿਆਨ ਨਾਲ ਸੁਣੋ, ਬੜੇ ਧਿਆਨ ਨਾਲ। ਸਾਡੀ ਬਹੁਤ ਵੰਡਰਫੁਲ ਮੀਟਿੰਗ ਹੋਈ ਆ। ਕਾਨੂੰਨ ਤੁਹਾਡਾ ਸੈਨੇਟ ਚੋਂ ਪਾਸ ਹੋ ਚੁੱਕਿਆ ਆ, ਕਾਨੂੰਨ ਇਹਨੇ ਲਿਖ ਦਿੱਤਾ ਆ, ਇਹਦੇ ਹੱਥ ਚੋਂ ਕਾਨੂੰਨ ਹੁਣ ਬਾਹਰ ਹੋ ਗਿਆ ਆ, ਉਹ ਹੁਣ ਅਸੈਂਬਲੀ ਕੋਲ ਚੱਲ ਗਿਆ ਆ। ਤੁਸੀਂ ਮੀਟਿੰਗਾਂ ਬੇਲਾ ਬਿਹਾਰ ਦੀਆਂ ਗੱਲਾਂ ਹੈਗੀਆਂ ਆ। ਬੰਦੇ ਦਾ ਜਿਹੜਾ ਇਹ ਬੰਦਾ ਤਾਂ ਜੰਮਿਆ, ਜਵਾਨ ਹੋਇਆ, ਉਹਦਾ ਵਿਆਹ ਹੋਇਆ, ਬੱਚੇ ਹੋਏ ਨਾ ਹੋਏ, ਉਹ ਮਰ ਗਿਆ। ਉਹ ਹੁਣ ਕਹਿੰਦੇ ਆ ਜੀ ਕੋਈ ਨਹੀਂ, ਇਹ ਹਾਲੇ ਜਵਾਨ ਹੀ ਆ ਜੀ, ਕੋਈ ਗੱਲ ਨਹੀਂ, ਇਹਦਾ ਹੁਣ ਆਪਾਂ ਮੁੰਡੇ ਨੂੰ ਸਕੂਲ ਪੜ੍ਹਨ ਪਾਵਾਂਗੇ, ਫਿਰ ਇਹਦਾ ਵਿਆਹ ਕਰਾਂਗੇ।
ਉਹ ਤਾਂ ਯਾਤਰਾ ਪੂਰੀ ਹੋ ਚੁੱਕੀ ਆ। ਡੇਵਿਡ ਕੋਰਟਿਸ ਨੇ ਜੋ ਅਸਤਰ ਛੱਡਣੇ ਸੀ ਉਹ ਛੱਡ ਦਿੱਤੇ ਆ। ਹੁਣ ਉਹਦੇ ਨਾਲ ਮੀਟਿੰਗਾਂ ਕਰਨ ਦਾ, ਉਹਦੀਆਂ ਲਿਲੜੀਆਂ ਕੱਢਣ ਦਾ, ਉਹਦੀ ਪਲੀਡ ਕਰਨ ਦਾ, ਉਹਨੂੰ ਇਟਸ ਮੇਕਸ ਨੋ ਸੈਂਸ। ਸਾਨੂੰ એનર્ਜੀ ਜਿਹੜੀ ਫੋਕਸ ਕਰਨੀ ਚਾਹੀਦੀ ਆ। ਹੁਣ ਗਾਹਾਂ ਬਿੱਲ ਅਸੈਂਬਲੀ 'ਚ ਜਾਣਾ ਆ, 16 ਬੰਦਿਆਂ ਤੇ ਉੱਥੇ ਵੋਟ ਹੋਣੀ। 16 ਬੰਦੇ ਦੀ ਉਹ ਹੈਗੀ, ਉਹ 'ਚ ਇਹ ਅਪਹਿਲ ਬੈਟਲ ਆ, ਐਸੀ ਗੱਲ ਨਹੀਂ। ਪਰ ਜਿੰਨਾ ਚਿਰ ਅਸੀਂ ਸਮਾਲ ਬਿਜ਼ਨਸ ਓਨਰ ਜਿੰਨੇ ਵੀ ਹੈਗੇ ਆ, ਅਸੀਂ ਆਪਣੇ ਆਪ ਨੂੰ ਆਪ ਐਜੂਕੇਟ ਨਹੀਂ ਕਰਦੇ, ਹਮਲਾ ਨਹੀਂ ਮਾਰਦੇ, ਉਹਨਾਂ ਚਿਰ ਸਾਨੂੰ ਇਹ ਜਿਹੜੇ ਸਾਡੇ ਲੀਡਰ ਹੈਗੇ, ਜਿਹੜੇ ਚਾਹੇ ਜਿਹਨੂੰ ਅਸੀਂ ਬਣਾ ਦਿੰਦੇ, ਚਾਹੇ ਜਿਹਨੂੰ ਮਰਜ਼ੀ ਬਣਾ ਦਿਓ, ਇਹ ਲੀਡਰ ਕਦੀ ਨਾ ਕਦੀ ਬਹੁ ਗਿਣਤੀ ਜਿਹੜੇ ਲੀਡਰ ਉਹ ਦਗਾ ਦਿੰਦੇ ਹੁੰਦੇ। ਸਾਨੂੰ ਇਹ ਸਮਝ ਲੈਣੀ ਚਾਹੀਦੀ ਆ। ਅੱਖਾਂ ਮੀਟ ਕੇ ਵਿਸ਼ਵਾਸ ਨਹੀਂ ਕਰਨਾ ਕਿਸੇ ਲੀਡਰ ਤੇ ਵੀ ਫਲਾਨਾ ਬੰਦਾ। ਹੁਣ ਚਲੋ ਅੱਜ ਚਲੋ ਤੁਸੀਂ ਕਹਿੰਦੇ ਆ, ਕਈਆਂ ਸੱਜਣਾਂ ਨੇ ਕਿਹਾ ਜੀ ਸਾਡਾ ਬੜਾ ਧੰਨਵਾਦ ਹਰਮਿੰਦਰ ਜੀ ਦਾ। ਅੱਖਾਂ ਮੀਟ ਕੇ ਨਹੀਂ ਧੰਨਵਾਦ ਕਰਨਾ ਕਿਸੇ ਦਾ, ਉਹਦੇ ਤੁਸੀਂ ਐਕਸ਼ਨ ਦੇਖਣੇ ਆ ਵੀ ਹਰਮਿੰਦਰ ਸਿੰਘ ਕੰਮ ਕੀ ਕਰ ਰਿਹਾ, ਅੱਜ ਦੀ ਰੀਚ ਕੀ ਕਰ ਰਿਹਾ, ਕੱਲ ਕੀ ਕਰ ਰਿਹਾ, ਪਰਸੋਂ ਕੀ ਕਰ ਰਿਹਾ ਆ। ਜੇ ਉਹ ਭਟਕ ਰਿਹਾ ਆਪਣੀ ਲੀਹ ਤੋਂ, ਜੇ ਤੁਸੀਂ ਚੁਕੰਨੇ ਹੋ ਕਿ ਤਾਂ ਤੁਹਾਨੂੰ ਪਤਾ ਲੱਗਣਾ ਵੀ ਹਰਮਿੰਦਰ ਤਾਂ ਭਟਕ ਗਿਆ ਆਪਣੀ ਲੀਹ ਤੋਂ। ਭਾਈ ਹਰਮਿੰਦਰ ਤੂੰ ਉਦੋਂ ਆਹ ਗੱਲ ਕਰਦਾ ਸੀ, ਹੁਣ ਤੂੰ ਆਹ ਕਰਦਾ ਆ, ਤਾਂ ਮੈਂ ਸਹੀ ਲੀਹ ਤੇ ਚੱਲੂੰਗਾ ਜੇ ਮੈਨੂੰ ਕੋਈ ਹੋਲਡ ਅਕਾਊਂਟੇਬਲ ਕਰੂਗਾ ਤਾਂ। ਤੇ ਜੇ ਹੋਲਡ ਅਕਾਊਂਟੇਬਲ ਕਰਨ ਵਾਲੇ ਸੌਂ ਗਏ ਆ, ਪ੍ਰਜਾ ਸੁੱਤੀ ਪਈ ਆ, ਤੇ ਰਾਜੇ ਫਿਰ ਮਨਮਾਨੀ ਕਰਦੇ ਆ, ਫਿਰ ਬਾੜ ਜਿਹੜੀ ਉਹ ਖੇਤ ਨੂੰ ਖਾਂਦੀ ਆ। ਸੋ ਇਹ ਭਾਈ ਗੁਰਦਾਸ ਨੇ ਕਿਹਾ ਸੀ ਵੀ ਕਲ ਆਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ, ਉਲਟੀ ਬਾੜ ਖੇਤ ਕੋ ਖਾਈ। ਸੋ ਰਾਜੇ ਹੁਣ ਪਾਪ ਕਮਾ ਰਹੇ ਆ, ਤੇ ਜਿਹੜੀ ਬਾੜ ਨੇ ਰਾਖੀ ਕਰਨੀ ਸੀ ਉਹੀ ਖੇਤ ਨੂੰ ਖਾ ਰਹੀ ਆ। ਤੇ ਜਿਹੜੇ ਖੇਤ ਨੂੰ ਖਾ ਰਹੀ ਆ ਉਹ ਖੇਤ ਸੁੱਤਾ ਪਿਆ ਆ, ਖੇਤ ਦਾ ਮਾਲਕ ਸੁੱਤਾ ਪਿਆ ਆ, ਤੇ ਫਿਰ ਭਾਈ ਰੱਬ ਹੀ ਰੱਖ ਆਇਆ। ਤੁਸੀਂ ਦੇਖੋ ਭਾਜੀ ਵੀ ਇਹਦੇ ਚ ਸਾਰਾ ਕੁਝ ਹੈਗਾ ਵੀ ਚਲੋ ਹਰ ਇੱਕ ਬੰਦਾ ਕਹਿੰਦਾ ਵੀ ਆਪਾਂ ਜਿਹੜਾ EMPLOYEE ਆ ਉਹਦੀ ਸੇਫਟੀ ਲਈ ਆ। ਉਹ ਮੈਂ ਪਹਿਲਾਂ ਵੀ ਇੱਕ ਵਾਰੀ ਸ਼ੋਅ 'ਚ ਕਿਹਾ ਸੀ ਵੀ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹ ਤਾਂ ਜ਼ਿਆਦਾ ਕੇਅਰਫੁਲ ਹੁੰਦੇ, ਕਿਉਂਕਿ ਉਹਨਾਂ ਦੇ EMPLOYEE ਉਹਨਾਂ ਦੇ ਰਿਸ਼ਤੇਦਾਰੀ ਹੁੰਦੇ ਆ, ਜਾਂ ਪਿੰਡੋਂ ਆ, ਜਾਂ ਕੋਈ ਫੈਮਿਲੀ ਮੈਂਬਰ ਆ, ਨਿਆਣੇ ਆ, ਹਨਾ। ਪਰ ਇਹ ਸਾਰੇ ਕਾਸੇ ਬਿੱਲ ਦੇ ਵਿੱਚ ਬਿਜ਼ਨਸ ਦੀ ਸੇਫਟੀ ਦੀ ਕੋਈ ਗੱਲ ਨਹੀਂ ਹੈ ਵੀ ਭਾਈ ਬਿਜ਼ਨਸ ਕੈਲੀਫੋਰਨੀਆ 'ਚ ਬਿਜ਼ਨਸ ਦਾ ਕੀ ਹਾਲ ਬਣ ਰਿਹਾ, ਬੰਦ ਹੋ ਰਿਹਾ ਧੜਾ ਧੜ, ਉਹਨਾਂ ਦੀ ਸੇਫਟੀ ਲਈ ਤੁਸੀਂ ਕੀ ਇੰਨਾ ਟੈਕਸ ਦਿੰਦੇ, ਤੁਸੀਂ ਕੀ ਕਰ ਰਹੇ ਹੋ ਉਹਨਾਂ ਦੇ ਲਈ? ਹਾਂਜੀ ਬਿਲਕੁਲ ਜੀ, ਬਿਲਕੁਲ। ਇਹ ਜਿਹੜਾ ਨਾ ਤੁਸੀਂ ਬਹੁਤ ਵਧੀਆ ਪੁਆਇੰਟ ਇਹ ਰੇਜ਼ ਕੀਤਾ ਆ ਵੀ ਇਹ ਬਿੱਲ ਦੇ ਵਿੱਚ ਕੁਝ ਨਹੀਂ ਹੈਗਾ ਬਿਜ਼ਨਸ ਦੀ ਸੇਫਟੀ, ਬਿਜ਼ਨਸ ਓਨਰ ਦੀ ਸੇਫਟੀ, ਉਹਦੀ ਪ੍ਰੋਪਰਟੀ ਦੀ ਸੇਫਟੀ, ਉਹਦੀ ਇਨਵੈਸਟਮੈਂਟ ਦਾ ਸੇਫਗਾਰਡ, ਕੁਝ ਵੀ ਨਹੀਂ ਹੈਗਾ। ਜਦ ਕਿ ਇਹ ਜਿਹੜਾ ਬਿੱਲ ਹੈਗਾ ਉਹਨੂੰ ਇਹ, ਜਿਵੇਂ ਤੁਹਾਨੂੰ ਉਦਾਹਰਨ ਦਿੰਦਾ ਮੈਂ, ਵੀ ਘਰ ਦੇ ਵਿੱਚ ਇੱਕ ਇੰਟਰੂਡਰ ਆ ਗਿਆ ਬਾਹਰੋਂ, ਕੋਈ ਇਨਵੇਡ ਕਰ ਗਿਆ, ਉਹਨੇ ਆਣ ਕੇ ਕੋਈ ਅੰਦਰ ਵਾਇਲੈਂਸ ਕਰ ਦਿੱਤੀ ਕਿਸੇ ਦੇ ਹੋਰ ਦੇ ਘਰ 'ਚ ਜਾ ਕੇ, ਤੇ ਉਹਦਾ ਨਾਂ ਇਹਨੇ ਰੱਖਤਾ ਡੋਮੈਸਟਿਕ ਵਾਇਲੈਂਸ ਹੋਈ ਆ ਜੀ ਭਲਾਈ ਉੱਥੇ। This is nonsense, or it is not domestic violence. A criminal came from outside and he intruded into the privacy of some private business, private home, and he committed a crime. He is a felon. He should be prosecuted. A law and enforcement the responsibility है to prosecute that person. ਤੇ ਇਹ ਹੁਣ ਕੀ ਕਹਿ ਰਹੇ ਆ, ਵਰਕ ਪਲੇਸ, ਇਹ ਬਿੱਲ ਦਾ ਨਾਂ ਰੱਖਿਆ ਇਹਨਾਂ ਨੇ ਵਾਇਲੈਂਸ ਪ੍ਰੋਟੈਕਸ਼ਨ, ਵਰਕ ਪਲੇਸ ਵਾਇਲੈਂਸ ਪ੍ਰੋਟੈਕਸ਼ਨ। ਅੱਛਾ, ਵਰਕ ਪਲੇਸ ਵਾਇਲੈਂਸ। ਤੇ ਇਹ ਜਿਹੜੇ ਕ੍ਰਿਮੀਨਲ ਹੈਗੇ ਆ ਉਹਨਾਂ ਤੋਂ ਵਰਕ ਪਲੇਸ ਨੂੰ ਸੇਫਗਾਰਡ ਕਰਨਾ ਬਿਜ਼ਨਸ ਓਨਰ ਦੀ ਰਿਸਪੌਂਸਿਬਿਲਿਟੀ ਆ। ਇਟਸ ਏ ਨੇਮ ਇਟਸੈਲਫ ਇਜ਼ ਨੌਨਸੈਂਸ ਨੇਮ। ਸੋ ਲਾਅ ਜਿਹੜੇ ਕ੍ਰਿਮੀਨਲ ਸਟਰੀਟ ਤੇ ਆ ਉਹਨੂੰ ਰੋਕਣਾ ਲਾਅ ਐਨਫੋਰਸਮੈਂਟ ਦੀ ਰਿਸਪੌਂਸਿਬਿਲਿਟੀ ਚਾਹੀਦੀ ਆ। ਜੇ ਉਹ ਆਣ ਕੇ ਸਾਡੇ ਸਟੋਰ ਤੇ ਕੋਈ ਕ੍ਰਾਈਮ ਕਰਦਾ ਆ, the responsibility we should be on the government and the law enforcement agencies. ਪਰ ਉਹ ਆਪਣੇ ਹੱਥ ਝਾੜ ਕੇ ਤੁਹਾਨੂੰ ਕਹਿੰਦੇ ਤੁਸੀਂ ਕਰੋ, ਆਪਣੀ ਸਿਕਿਉਰਿਟੀ ਦਾ ਸਿਸਟਮ ਮੈਕੈਨਿਜ਼ਮ ਬਣਾਓ, ਕੋਈ ਐਸਾ ਸਿਕਿਉਰਿਟੀ ਪਰਸਨ ਹਾਇਰ ਕਰੋ, ਚਾਹੇ ਤੁਸੀਂ ਉਹ ਆਪਣੇ ਬੁਲਟ ਪ੍ਰੂਫ ਸ਼ੀਸ਼ੇ ਲਾਓ ਜਾਂ ਜੋ ਮਰਜ਼ੀ ਕਰੋ, ਵਿੰਡੋ ਸਰਵਿਸ ਕਰੋ, ਜੋ ਮਰਜ਼ੀ ਕਰੋ, ਵੀ ਡੋਂਟ ਕੇਅਰ। ਪਰ ਵਾਇਲੈਂਸ ਜੇ ਹੁੰਦੀ ਤੁਹਾਡੀ ਜ਼ਿੰਮੇਵਾਰੀ ਆ, ਤੁਹਾਡੇ ਪ੍ਰਾਪਰਟੀ ਤੇ, ਤੁਹਾਡੇ ਬਿਜ਼ਨਸ ਤੇ ਜੇ ਕੋਈ ਵਾਇਲੈਂਸ ਹੋ ਗਈ, ਜੇ ਕੁਝ ਹੋਇਆ, ਉਹ ਤੁਸੀਂ ਜ਼ਿੰਮੇਵਾਰ ਆ ਉਹਦੇ। ਦਿਸ ਇਜ਼ what the intent of this message is. Ultimately, if you cannot modify yourself, ਆਪਣੇ ਆਪ ਨੂੰ ਤੁਸੀਂ ਜੇ ਉਹ ਉਹਨਾਂ ਦੇ ਮੋਲਡ ਦੇ ਮੁਤਾਬਕ, ਉਹਨਾਂ ਦੇ ਪ੍ਰੈਸ਼ਰ ਦੇ ਮੁਤਾਬਕ ਜੇ ਐਡਜਸਟ ਨਹੀਂ ਕੀਤਾ ਤੇ ਉਹ ਲੋਕੀ ਆਊਟ ਆਫ ਬਿਜ਼ਨਸ ਹੋ ਜਾਣਗੇ ਵੈਰੀ ਸੂਨ। ਤੇ ਤੁਹਾਨੂੰ ਆਪਣੇ ਬਿਜ਼ਨਸ ਨੂੰ ਮੋਡੀਫਾਈ ਕਰਨਾ ਪਊਗਾ, ਤੁਹਾਨੂੰ ਆਪਣੇ ਆਪ ਨੂੰ ਮੋਡੀਫਾਈ ਕਰਨਾ ਪਊਗਾ। ਸੋ ਇਹ ਅਨਡਿਊ ਪ੍ਰੈਸ਼ਰ ਹੈਗਾ, ਅਨਰੀਜ਼ਨੇਬਲ ਪ੍ਰੈਸ਼ਰ
ਜਿਹੜਾ ਇਹ ਸਮਾਲ ਬਿਜ਼ਨਸ ਤੇ ਪੈਣਾ ਹੈਗਾ ਆ। ਤੇ ਦੂਸਰੀ ਵੱਡੀ ਕੰਪਨੀਆਂ ਦੀ ਗੱਲ ਆ, ਵੱਡੀ ਕੰਪਨੀਆਂ ਡੋਂਟ ਕੇਅਰ। ਉਹਨਾਂ ਦੇ ਜੋ 5-10 ਸਟੋਰ ਇੱਥੋਂ ਬੰਦ ਹੋ ਗਏ, ਉਹਨਾਂ ਦੇ ਬਾਕੀ ਸਟੇਟਾਂ ਚੱਲੀ ਜਾਂਦੇ ਆ। ਜੇ 2-4 ਸਟੇਟਾਂ 'ਚ ਬੰਦ ਹੋਵੇ ਕੋਈ ਗੱਲ ਨਹੀਂ, ਉਹਨਾਂ ਦੇ ਤਾਂ ਸੀਈਓਜ਼ ਨੂੰ ਮਿਲੀਅਨ ਤਨਖਾਹ ਮਿਲੀ ਜਾਂਦੀ ਆ। ਸ਼ੇਅਰ ਹੋਲਡਰ ਹੁੰਦੇ, ਪਬਲਿਕ ਕੰਪਨੀਆਂ ਆ, ਇੱਕ ਕੰਪਨੀ ਛੱਡ ਦੂਜੀ ਕੰਪਨੀ ਚੱਲ ਜਾਣਗੇ। ਏਦਾਂ ਹੀ ਸੋ ਇਹ ਮੇਨ ਇੰਪੈਕਟ ਜਿਹੜਾ ਇਹ ਛੋਟੇ ਦੁਕਾਨਦਾਰਾਂ ਨੂੰ ਹੀ ਪੈਣਾ ਆ। ਜੀ ਜੀ, ਉਹਨਾਂ ਨੂੰ ਇਹ ਤਬਦੀਲੀ ਕਰਨੀ ਔਖੀ ਹੋਣੀ ਆ। ਸੋ ਸਰੋਤੋ, ਸਾਡੇ ਕੋਲ ਥੋੜਾ ਜਿਹਾ ਹੀ ਸਮਾਂ ਰਹਿੰਦਾ ਹੈ, ਸੋ ਹੋਰ ਵੀ ਜੇ ਕੋਈ ਆਪਣਾ ਭੈਣ ਭਰਾ ਬਿਜ਼ਨਸ ਦਾ ਜੋ ਇਹ ਬਿੱਲ ਆ SV 553 ਉਹਦੇ ਬਾਰੇ ਆਪਣੇ ਵਿਚਾਰ ਦੇਣਾ ਚਾਹੁੰਦਾ ਆ, ਜਰੂਰ ਤੁਸੀਂ ਕਾਲ ਕਰ ਲਓ 408 272 5200। ਆਪਣੇ ਨਾਲ ਜੁੜੇ ਨੇ ਰਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਜੀ, ਰਾਜਕਰਨ ਜੀ, ਰਾਜਕਰਨ ਭਾਜੀ। ਹਾਂਜੀ, ਸੋ ਭਾਜੀ ਬਹੁਤ ਸੋਹਣੇ ਵਿਚਾਰ ਦੇ ਰਹੇ ਹੋ। ਮੈਂ ਜਸਟ ਇੱਕ ਰਿਕੁਐਸਟ ਕਰਨੀ ਸੀਗੀ। ਮੈਂ ਕਹਿਣਾ ਸੀ ਕਿ ਸਪੈਸ਼ਲੀ ਜਿਹੜੇ ਸਿਟੀ ਹਾਲ ਦੇ ਅਸੈਂਬਲੀਮੈਨ ਨੇ, ਉੱਥੇ ਲੇਡੀਜ਼ ਨੂੰ ਵੀ ਹਨਾ, ਆਪਣੀਆਂ ਭੈਣਾਂ ਨੂੰ ਵੀ ਨਾਲ ਲੈ ਕੇ ਜਾਓ, ਕਿਉਂਕਿ ਨੰਬਰਸ 'ਚ ਪਾਵਰ ਹੁੰਦੀ ਆ ਹਨਾ। ਲਾਈਕ ਹੁਣ ਉਦੋਂ ਵੀ ਕੈਪੀਟਲ, ਜੇ ਉਹੀ ਅਸੀਂ 100 ਬੰਦਾ ਹੁੰਦੇ, ਇੰਨਾ ਸਾਡੀ ਆਵਾਜ਼ ਨਹੀਂ ਸੀ ਸੁਣੀ ਜਾਣੀ, ਰਾਈਟ। ਸੋ ਮੈਂ ਰਿਕੁਐਸਟ ਕਰਾਂਗੀ ਭੈਣਾਂ ਨੂੰ, ਸਪੈਸ਼ਲੀ ਜਿਹੜੀਆਂ ਔਰਗੇਨਾਈਜ਼ ਕਰਦੀਆਂ ਨੇ ਲੇਡੀਜ਼ ਦੇ ਇਵੈਂਟਸ, ਕਿ ਉਹ ਲੇਡੀਜ਼ ਨੂੰ ਵੀ ਅਵੇਅਰ ਕਰਨ, ਉਹਨਾਂ ਨੂੰ ਕਹਿਣ ਕਿ ਉਦੋਂ ਜਾਣਾ ਆ। ਘਰੋਂ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਭੈਣਾਂ ਨੇ ਹਨਾ, ਵਾਈਫਸ ਆ, ਉਹਨਾਂ ਨੂੰ ਦੱਸੋ ਕਿ ਤੁਸੀਂ ਵੀ ਚੱਲਣਾ, ਸਪੈਸ਼ਲੀ ਉਹ ਅਸੈਂਬਲੀਮੈਨ ਜਿਨ੍ਹਾਂ ਨੇ ਇਸ ਬਿੱਲ ਤੇ ਸਾਈਨ ਕਰਨਾ ਆ। ਜੀ ਬਿਲਕੁਲ, ਥੈਂਕ ਯੂ ਭੈਣ ਜੀ, ਥੈਂਕ ਯੂ। ਹਾਂਜੀ, ਥੈਂਕ ਯੂ। ਦੇਖਿਆ ਹੀ ਆ ਵੀ ਜਦੋਂ ਉੱਥੇ ਭੈਣ ਜੀਆਂ ਬੋਲੀਆਂ ਵੀ, ਬੱਚੇ ਵੀ ਆਏ ਸੀ ਥਾਂ ਥਾਂ ਤੋਂ। ਸੋ ਬਹੁਤ ਸਾਰੇ ਧਾਰਮਿਕ ਪ੍ਰੋਗਰਾਮਾਂ 'ਚ, ਕਬੱਡੀਆਂ 'ਚ, ਤੀਆਂ 'ਚ ਸਾਰੇ ਬਿਜ਼ਨਸ ਓਨਰ ਸਪੋਰਟ ਕਰਦੇ ਆ, ਆਪਾਂ ਦੇਖਿਆ ਹੀ ਆ। ਸੋ ਉਹਨਾਂ ਨੂੰ ਵੀ ਜ਼ਰੂਰ ਬਿਲਕੁਲ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ। ਜੀ, ਤੇ ਆਪਾਂ ਹੁਣ ਪ੍ਰੋਗਰਾਮ ਨੂੰ ਇੱਥੇ ਆਪਾਂ ਸਮਾਪਤ ਵੀ ਜਿਹੜਾ ਉਹ ਕਰਦੇ ਹਾਂ। ਤੇ ਥੈਂਕ ਯੂ ਆ ਹਰਮਿੰਦਰ ਭਾਜੀ ਤੁਹਾਡਾ ਵੀ। ਤੇ ਬਾਕੀ ਜਿਹੜੀਆਂ ਅਪਡੇਟਸ ਹੋਰ ਹੋਣਗੀਆਂ, ਤਰੀਕ ਜਿਹੜੀ ਉਹ ਮਿਲਣ ਦੀ, ਕੰਟੈਕਟ ਕਰਨ ਦੇ ਲਈ, ਉਹ ਇੱਕ ਵਾਰੀ ਫੇਰ ਸ਼ੇਅਰ ਕਰ ਦਿਓ, ਤੇ ਫਿਰ ਆਪਾਂ ਰੈਪ ਅਪ ਕਰੀਏ ਇਸ ਸ਼ੋਅ ਨੂੰ। ਹਰਮਿੰਦਰ ਭਾਜੀ। ਹਾਂਜੀ, ਜਿਹੜੀ ਮੋਸਟ ਇੰਪੋਰਟੈਂਟ ਤਰੀਕ ਸੈਕਰਾਮੈਂਟੋ ਏਰੀਆ ਸਾਡੀ ਜਿਹੜੀ ਹੈਗਾ 23 ਅਗਸਤ ਹੈਗੀ ਆ, ਬੁੱਧਵਾਰ। ਠੀਕ ਹੈ। ਉਸ ਤੋਂ ਪਹਿਲਾਂ ਅਸੀਂ ਜਿਹੜਾ ਆਪਣੇ ਸਬ ਗਰੁੱਪ ਬਣਾਵਾਂਗੇ, ਜਿਹੜੇ ਟੀਮਸ ਬਣਾਉਣੇ ਅਸੀਂ ਆਰਗੇਨਾਈਜ਼ ਕਰਾਂਗੇ। ਜਦੋਂ ਸਾਡੇ ਕੋਲ ਲਿਸਟਾਂ ਬਣ ਗਈਆਂ, ਸਾਰੀਆਂ ਤਿਆਰ ਹੋ ਗਈਆਂ, 20, 30, 40, 50, 60 ਜਿਹੜੇ ਸ਼ਖਸ ਹੈਗੇ ਇੱਥੋਂ ਦੇ, ਸੋ ਅਸੀਂ ਇੱਥੇ ਆਪਣੀ ਇੱਕ ਲੋਕਲ ਜਿਹੜੀ ਆ ਆਰਗੇਨਾਈਜ਼ ਕਰਾਂਗੇ, ਮੀਟਿੰਗ ਕਰਾਂਗੇ, ਫੋਨ ਆਪਣਾ ਕਾਨਫਰੰਸ ਕਾਲ ਕਰਕੇ ਸਾਰੇ ਜਣੇ ਇਕੱਠੇ, ਜਾਂ ਫਿਜ਼ੀਕਲੀ ਵੀ ਸ਼ਾਇਦ ਆਪਾਂ ਕਿਸੇ ਦਿਨ ਮਿਲ ਲਈਏ। ਪਰ ਹਾਲੇ ਸਾਨੂੰ ਉਸ ਚੀਜ਼ ਦਾ ਸਮਾਂ ਹੀ ਨਹੀਂ ਲੱਗਿਆ ਹੈਗਾ ਆਰਗੇਨਾਈਜ਼, ਕਿਉਂਕਿ ਇਹ ਬੰਦੇ ਥੋੜੇ, ਕੰਮ ਬਹੁਤ ਜ਼ਿਆਦਾ ਆ, ਤੇ ਸਮਾਂ ਦਿਨ ਦਾ ਉਹ ਤਾਂ ਉਹਨਾਂ ਕੀ ਨਿਸ਼ਚਿਤ ਹੀ ਆ, ਜਿਹਦੇ ਵਿੱਚ ਮਤਲਬ ਇਹ ਤੇਜ਼ੀ ਨਾਲ ਚੱਲ ਰਿਹਾ ਆ। ਤੇ ਅਸੀਂ ਆਪਣੇ ਵੱਲੋਂ ਜਿੰਨਾ ਯਤਨ ਹੈਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਸ ਇਹ ਆ ਵੀ ਸਾਨੂੰ ਸਹਿਯੋਗ ਦੀ ਲੋੜ ਆ, ਤੇ ਜਿਹੜੇ ਖਾਸ ਕਰਕੇ ਬਿਜ਼ਨਸ ਓਨਰਸ ਵੱਲੋਂ, ਤੇ ਕਮ ਆਊਟ ਐਂਡ ਹੈਲਪ ਅਸ, ਸਪੋਰਟ ਅਸ, ਸੋ ਦੈਟ ਐਂਡ ਹੈਲਪ ਅਸ ਇਨ ਆਰਗੇਨਾਈਜ਼ਿੰਗ ਆਲਸੋ, ਨਾਟ ਓਨਲੀ ਵੀ ਦੱਸੀ ਜਾਓ ਵੀ ਯਾਰ ਆਹ ਠੀਕ ਹੋਇਆ, ਕੰਮ ਆ ਮਾੜਾ ਹੋਇਆ। ਇਸ ਟਾਈਪ ਤੇ ਸਾਨੂੰ ਉਹ ਲੋੜ ਨਹੀਂ ਹੈਗੀ, ਕਿਉਂਕਿ ਸਾਡੇ ਕੋਲ, ਅਸੀਂ ਪਰਫੈਕਟ ਨਹੀਂ ਹੈਗੇ, ਬਹੁਤ ਗਲਤੀਆਂ ਹੋ ਰਹੀਆਂ ਆ। ਸਾਨੂੰ ਆਪ ਹਾਲੇ ਸਾਡਾ ਦਿਮਾਗ ਤੇ ਬਹੁਤ ਜ਼ਿਆਦਾ ਮਤਲਬ ਭੁਚਾਲ ਆਇਆ ਹੋਇਆ ਆ। ਇਹ ਜਦੋਂ ਅਸੀਂ ਪੜ੍ਹਦੇ ਹਾਂ, ਜੋ ਦੇਖਦੇ ਹਾਂ, ਇੱਕਦਮ ਮਤਲਬ ਲੱਗਦਾ ਵੀ ਇਹ ਕੀ ਕਰੀ ਜਾਂਦੀ ਹੈ ਸਰਕਾਰ, ਯਾਰ ਇਹ ਕਿੱਦਾਂ ਦੇ ਕਾਨੂੰਨ ਬਣਾਈ ਜਾਂਦੇ ਆ, ਇਹਨਾਂ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਇਹ ਵੀ ਇਹਦਾ ਇੰਪੈਕਟ ਕੀ ਹੋਣਾ ਆ। ਉਹ ਇੰਪੈਕਟ ਦੀ ਕਦਰ ਹੀ ਨਹੀਂ, ਕੇਅਰ ਹੀ ਨਹੀਂ ਕਰਦੇ ਹੈਗੇ। ਸੋ ਬੈਸਟ ਹੈਗਾ ਵੀ ਆਰਗੇਨਾਈਜ਼ ਐਂਡ ਐਜੂਕੇਟ ਯੂਰਸੈਲਫ। ਜਿਹੜੇ ਬਿਜ਼ਨਸ ਓਨਰ, ਆਪਣੇ ਆਪ ਨੂੰ ਐਜੂਕੇਟ ਕਰੋ ਐਂਡ ਮੇਕ ਇਟ ਯੂਰ ਓਨ। ਜਦੋਂ ਆਪਾਂ ਉੱਥੇ ਜਾਣਾ ਹੈਗਾ ਆ ਅੰਦਰ ਸਿਟੀ ਹਾਲ ਦੇ, ਜਾਂ ਮੂਹਰੇ ਪ੍ਰੋਟੈਸਟ ਕਰਨਾ ਆ, ਜਾਂ ਕੈਪੀਟਲ ਬਿਲਡਿੰਗ ਦੇ ਅੰਦਰ ਜਾਣਾ ਆ, ਪ੍ਰਪੇਅਰ ਯੂਰਸੈਲਫ ਟੂ ਬੀ ਏਬਲ ਟੂ ਟਾਕ। ਦੱਸਣ ਦੀ ਲੋੜ ਵੀ ਕਿੱਦਾਂ ਸਾਨੂੰ ਇੰਪੈਕਟ ਕਰਦਾ ਬਿੱਲ ਇਹ, ਸੋ ਕਿਉਂ ਅਸੀਂ ਇੱਥੇ ਆਏ ਆ। ਸੋ ਜੇ ਨਹੀਂ ਬੋਲ ਸਕਦੇ ਸੋ, ਪਰ ਆਪਣੇ ਨੂੰ ਕੋਸ਼ਿਸ਼ ਤਾਂ ਕਰੋ, ਆਪਣੇ ਆਪ ਨੂੰ ਸੁਣੋ, ਪੁੱਛੋ, ਜੇ ਨਹੀਂ ਸਮਝ ਲੱਗਦੀ ਕਿਸੇ ਨਾਲ ਗੱਲਬਾਤ ਕਰੋ। ਤੇ ਐਜੂਕੇਸ਼ਨ ਤੇ ਆਰਗੇਨਾਈਜੇਸ਼ਨ ਤੇ ਐਂਡ ਓਨੈਸਟੀ ਐਂਡ ਵਿਲਿੰਗਨੈਸ ਟੂ ਕਮ ਆਊਟ ਐਂਡ ਵਰਕ for our own cause. These are important elements of organizing. ਜੀ ਬਿਲਕੁਲ ਜੀ, ਥੈਂਕ ਯੂ ਹਰਮਿੰਦਰ ਜੀ, ਬੜੀ ਮਿਹਰਬਾਨੀ ਜੀ। ਬਾਕੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਸ ਤਰ੍ਹਾਂ ਆਪਾਂ ਦੱਸਿਆ ਸੀ, ਜੇ ਸ਼ੁੱਕਰਵਾਰ ਨੂੰ ਜਿਨ੍ਹਾਂ ਨੇ ਇੱਕ ਉਹ ਅਸੈਂਬਲੀ ਮੈਂਬਰ, ਹਾਂ ਕਰ ਲਓ। ਦੇਖੋ ਅਜੇ ਤਾਂ 16 ਤੇ ਆ, ਜੇ ਮੰਨ ਲਓ ਅਪਰੋਪਰੀਏਸ਼ਨ ਕਮੇਟੀ ਚੋਂ ਪਾਸ ਹੋ ਗਿਆ ਨਾ, ਤੇ ਫਿਰ 80 ਦੇ ਮੋਹਰੇ ਕਰਨਾ ਹੈ, ਹੁਣੇ ਰੋਕ ਲਓ, ਹੁਣ ਸੌਖਾ ਆ। ਤੇ ਜੇ ਕਿਸੇ ਨੇ ਆਲਰੇਡੀ ਕਈ ਵਾਰੀ ਸੋਚਦੇ ਨਾ ਵੀ ਇੱਕ ਪ੍ਰੋਟੈਸਟ ਹੋ ਗਿਆ ਵੀ ਹੁਣ ਤਾਂ ਚਲ ਰੁਕ ਜਾਣਾ, ਜਿੰਨੀ ਦੇਰ ਤੱਕ ਵਾਪਸ ਨਹੀਂ ਹੋ ਜਾਂਦਾ ਜਾਂ ਉਦਾਂ ਨਹੀਂ ਹੋ ਜਾਂਦਾ,
ਉਨੀ ਦੇਰ ਤੱਕ ਜ਼ੋਰ ਤਾਂ ਲਾਉਣਾ ਹੀ ਪੈਣਾ ਆ। ਕਿਸਾਨਾਂ ਨਾਲ ਦੇਖ ਕਿਸਾਨਾਂ ਲਓ, ਨਾਲ ਸਾਲ ਦੇਖ ਲਓ। ਲਾਤਾ ਸੀ ਉਹਨੇ ਆਪਾਂ ਨੂੰ ਸਾਰਾ ਕੁਝ। ਅਜੇ ਕਿਸਾਨਾਂ ਨੂੰ ਤੁਸੀਂ ਜਿਹੜੇ ਇੱਥੇ ਵਾਲੇ ਬੈਠੇ ਆ ਨਾ ਸਾਰੇ ਜਾਣੇ, ਆਪਾਂ ਨੂੰ ਪਤਾ ਸਾਰੇ ਜਾਣੇ ਪੰਜਾਬ ਵਾਲਿਆਂ ਨੂੰ ਕੀ ਸਮਝਦੇ ਆ, ਤੇ ਹੁਣ ਤੁਹਾਡੇ ਕੋਲ ਆ ਦਿਖਾਉਣ ਦਾ ਵਕਤ ਵੀ ਤੁਸੀਂ ਵੀ ਐਕਚੁਅਲ 'ਚ ਕੁਝ ਕਰਨ ਜੋਗੇ ਆ ਕਿ ਗੱਲਾਂ ਮਾਰਨ ਜੋਗੇ ਆ। ਇਹ ਦੇਖ ਲਿਓ ਹੁਣ ਤੁਸੀਂ ਕੀ ਤੁਸੀਂ ਕਰ ਤੁਸੀਂ ਸਕਦੇ। ਦੇਖੋ ਬਈ ਬਹੁਤ ਵਾਰ ਆਪਾਂ ਉਦਾਹਰਨ ਦਿੱਤੀ ਆ ਵੀ ਕਿਸ ਤਰ੍ਹਾਂ ਜਿਹੜੇ ਫਾਰਮ ਵਰਕਰ ਸੀ ਟੁਲੈਰੀ ਤੋਂ ਤੁਰ ਕੇ ਸੈਕਰਾਮੈਂਟੋ ਗਏ 15-20 ਦਿਨਾਂ ਚ, ਹਨਾ 35 ਕੁ ਜਾਣੇ ਇੱਕ ਸੀਗੇ। ਮਹੀਨਾ ਲਾ ਕੇ ਮਹੀਨਾ, ਹਾਂਜੀ। ਤੇ ਉਹ ਦੇਖ ਲਓ ਵੀ ਗਵਰਨਰ ਤੋਂ ਸਾਈਨ ਕਰਵਾ ਗਏ। ਗਵਰਨਰ ਆਪ ਆਇਆ ਬਾਹਰ ਸਾਈਨ ਗਵਰਨਰ ਕਰਨ। ਆਪ ਆਇਆ, ਗਰਮੀ ਚ ਤੁਰ ਕੇ ਗਏ ਸੀ ਉਹ। ਸੋ ਜੇ ਆਪਾਂ ਪਾਰਟਿਸਿਪੇਟ ਕਰੀਏ, ਜਿੰਨਾ ਜ਼ਿਆਦਾ ਰੌਲਾ ਪਊਗਾ, ਜਿੰਨਾ ਜ਼ਿਆਦਾ ਮੀਡੀਆ ਚ ਆਊਗਾ, ਉਨਾ ਹੀ ਫਿਰ ਪੋਲੀਟੀਸ਼ੀਅਨ ਜ਼ਿਆਦਾ ਡਰਦੇ ਆ ਵੀ ਭਾਈ ਹੁਣ ਵਿਰੋਧ ਜ਼ਿਆਦਾ ਹੋਣ ਲੱਗ ਪਿਆ, ਇਲੈਕਸ਼ਨਾਂ ਆਉਣ ਵਾਲੀਆਂ ਮੂਹਰਿਓਂ। ਸੋ ਦੋ ਹੀ ਚੀਜ਼ਾਂ ਤੋਂ ਉਹ ਡਰਦੇ ਆ। ਇੱਕ ਤਾਂ ਇਹ ਆ ਵੀ ਜਿਹੜੇ ਜਿੰਨੇ ਵੀ, ਜਿਸ ਤਰ੍ਹਾਂ ਮੈਂ ਤੁਹਾਨੂੰ ਡੇਵਿਡ ਕਟੇਜੀ ਦਾ ਦੱਸਿਆ ਸੀ ਵੀ ਉਹ ਅਸੈਂਬਲੀ ਮੈਂਬਰ ਤੋਂ ਲੈ ਕੇ ਸੈਨੇਟਰ ਤੱਕ ਪਹੁੰਚਣ ਤੱਕ ਉਹਦਾ ਮੈਨੂੰ ਲੱਗਦਾ ਵੀ ਹਰ ਇੱਕ ਫੰਡ ਰੇਜ਼ਿੰਗ, ਚਾਹੇ ਉਹ ਐਜ਼ ਏ ਸਿਟੀ ਕੌਂਸਲ ਸੀ, ਚਾਹੇ ਉਹ ਐਜ਼ ਏ ਵਾਈਸ ਮੇਅਰ ਸੀ, ਐਜ਼ ਏ ਉਹ ਸੁਪਰਵਾਈਜ਼ਰ ਸੀ, ਐਜ਼ ਏ ਹੁਣ ਸੈਨੇਟਰ, ਸਿੱਖਾਂ ਨੇ ਉਹਦੇ ਫੰਡ ਰੇਜ਼ਿੰਗ ਕੀਤੇ, ਹਨਾ। ਸੋ ਉਹ ਹੁਣ ਮੈਨੂੰ ਨਹੀਂ ਲੱਗਦਾ ਕੋਈ, ਜੇ ਇਹ ਬਿੱਲ ਪਾਸ ਹੋ ਜਾਂਦਾ, ਈਵਨ ਫੇਲ ਵੀ ਹੋ ਜਾਂਦਾ, ਮੈਨੂੰ ਨਹੀਂ ਲੱਗਦਾ ਕੋਈ ਆਪਣਾ ਬੰਦਾ ਜਿਹੜਾ ਹੈ ਉਹਦਾ ਫੰਡ ਰੇਜ਼ਿੰਗ ਕਰੂਗਾ। ਸੋ ਜਿਹੜੇ ਉਹਨਾਂ ਨੂੰ ਇਹ ਫਿਕਰ ਲੱਗਣ ਲੱਗ ਪਿਆ ਵੀ ਫੰਡ ਰੇਜ਼ਿੰਗ ਨਹੀਂ ਹੋਣਾ, ਤੇ ਨਾਲ ਦੀ ਨਾਲ ਵੋਟ ਵੀ ਨਹੀਂ ਮਿਲਣੀ, ਫਿਰ ਦੋ ਚੀਜ਼ਾਂ ਤੋਂ ਹੀ ਡਰਦੇ ਵੀ ਇਹ ਚੀਜ਼ਾਂ ਮਿਲਦੀਆਂ ਰਹਿਣੀਆਂ ਚਾਹੀਦੀਆਂ, ਫੰਡ ਤੇ ਜਿਹੜੀ ਸੀਟ ਆ ਤੇ ਵੋਟਾਂ ਤੇ। ਪਰ ਚਲੋ ਕਈਆਂ ਨੇ ਦਿਖਾਇਆ ਹੈ ਆਪਣਾ ਵੀ ਉਹ ਅੰਦਰ ਖਾਤੇ ਵੀ ਫਿਰ ਵੀ ਉਹਦੇ ਨਾਲ ਘਿਓ ਖਿਚੜੀ ਆ, ਉਹਨਾਂ ਨੂੰ ਵੀ ਪਛਾਣ ਲਿਆ ਕਰੋ ਵੀ ਕਿੱਦਾਂ ਆ ਕਿਵੇਂ ਆ। ਤੇ ਬਾਕੀ ਦੇਖੋ, ਕਰ ਲਓ, ਮਾਰ ਲਓ ਹਿੰਮਤ, ਅਸੀਂ ਤਾਂ ਤੁਹਾਡੇ ਲਈ ਆਵਾਜ਼ ਚੁੱਕ ਸਕਦੇ ਆ ਤੇ ਉਹ ਆਪਾਂ ਕਰ ਰਹੇ ਆ ਪਿਛਲੇ ਚਿਰ ਤੋਂ। ਤੁਸੀਂ ਆਰਗੇਨਾਈਜ਼ ਕਰੋ ਇਨਫੋਰਮੇਸ਼ਨ ਜਿਹੜੀ ਉਹ ਆਪਾਂ ਜਿਹੜੀ ਅੱਗੇ ਤੋਂ ਅੱਗੇ ਜਿਹੜੀ ਉਹ ਸ਼ੇਅਰ ਕਰਦੇ ਜਾਵਾਂਗੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਸਾਡੇ ਦੋਨਾਂ ਵੱਲੋਂ ਹੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਜੀ, ਦੇਖਦੇ ਰਹੋ ਪੰਜਾਬੀ ਰੇਡੀਓ USA।